ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ। ਮੈਂ ਚੀਵੀਜ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत धन्यवाद। जी डॉक्टर साहब आज 22 सितंबर 2023 800 नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਐਟਲਾਂਟਾ ਜਾਰਜੀਆ ਤੋਂ ਸਰਦਾਰ ਕੁਲਦੀਪ ਸਿੰਘ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਤੇ ਵੱਧ ਤੋਂ ਵੱਧ ਟੀਵੀ 84 ਦੀ ਸਪੋਰਟ ਕਰੋ, ਇਸ ਲਈ ਵਿਊਅਰਸ ਨੂੰ ਜਿਹੜੀ ਬੇਨਤੀ ਹੈ ਉਹ ਕੀਤੀ ਹੈ। ਸੋ ਅਸੀਂ ਵੀਰ ਕੁਲਦੀਪ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮਾਂ ਅਤੇ ਉਹਨਾਂ ਦੇ ਦੁਮਛੱਲਿਆਂ ਵੱਲੋਂ ਨਿੱਜਰ ਮਰਡਰ ਕੇਸ ਵਿੱਚ ਟਰੂਡੋ ਸਰਕਾਰ ਵੱਲੋਂ ਸਬੂਤ ਮੰਗੇ ਜਾ ਰਹੇ ਸਨ ਔਰ ਕੈਨੇਡਾ ਨੇ ਇੱਕ ਹੋਰ ਕਰਾਰਾ ਵਾਰ ਕਰਦਿਆਂ ਉਸ ਕੋਲ ਜਿਹੜੇ ਭਾਰਤੀ ਡਿਪਲੋਮੈਟਾਂ ਦੀ ਜਿਹੜੀ ਗੱਲਬਾਤ ਅਤੇ ਹੋਰ ਬਹੁਤ ਸਾਰੇ ਠੋਸ ਸਬੂਤ ਹਨ ਜਿਨ੍ਹਾਂ ਵਿੱਚ ਉਹਨਾਂ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਅੰਮ੍ਰਿਤਾ ਕੌਰ, ਉਹਨਾਂ ਦੀ ਬੜੀ ਪਿਆਰੀ ਬੇਟੀ ਪਹਿਰ ਕੌਰ ਔਰ ਬੇਟਾ ਤੇਜਨ ਸਿੰਘ ਛੋਟਾ, ਸੋ ਨਾਈਸ, ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਹੋਸਟ ਵੀ ਹੁੰਦੇ ਨੇ ਔਰ ਜੇ ਅਸੀਂ ਸਿੱਖੀ ਸਿਧਾਂਤ ਜਾਂ ਜਿਵੇਂ ਬੱਚਿਆਂ ਨੂੰ ਰੇਜ਼ ਕਰਨਾ ਚਾਹੀਦਾ ਹੈ ਸਿੱਖੀ ਵੈਲਿਊਜ਼ ਤਾਂ ਫਿਰ ਅਸੀਂ ਇਸ ਪਰਿਵਾਰ ਚੋਂ ਇਹ ਦੇਖ ਸਕਦੇ ਹਾਂ। ਔਰ ਜਿੱਥੇ ਅਸੀਂ ਹਰ ਵਾਰ ਇਹਨਾਂ ਦੀ ਮੇਜ਼ਬਾਨੀ ਦਾ ਆਨੰਦ ਮਾਣਦੇ ਹਾਂ ਉੱਥੇ ਕਮਿਊਨਿਟੀ ਦੇ ਨਾਲ ਵੀ, ਕਿਉਂਕਿ ਵੀਰ ਕੁਲਦੀਪ ਸਿੰਘ ਜਿਹੜੇ ਸੌਫਟਵੇਅਰ ਇੰਜੀਨੀਅਰ ਨੇ, ਉਹਨਾਂ ਨੇ ਕਾਰਨਲ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਹੈ MBA, ਔਰ ਅਮਰੀਕਾ 'ਚ ਜਦੋਂ ਆਏ ਤਾਂ ਜਦੋਂ ਮਾਸਟਰਸ ਕਰ ਰਹੇ ਸੀ ਉਦੋਂ ਹੀ ਪਹਿਲੀ ਵਾਰ ਮੁਲਾਕਾਤ ਹੋਈ ਮਿਸ਼ੀਗਨ ਸਟੇਟ ਦੇ ਵਿੱਚ। ਔਰ ਉਸ ਸਾਰੇ ਤੋਂ ਬਾਅਦ ਵੱਡਾ ਜਿਹੜਾ ਉਹਨਾਂ ਦਾ ਸਾਰਾ ਇਸ ਪਾਸੇ ਦਾ ਦੀਆਂ ਲਾਂਘਾਂ ਪਲਾਂਘਾਂ ਨੇ ਕੌਮੀ ਸਫ਼ਰ ਦੀਆਂ ਯੂਨਾਈਟਿਡ ਸਟੇਟਸ ਦੇ ਵਿੱਚ ਸਰਵ ਕੀਤਾ। ਇਹ ਠੀਕ ਹੈ, ਜਦੋਂ ਗ੍ਰਸਤੀ ਜੀਵਨ ਸ਼ੁਰੂ ਹੁੰਦਾ ਹੈ ਬੱਚਿਆਂ ਦੇ ਨਾਲ ਕਈ ਵਾਰ ਤੁਸੀਂ ਉਨਾ ਵਕਤ ਨਹੀਂ ਦੇ ਸਕਦੇ, ਲੇਕਿਨ ਉਹ ਇੱਕ ਸਚਿਆਰੇ ਇਨਸਾਨ ਨੇ ਔਰ ਹਮੇਸ਼ਾ ਹੀ ਉਹਨਾਂ ਨੇ ਜਿੱਥੇ ਵੀ ਜਿਹਨੇ ਵੀ ਕਦੇ ਪੰਥਕ ਕਿਸੇ ਕਾਜ਼ ਲਈ ਆਵਾਜ਼ ਮਾਰੀ ਹੈ ਉਸ ਦੇ ਵਿੱਚ ਉਹ ਅੱਗੇ ਹੁੰਦੇ ਨੇ। ਯੂਥ ਕੈਂਪਾਂ ਦਾ ਯੂਨਾਈਟਿਡ ਸਟੇਟਸ ਹੁੰਦਿਆਂ ਵੀ ਜਿਹੜਾ ਇਹ ਯੂਥ ਕੈਂਪ ਸੀ ਉਸ ਨੂੰ ਉਹੀ ਜਿਹੜਾ ਉਹਨਾਂ ਦਾ ਇੱਕ ਵੱਡਾ ਯੋਗਦਾਨ ਸੀ ਉਹਦੇ 'ਚ। ਔਰ ਹੁਣ ਗੁਰਦੁਆਰਾ ਮੈਨੇਜਮੈਂਟ ਦੇ ਨਾਲ ਲੋਕਲ ਯੂਥ ਦੇ ਨਾਲ ਪੂਰੀ ਕਮਿਊਨੀਕੇਸ਼ਨ ਔਰ ਉਸ ਕਿਸਮ ਦੀ ਉਹਨਾਂ ਦੀ ਅੰਡਰਸਟੈਂਡਿੰਗ ਹੈ ਕਿ ਉਹਨਾਂ ਨੇ ਪਿਛਲੇ ਕੁਝ ਸਮੇਂ ਤੋਂ ਯੂਥ ਕੈਂਪਸ ਦਾ ਫਿਰ ਸ਼ੁਰੂ ਕੀਤਾ ਹੈ ਜਿਸ ਨੂੰ ਕਾਫੀ ਕਾਮਯਾਬੀ ਹੈ। ਔਰ ਅਸੀਂ ਹਮੇਸ਼ਾ ਹੀ ਜਿਵੇਂ ਹਰ ਸ਼ਹਿਰ ਦੇ ਵਿੱਚ ਕੋਈ ਹੁੰਦਾ ਜਿਸ ਤੇ ਤੁਸੀਂ ਮਾਣ ਕਰਕੇ ਭਾਵੇਂ ਅੱਧੀ ਰਾਤ ਨੂੰ ਆਵਾਜ਼ ਮਾਰੋ ਤੇ ਹਾਜ਼ਰ ਹੁੰਦੇ ਨੇ ਔਰ ਅਸੀਂ ਸ਼ੁਕਰਗੁਜ਼ਾਰ ਹੈ ਕਿ ਸਾਡੇ ਲਈ ਪੰਥ ਲਈ
क्योंकि पंथ दे नाल ही साडी वुकत है। जे असीं पंथ दी गल करदे हां होर तां कोई कुछ लमक नहीं नाल रिहा हुंदा। गल तां जदों असीं पंथ परिवार दी गल करदे हां फिर कदे भी इस गल दा झौरा नहीं हुंदा कि भाई जदों तुसीं इस रस्ते ते तुरदे हो जिन्नी मुहब्बत जिन्ना प्यार और जिन्ना अरदासां मिलदियां ने वो तुसीं निजी जीवन तां सारे ही जिहड़ा है अपने टब्बर लई अपने कुनबे लई अपने परिवार लई तां सारे ही करदे ने। बिल्कुल। और वो गृहस्थी होर भी मैं समझदा धन ने ਜਿਹੜੇ ਕਿਰਤ ਕਰਦੇ ਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਫਿਰ ਵੀ ਦੂਸਰੇ ਪਾਸੇ ਪਰਉਪਕਾਰ ਦੇ ਕੰਮ ਵੱਲ ਹੁੰਦੇ ਨੇ। ਇਹੀ ਕਾਰਨ ਸੀ ਕਿ ਭਾਈ ਗੁਰਦਾਸ ਜੀ ਨੇ ਜਦੋਂ ਜੋਗੀਆਂ ਨੂੰ ਸਿੱਧਾਂ ਨੂੰ ਜਿਹੜੇ ਛੜੇ ਰਹਿਣ ਵਾਲੇ ਜਾਂ ਸਾਧੂ ਸੰਨਿਆਸੀ ਜਾਂ ਟੱਬਰ ਛੱਡ ਕੇ ਦੌੜ ਗਏ ਸੀ ਜਿਹੜੇ ਕਿ ਜੀ ਇਹ ਮਾਇਆ ਇਹ ਜਾਲ ਹੈ ਇਹ ਫਲਾਣਾ ਇਹ ਢਿਮਕਾ ਹੈ, ਉਹਨਾਂ ਨੂੰ ਭਾਈ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਵੀ ਹੋਏ ਅਤੀਤ ਗ੍ਰਸਤ ਤਜ ਉਨਹੀ ਕੇ ਗ੍ਰਹਿ ਮੰਗਣ ਜਾਈ ਕਿ ਵੀ ਤੁਸੀਂ ਅਤੀਤ ਹੋ ਗਏ ਕਿ ਜੀ ਅਸੀਂ ਦੁਨੀਆ ਤੋਂ ਹੁਣ ਕਿਨਾਰਾ ਕਰ ਲਿਆ ਔਰ ਅਸੀਂ ਹੁਣ ਸਾਧੂ ਹੋ ਗਏ ਹਾਂ, ਹੁਣ ਅਸੀਂ ਮਾਇਆ ਤੋਂ ਨਿਰਲੇਪ ਹਾਂ। ਪਰ ਤੁਹਾਡੀਆਂ ਰੋਟੀਆਂ ਤਾਂ ਅਲਟੀਮੇਟਲੀ ਉਹਨਾਂ ਗ੍ਰਸਤੀਆਂ ਦੇ ਹੀ ਸਿਰ ਤੇ ਚੱਲਦੀਆਂ ਨੇ, ਉਹਨਾਂ ਦੇ ਘਰ ਹੀ ਫਿਰ ਮੰਗਣ ਜਾਂਦੇ ਹੋ। ਕਿਉਂਕਿ ਜਿਹੜਾ ਸੰਨਿਆਸ ਜਾਂ ਬੁੱਧਿਸਟ ਮੰਕ ਨੇ ਇਹ ਜਦੋਂ ਕਿਸੇ ਨੂੰ ਭਿਕਸ਼ੂ ਜਾਂ ਭਿਕਸ਼ੁਣੀ ਬਣਾ ਲੈਂਦੇ ਨੇ ਤੇ ਪਹਿਲੀ ਪਰਖ ਇਹ ਹੁੰਦੀ ਉਹਦੇ ਹੱਥ 'ਚ ਖੱਪਰ ਫੜਾ ਕੇ ਉਹਨੂੰ ਭਿੱਖਿਆ ਮੰਗਣ ਤੋਰਦੇ ਨੇ ਕਿ ਜਾ ਮੰਗ। ਕਹਿਣ ਨੂੰ ਤਾਂ ਇਸ ਲਈ ਹੁੰਦਾ ਹੈ ਜੇ ਕਿ ਉਹਦੀ ਹੋਮ ਹੈ ਜਾਂ ਉਹ ਇੱਕ ਮੰਗਤਾ ਬਣਦਾ, ਪਰ ਗੁਰੂ ਸਾਹਿਬ ਦਾ ਸਿਧਾਂਤ ਇਹ ਨਹੀਂ ਹੈ। ਗੁਰੂ ਸਾਹਿਬ ਦਾ ਸਿਧਾਂਤ ਇਹੀ ਹੈ ਹੱਸਣਦਿਆਂ ਖੇਲਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ ਕਿ ਭਾਈ ਤੁਸੀਂ ਹੱਸਦੇ ਖੇਡਦੇ ਜਿਉਂਦੇ ਆਪਣੇ ਸਾਰੇ ਫਰਜ਼ਾਂ ਨੂੰ ਨਿਭਾਉਂਦੇ ਪਰਿਵਾਰਾਂ ਦੇ ਕੁਦਰਤੀ ਨਿਯਮਤਾਂ ਨੂੰ ਮਾਣਦੇ ਇਸ ਰਸਤੇ ਦੇ ਉੱਤੇ ਤੁਰਨਾ। ਸੋ ਉਹ ਜਿਹੜੇ ਆਈਡੀਅਲ ਫੈਮਲੀਜ਼ ਨੇ ਜਿੱਥੇ ਤੁਸੀਂ ਇੱਕ ਦੂਜੇ ਦਾ ਸਤਿਕਾਰ ਦੇਖਦੇ ਹੋ, ਇੱਕ ਦੂਸਰੇ ਦਾ ਪਿਆਰ ਦੇਖਦੇ ਹੋ, ਇੱਕ ਦੂਸਰੇ ਦੇ ਲਈ ਇਹ ਨਹੀਂ ਹੈ ਕਿ ਭਾਈ ਜਿਹੜਾ ਹੈ ਕਿ ਇਹ ਕੰਮ ਔਰਤ ਦੇ ਹੀ ਕਰਨ ਵਾਲੇ ਨੇ, ਉਹਨੇ ਹੀ ਰੋਟੀ ਬਣਾਉਣੀ ਹੈ, ਉਹਨੇ ਹੀ ਭਾਂਡੇ ਮਾਂਜਣੇ ਨੇ, ਉਹਨੇ ਹੀ ਬੱਚੇ ਪਾਲਣੇ ਨੇ। ਨਹੀਂ, ਇਹ ਜੇ ਬੱਚੇ ਦੋਵਾਂ ਦੇ ਨੇ ਜ਼ਾਹਰ ਹੈ ਕਿ ਔਲਾਦ ਤਾਂ ਜਿਹੜੀ ਹੈ ਉਹ ਮੇਲ ਫੀਮੇਲ ਦੋਨਾਂ ਦਾ ਫਿਰ ਜ਼ਿੰਮੇਵਾਰੀਆਂ ਵੀ ਦੋਨੋਂ ਦੀਆਂ ਹੁੰਦੀਆਂ। ਔਰ ਉਸ ਦੇ ਉੱਤੇ ਜੇ ਤੁਸੀਂ ਕਿਸੇ ਨੂੰ ਕੋਈ ਬੋਝ ਬਣ ਕੇ ਕੋਈ ਲਿਸਟ ਬਣਾ ਕੇ ਦੇ ਕੇ ਕੰਮ ਕਰਵਾ ਵੀ ਲਓ ਤੇ ਉਹ ਗੱਲ ਨਹੀਂ ਹੁੰਦੀ ਹੈ। ਸੋ ਜਿਨ੍ਹਾਂ ਪਰਿਵਾਰਾਂ 'ਚ ਜਾ ਕੇ ਤੁਹਾਨੂੰ ਸਕੂਨ ਮਿਲਦਾ, ਤੁਹਾਨੂੰ ਇਹ ਲੱਗਦਾ ਹੈ ਕਿ ਭਾਈ ਇਹ ਉਹ ਥਾਂ ਹੈ ਜਿਸ ਪ੍ਰਥਾਏ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਮੋਤੀ ਤਾਂ ਮੰਦਰ ਊਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ। ਕਿ ਤੁਹਾਡੇ ਘਰ ਮੋਤੀਆਂ ਦੇ ਹੋਣ ਸਟੱਡੀਡ ਵਿਦ ਜੂਲਸ, ਪਰ ਜੇ ਉਸ ਘਰ ਦੇ ਵਿੱਚ ਬੈਠ ਕੇ ਜਿੱਥੇ ਖੁਸ਼ਬੂਆਂ ਨੇ ਜਿੱਥੇ ਤੁਹਾਡੇ ਵੱਡੇ ਮਹਿਲ ਨੇ ਰੱਬ ਭੁੱਲ ਜਾਏ ਤੇ ਸਮਝੋ ਤੁਸੀਂ ਮਾਇਆ ਦੀ ਗ੍ਰਿਫਤ 'ਚੋਂ। ਸੋ ਜਿਹੜੇ ਗ੍ਰਸਤੀ ਆਪਣੇ ਗੁਰੂ ਨਾਲ ਜੁੜਿਆ ਹੋਇਆ ਆਪਣੇ ਪਰਿਵਾਰਕ ਫਰਜ਼ਾਂ ਨੂੰ ਕੌਮੀ ਫਰਜ਼ਾਂ ਨੂੰ ਪਛਾਣਦੇ ਨੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਿਲਕੁਲ ਠੀਕ ਰਾਹ ਦੇ ਉੱਤੇ ਹੈ। ਸੋ ਅਸੀਂ ਵੀਰ ਕੁਲਦੀਪ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਡੀਪ ਡਾਊਨ ਡਿਬੇਟ ਦੇ ਵਿੱਚ ਜਾਈਏ ਕਿ ਕੀ ਚੱਲ ਰਿਹਾ ਹੈ, ਕਿਉਂਕਿ ਹੁਣ ਤਾਂ 18 ਤਰੀਕ ਤੋਂ ਲੈ ਕੇ ਲਗਾਤਾਰਤਾ ਨਾਲ ਇਸ ਵੇਲੇ ਕੈਨੇਡਾ ਭਾਈ ਹਰਦੀਪ ਸਿੰਘ ਨਿੱਜਰ, ਜਸਟਿਨ ਟਰੂਡੋ ਤੇ ਮੋਦੀ ਤੇ ਉਹਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਤਾਂ ਕਿਤੇ ਲੱਭੇ ਨਹੀਂ। ਹੁਣ ਐਸ ਜੈ ਸ਼ੰਕਰ ਨੇ ਸਿਰ ਕੱਢਿਆ ਜਾ ਕੇ ਕੁਆਡ ਦੇ ਵਿੱਚ ਮੀਟਿੰਗ ਦੇ ਵਿੱਚ ਔਰ ਬਿਲਕੁਲ ਇਸ ਵੇਲੇ ਉਹਨਾਂ ਦੇ ਬੁੱਲਾਂ ਤੇ ਸਿਕਰੀ ਜੰਮੀ ਹੋਈ ਹੈ ਔਰ ਉਹਨਾਂ ਦਾ ਬੁਰਾ ਹਾਲ ਅਸੀਂ ਦੇਖ ਸਕਦੇ ਹਾਂ ਕਿ ਬਈ ਇਹ ਹੈ ਅਰਸ਼ ਤੋਂ ਫਰਸ਼ ਤੇ ਡਿੱਗਣਾ। ਤੇ ਅਸੀਂ ਇਹ ਵੀ ਦੱਸ ਦਈਏ ਕਿ ਇਹੀ ਹਰਦੀਪ ਸਿੰਘ ਨਿੱਜਰ ਦਾ ਮਰਡਰਰ, ਕਿਉਂਕਿ ਜਦੋਂ ਅਸੀਂ ਡਿਪਲੋਮੈਟਸ ਦੀ ਗੱਲ ਕਰਦੇ ਹਾਂ ਜਿਹੜੇ ਸਾਰੇ ਫੋਰਨ ਮਿਸ਼ਨ ਨੇ, ਹਾਈ ਕਮਿਸ਼ਨ ਨੇ, ਐਮਬੈਸੀਆਂ ਨੇ, ਕੌਂਸੂਲੇਟ ਨੇ, ਇਹ ਅੰਡਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਆਉਂਦੇ ਨੇ, ਵਿਦੇਸ਼ ਮੰਤਰਾਲਾ ਜਿਹਨੂੰ ਕਹਿੰਦੇ ਨੇ। ਤੇ ਵਿਦੇਸ਼ ਮੰਤਰਾਲੇ ਦਾ ਮੁਖੀ ਜਿਹੜਾ ਹੈ ਉਹ ਵਿਦੇਸ਼ ਮੰਤਰੀ ਹੁੰਦਾ, ਉਹਦੇ ਥੱਲੇ ਹੀ ਇਹ ਸਾਰੇ ਉਹਦਾ ਅਮਲਾ ਫੈਲਾ ਹੀ ਹੁੰਦਾ। ਹੁਣ ਇਹ ਔਰ ਜੇ ਕੈਨੇਡਾ ਨੇ ਕਨਵਿੰਸਿੰਗਲੀ ਇਹ ਆਰਗੂਮੈਂਟ ਹੀ ਫਾਰਵਰਡ ਨਹੀਂ ਕੀਤਾ, ਹੁਣ ਤਾਂ ਉਹਨਾਂ ਨੇ ਅਸੀਂ ਡਿਸਕਸ ਕਰਾਂਗੇ ਕੱਲ ਜਿਵੇਂ CBC ਦੀ ਸਟੋਰੀ ਜੋ ਹੀ ਅਸੀਂ ਪ੍ਰੋਗਰਾਮ ਸਾਡਾ ਮੁੱਕਿਆ ਤੇ ਉਸ ਦੇ ਨਾਲ ਹੀ ਆਈ ਸੀ ਕਿ ਉਹਨਾਂ ਨੇ ਤਾਂ ਕਨਫਰੰਟ ਕੀਤਾ ਇੰਡੀਆ ਨੂੰ। ਉਹਨਾਂ ਨੇ ਕਿਹਾ ਸਾਡੇ ਕੋਲ ਪੂਰੀ ਇੰਟੈਲੀਜੈਂਸ ਹੈ, ਲਾਈਵ
ਜਿਹੜੀਆਂ ਤੁਹਾਡੀ ਗੱਲਬਾਤ ਹੈ ਉਸ ਦੀਆਂ ਰਿਕਾਰਡਿੰਗ ਹਿਊਮਨ ਇੰਟੈਲੀਜੈਂਸ ਵੀ ਹੈ, ਸਿਗਨਲ ਇੰਟੈਲੀਜੈਂਸ ਵੀ ਹੈ। ਔਰ ਕੈਨੇਡਾ ਨੇ ਕਿਹਾ ਵੀ ਇਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਆਪਣੀ ਇੰਟੈਲੀਜੈਂਸ ਤੇ ਈਵਨ ਜਿਹੜੀ I5 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, UK, ਕੈਨੇਡਾ, ਨਿਊਜ਼ੀਲੈਂਡ ਹੈ, ਉਹਨਾਂ ਦੇ ਇੱਕ ਐਲਾਈ ਨੇ ਵੀ ਜਿਹੜਾ ਹੈ ਸਾਨੂੰ ਇੰਟੈਲੀਜੈਂਸ ਪ੍ਰੋਵਾਈਡ ਕੀਤੀ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਕਿ ਵੀ ਅਸੀਂ ਇਹ ਗੱਲ ਕਿ ਜੀ ਇਹ ਜਿਹੜਾ ਰੌਲਾ ਪਾਇਆ ਹੋਇਆ ਸੀ ਮੋਦੀ ਨੇ ਸਬੂਤ ਨਹੀਂ ਹੈ ਜੀ, ਸਬੂਤ ਨਹੀਂ, ਉਹਨੇ ਬਿਆਨ ਦੇ ਦਿੱਤਾ ਜਿਵੇਂ ਘਰੋਂ ਉੱਠ ਕੇ ਆ ਕੇ ਪੜ੍ਹਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਾਡੀ ਜਿਹੜੀ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਗਈ 4 ਦਿਨ ਇੰਡੀਆ ਰਹੀ ਮਿਡ ਅਗਸਤ ਦੇ ਵਿੱਚ, ਔਰ ਸਭ ਨੂੰ ਆਫੀਸ਼ੀਅਲਸ ਨੂੰ ਅੰਦਰ ਵਾੜ ਕੇ ਸਬੂਤ ਦਿਖਾਏ। ਉੱਥੇ ਤਾਂ ਉਹਨਾਂ ਦੇ ਚਿਹਰਿਆਂ ਤੇ ਹਵਾਈਆਂ ਉੱਡੀਆਂ, ਕੋਈ ਬੋਲਿਆ ਨਹੀਂ ਹੈ। ਹੁਣ ਕਹਿੰਦੇ ਨੇ ਜੇ ਸਬੂਤ ਨਹੀਂ ਹੈ, ਸੋ ਅਸੀਂ ਗੱਲ ਕਰਾਂਗੇ। ਸੋ ਉਹ ਇਸ ਸਾਰੇ ਨੂੰ ਕਤਲकांड ਨੂੰ ਅੰਜਾਮ ਦੇਣ ਵਾਲਾ ਜਿਹੜਾ ਮਹਿਕਮਾ ਹੈ, ਭਾਵੇਂ ਉਹ ਉੱਥੋਂ ਦਾ ਹਾਈ ਕਮਿਸ਼ਨਰ ਜਾਂ ਜਿਹਨੂੰ ਬਾਹਰ ਕੱਢਿਆ ਪਵਨ ਕੁਮਾਰ ਹੈ ਜਾਂ ਉੱਥੇ ਜਿਹੜਾ ਫਸਟ ਸੈਕਟਰੀ ਪੱਟੀ ਲਾਇਆ ਹੋਇਆ, ਇਹ ਤਾਂ ਸਾਰੇ ਕਰਿੰਦੇ ਨੇ। ਇਹਨਾਂ ਨੇ ਆਰਡਰ ਉੱਤੋਂ ਮੰਨਣਾ ਹੈ, ਔਰ ਉੱਤੋਂ ਜੇ ਐਸ ਜੈਸ਼ੰਕਰ ਜਿਹੜਾ ਫੋਰਨ ਮਿਨਿਸਟਰ ਹੈ ਉਹਨੇ ਆਰਡਰ ਉਹੀ ਅਜੀਤ ਡੋਵਲ ਇਹਨਾਂ ਦਾ ਸਪਾਈ ਮਾਸਟਰ ਬਦਮਾਸ਼ ਗੁੰਡਾ, ਔਰ ਜ਼ਾਹਰ ਹੈ ਕਿ ਮੋਦੀ ਦੀ ਸਹਿਮਤੀ, ਕਿਉਂਕਿ ਇਹ ਸਾਰੀ, ਔਰ ਉਹ ਜਿਹੜਾ ਸੂਰ ਦਾ ਬੱਚਾ ਪੂਰਾ ਗੈਂਡੇ ਦਾ ਬੱਚਾ ਅਮਿਤ ਸ਼ਾਹ। ਸੋ ਇਸ ਵੇਲੇ ਜੋ ਵੀ ਨੀਤੀਆਂ ਕਿਤੇ ਨੇ ਉਸ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਇਹਨਾਂ ਦੇ ਨਾਲ, ਕਿਉਂਕਿ ਜਿੰਨੇ IPS ਵਾਲੇ ਆਫਿਸਰ ਜਿਨ੍ਹਾਂ ਜੋ ਪਵਨ ਕੁਮਾਰ ਹੋਏ ਜਾਂ ਭੱਟੀ ਹੋਏ ਪੰਜਾਬ ਕਾਡਰ ਦੇ ਨੇ, ਔਰ NIA ਜਿਹੜੀ ਇਹਨਾਂ ਨੇ ਨਵੀਂ ਏਜੰਸੀ ਕ੍ਰੀਏਟ ਕੀਤੀ ਮੋਦੀ ਦੇ ਟਾਈਮ ਤੱਕ ਪਹੁੰਚਦਿਆਂ, ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਨੂੰ ਦਿਨਕਰ ਗੁਪਤਾ ਹੈਡ ਕਰਦਾ ਜਿਹੜਾ ਪੰਜਾਬ ਦਾ DGP ਰਿਹਾ। ਇਹ ਉਹੀ ਦਿਨਕਰ ਗੁਪਤਾ ਹੈ ਜਿਹਨੇ ਅਮਰਿੰਦਰ ਦੇ ਵੇਲੇ ਜਦੋਂ DGPC ਨੇ ਬਿਆਨ ਦਿੱਤਾ ਸੀ ਕਿ ਵੀ ਜੇ ਕਰਤਾਰਪੁਰ ਦਾ ਕੋਰੀਡੋਰ ਖੋਲ੍ਹ ਦਿੱਤਾ ਤੇ ਜਿਹੜੇ ਯਾਤਰੂ ਸਵੇਰੇ ਜਾਣਗੇ ਸ਼ਾਮ ਤੱਕ ਉੱਥੋਂ ਦਹਿਸ਼ਤਗਰਦ ਬਣ ਕੇ ਆਉਣਗੇ, ਕਿਉਂਕਿ ਉਹਨਾਂ ਨੂੰ ਬੰਬ ਅਸੈਂਬਲ ਕਰਨਾ ਵੀ ਸਿਖਾਇਆ ਜਾਏਗਾ, ਉਹਨਾਂ ਨੂੰ ਟਾਰਗੇਟ ਦੇ ਉੱਤੇ ਨਿਸ਼ਾਨੇਬਾਜ਼ੀ ਵੀ ਸਿਖਾਈ ਜਾ ਸਕਦੀ ਹੈ। ਸੋ ਇਸ ਲੈਵਲ ਦਾ ਬੰਦਾ ਜਿਹੜਾ ਹੈ ਉਹ ਇਹਨਾਂ ਦਾ NIA ਚੀਫ ਹੈ। ਲੇਕਿਨ ਕਿਉਂਕਿ ਸਭ ਵਿਦੇਸ਼ ਮੰਤਰਾਲੇ ਦੇ ਥੱਲੇ ਹੋ ਰਿਹਾ, ਫੋਰਨ ਅਫੇਅਰਸ, ਫੋਰਨ ਸੋਇਲ ਦੇ ਉੱਤੇ ਨਾ ਸਿਰਫ ਕੰਟਰੀ ਦੀ ਸੋਵਰਨਿਟੀ ਨੂੰ ਵਾਇਲੇਟ ਕੀਤਾ ਗਿਆ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕੀਤਾ ਗਿਆ, ਔਰ ਇੱਕ ਕੈਨੇਡੀਅਨ ਇਨੋਸੈਂਟ ਸਿੱਖ ਸ਼ਹਿਰੀ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਗੁਰਦੁਆਰੇ ਦੇ ਪ੍ਰੈਸਿਡੈਂਟਸ ਦੇ ਵਿੱਚ ਜਿਹੜਾ ਉਹਦਾ ਖੂਨ ਡੋਲਿਆ ਗਿਆ। ਤੇ ਇਹ ਜਿਹੜੀ ਇਹਦੀ ਅਕਾਊਂਟੇਬਿਲਿਟੀ ਹੈ ਉਹ ਤਾਂ ਹੋਏਗੀ ਜਿਸ ਰਸਤੇ ਜਿੰਨੀ ਮਜ਼ਬੂਤੀ ਨਾਲ ਜਸਟਿਨ ਟਰੂਡੋ ਇਸ ਪਾਸੇ ਤੁਰੇ ਨੇ, ਇਹਨੂੰ ਹੁਣ ਕੋਈ ਰੋਕ ਨਹੀਂ ਸਕੇਗਾ। ਲੇਕਿਨ ਅਸੀਂ ਇਹ ਦੱਸ ਦਈਏ ਕਿ ਐਸ ਜੈਸ਼ੰਕਰ ਜਿਹੜਾ ਇੰਡੀਆ ਦਾ ਫੋਰਨ ਮਿਨਿਸਟਰ ਹੈ, ਯੂਨਾਈਟਿਡ ਨੇਸ਼ਨਸ ਦਾ ਸੈਸ਼ਨ ਚੱਲ ਰਿਹਾ ਆਲਰੇਡੀ, ਔਰ ਅੱਜ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜਾ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਉਹਨੇ ਐਡਰੈਸ ਕੀਤਾ। ਮੋਦੀ ਨੇ ਪਹਿਲਾਂ ਆਉਣਾ ਸੀ, ਜਿਹੜਾ ਅੱਜ ਦਾ ਦਿਨ ਬੀਤਿਆ 22 ਤਰੀਕ ਬਾਰੇ ਕਿਹਾ, ਪਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਮੋਦੀ ਹੁਣ ਜਿਹੜਾ ਉਹ ਡਰਿਆ ਘਬਰਾਇਆ ਵੀ ਹੋਇਆ, ਨਹੀਂ ਤਾਂ ਉਹ ਤਾਂ ਬਾਹਰ ਨਿਕਲਣ ਦਾ, ਬਾਹਰ ਜਾਣ ਦਾ ਜਾਂ ਇਵੈਂਟੋਕ੍ਰੇਸੀ ਦਾ ਪਿਓ ਹੈ, ਉਹ ਕੋਈ ਮੌਕਾ ਨਹੀਂ ਜਾਣ ਦਿੰਦਾ। G20 ਚੋਂ ਜਿਹੜਾ ਉਹਨੂੰ ਲੱਗਦਾ ਸੀ ਕਿ ਮੈਂ ਵਿਸ਼ਵ ਗੁਰੂ ਬਣ ਗਿਆ, ਉਹਨੇ ਅਪਰਚੁਨਿਟੀ ਨਹੀਂ, ਪਰ ਇਹ ਇੱਕ ਹਰਦੀਪ ਸਿੰਘ ਨਿੱਜਰ, ਇੱਕ ਫਕੀਰ ਦਾ ਡੁੱਲਿਆ ਖੂਨ ਜਿਹੜਾ ਇੱਕ ਸਿੱਖ ਸੰਤ ਸਿਪਾਹੀ ਦਾ, ਉਹਨੇ ਸਾਰੀ ਜੀਓਪੋਲਿਟਿਕਸ ਜਿਹੜੀ ਹੈ ਉਸ ਦੇ ਉੱਤੇ ਇਹ ਮੋਦੀ ਔਰ ਦੂਸਰਿਆਂ ਨੂੰ ਲਾਈਕ ਕ੍ਰਿਮੀਨਲਸ ਲਿਆ ਕੇ ਖੜਾ ਕਰ ਦਿੱਤਾ। ਸੋ ਆਪ ਨਹੀਂ ਆ ਰਿਹਾ ਉਹ। ਐਸ ਜੈਸ਼ੰਕਰ ਨੇ ਸਵੇਰ ਦੇ 11 ਵਜੇ ਜਿਹੜਾ ਐਡਰੈਸ ਕਰਨਾ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ, ਔਰ ਦਰਸ਼ਕ ਦੇਖ ਸਕਣਗੇ ਬ੍ਰੇਕ ਦੇ ਦੌਰਾਨ ਉਸ ਦੀ ਐਡਵਰਟਾਈਜ਼ਮੈਂਟ ਵੀ ਚੱਲੇਗੀ ਕਿ ਸਿੱਖ ਜਥੇਬੰਦੀਆਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਰੱਖਿਆ ਗਿਆ ਟਿਊਜ਼ਡੇ, ਜਿਹੜਾ ਕਿ 26 ਸਤੰਬਰ ਹੈ ਮੰਗਲਵਾਰ, ਔਰ ਕਸ਼ਮੀਰੀ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਪ੍ਰੋਟੈਸਟ ਕਰ ਰਹੀਆਂ ਨੇ। ਹਾਲਾਂਕਿ ਸਪੇਸ ਨਾਲ ਹੁੰਦਾ ਹੈ, ਬਹੁਤ ਵਾਰ ਅਸੀਂ ਬੈਰੀਕੇਡ ਚੁੱਕ ਦਿੰਦੇ ਹਾਂ, ਦੈਨ ਵੀ ਜੁਆਇਨ ਟੂਗੈਦਰ। ਸੋ ਇਸ ਨੂੰ ਹੁਣੇ ਹੀ, ਕਿਉਂਕਿ ਵੀਕਐਂਡ ਤੋਂ ਪਹਿਲਾਂ ਅਸੀਂ ਮਾਰਕ ਕਰਵਾ ਰਹੇ ਹਾਂ ਕਿ ਆਪਣੇ ਕੈਲੰਡਰ ਤੇ ਮਾਰਕ ਕਰ ਲਓ, ਇਹ ਸਾਡਾ ਫਰਜ਼ ਬਣਦਾ। ਜੇ ਅਸੀਂ ਪਾਰਟਿਸਿਪੇਸ਼ਨ ਨਹੀਂ ਕਰਦੇ, ਮੈਜ਼ ਇਹੀ ਹੁੰਦਾ ਹੈ ਵੀ ਘਰ 'ਚ ਬਹਿ ਕੇ ਅਸੀਂ ਗੱਲਾਂ ਕਰਨੀਆਂ ਨੇ ਜਾਂ ਦੂਜਾ, ਤੇ ਹੁਣ ਸਾਨੂੰ ਆਰਮ ਚੇਅਰ ਫਿਲਾਸਫਰਸ ਦੀ ਬਹੁਤੀ ਲੋੜ ਨਹੀਂ ਹੈ। ਉਹ ਬਹੁਤ ਦੇਰ 4 ਦਹਾਕੇ ਹੋ ਗਏ ਇਸ ਕਿਸਮ ਦੀਆਂ ਸਲਾਹਾਂ ਸੁਣਦਿਆਂ ਵੀ, ਇਸ ਕਿਸਮ ਦੇ ਲੋਕਾਂ ਦੀਆਂ ਗੱਲਾਂ ਸੁਣਦਿਆਂ ਵੀ। ਸੋ ਹੁਣ ਬੇਸ਼ੱਕ ਇੱਦਾਂ ਦੇ ਮੌਕੇ ਬੱਚਿਆਂ ਨੂੰ ਛੁੱਟੀ ਕਰਵਾਉਣੀ ਪੈਂਦੀ ਹੈ ਸਕੂਲਾਂ ਤੋਂ, ਆਪਣੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਸੋ ਇਹ ਜਿਹੜਾ 26 ਸਤੰਬਰ ਨੂੰ ਮੰਗਲਵਾਰ 11 ਵਜੇ ਤੋਂ ਪਹਿਲੇ ਜਿਹੜਾ ਹੈ ਉਹ UN ਦੇ ਸਾਹਮਣੇ ਜਿਹੜਾ ਹੈ ਉਹ ਹਾਜ਼ਰ ਹੋਵੋ, ਤਾਂ ਕਿ ਇਹ ਮੈਸੇਜ ਦਿੱਤਾ ਜਾ ਸਕੇ ਕਿ ਭਾਈ ਇਹ ਕਾਤਲ ਐਸ ਜੈਸ਼ੰਕਰ
ਜਿਹਦੇ ਹੁਕਮਾਂ ਦੇ ਥੱਲੇ ਇਹ ਸਾਰਾ ਜਿਹੜਾ ਹੈ ਉਹ ਸਿੱਖਾਂ ਦਾ ਖੂਨ ਡੋਲਿਆ ਜਾ ਰਿਹਾ, ਇਹਨੂੰ ਅਸੀਂ ਅਕਾਊਂਟੇਬਲ ਬਣਾਵਾਂਗੇ। ਬਿਲਕੁਲ। ਦੂਸਰਾ, ਅਸੀਂ ਪਿਛਲੇ ਦਿਨਾਂ 'ਚ ਇਹ ਅਨਾਉਂਸ ਵੀ ਕੀਤਾ ਸੀ ਕਿ ਬਹੁਤ ਪਿਆਰੀ ਸ਼ਖਸੀਅਤ ਸਰਦਾਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਗੁਰਦੁਆਰਾ ਰਿਚਮੰਡ ਹਿੱਲ ਦੇ ਪ੍ਰੈਜ਼ੀਡੈਂਟ ਰਹੇ, ਔਰ ਉਹਨਾਂ ਦਾ ਮੂਵਮੈਂਟ ਦੇ ਵਿੱਚ, ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਹੁਤ ਡੈਡੀਕੇਟਿਡ ਗੁਰਸਿੱਖ ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀ ਤਸਵੀਰ ਵੀ ਸਕਰੀਨ ਦੇ ਉੱਤੇ। ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ 'ਚ ਫਰਾਈਡੇ ਯਾਨੀ ਕਿ ਅੱਜ ਅਖੰਡ ਪਾਠ ਸਾਹਿਬ ਰੱਖਿਆ ਗਿਆ, ਔਰ ਐਤਵਾਰ ਯਾਨੀ ਕਿ ਪਰਸੋਂ ਭੋਗ ਹੋਏਗਾ, ਔਰ ਜਿਹੜਾ ਦੀਵਾਨ ਹੈ ਸ਼ਾਮ ਦਾ 4 ਤੋਂ 5 ਵਜੇ ਤੱਕ। ਸੋ ਜ਼ਾਹਰ ਹੈ ਵੀ ਉਹਨਾਂ ਦੇ ਅਖੀਰਲੇ ਮਹੀਨਿਆਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਵੜੈਚ, ਜਿਹੜੇ ਸਾਡੇ ਬੜੇ ਪਿਆਰੇ ਹਮਦਰਦ ਗੁਰਸਿੱਖ ਵੀਰ ਨੇ, ਔਰ ਉਹਨਾਂ ਨੇ ਉਹਨਾਂ ਨੂੰ ਬਹੁਤ ਜਿਹੜਾ ਖਿਦਮਤ ਵੀ ਕੀਤੀ, ਸਾਥ ਵੀ ਦਿੱਤਾ। ਔਰ ਮੈਨੂੰ ਇਹ ਰਿਗਰੈਟ ਹੀ ਹੈ ਕਿ ਵੀ ਜਿਵੇਂ ਉਹ ਜਿਸ ਹਾਲਤ 'ਚ ਉਹ ਸਨ, ਮੈਂ ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਕਮਿਊਨੀਕੇਟ ਉਸ ਪੀਰੀਅਡ 'ਚ ਕਰ ਸਕਿਆ। ਮੈਨੂੰ ਨਹੀਂ ਸੀ ਪਤਾ ਵੀ ਕਿਵੇਂ ਹੈ ਔਰ ਕੀ ਚੱਲ ਰਿਹਾ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਐਜ਼ ਏ ਟ੍ਰਿਬਿਊਟ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਔਰ ਇਹ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੇ ਖਾਸ ਤੌਰ 'ਤੇ ਕੌਮ ਦੇ ਲਈ ਕੁਝ ਕੀਤਾ ਹੁੰਦਾ ਹੈ, ਔਰ ਮੈਂ ਉਜੜਾਂ ਪੰਥ ਵਸੇ ਮਨ ਚਾਓ ਕਨੇਰਾ, ਇਹ ਭਾਵਨਾ ਸਿਰਫ ਇਹੀ ਨਹੀਂ ਹੁੰਦੀ ਕਿ ਜਿਹੜਾ ਸ਼ਹੀਦ ਹੋ ਜਾਂਦਾ ਉਹਦੇ ਲਈ। ਮੈਂ ਬਹੁਤ ਵਾਰ ਇਹ ਮਹਿਸੂਸ ਕਰਦਾ, ਸ਼ਹੀਦੀ ਤਾਂ ਰੁਤਬਾ ਹੈ, ਉਹ ਤਾਂ ਅਕਾਲ ਪੁਰਖ ਦਿੰਦਾ ਹੈ, ਗੁਰੂ ਦਿੰਦਾ ਹੈ। ਕਈ ਵਾਰ ਕਿਸੇ ਕੌਜ਼ ਲਈ ਜਿਉਣਾ ਉਹ ਤਿਲ ਤਿਲ ਮਰਨਾ ਹੁੰਦਾ ਹੈ, ਕਿਉਂਕਿ ਤੁਸੀਂ ਆਪਣਿਆਂ ਦੇ ਸਾਹਮਣੇ ਜਿਨ੍ਹਾਂ ਦੇ ਨਾਲ ਤੁਸੀਂ ਭਲਾਈ ਕੀਤੀ ਹੁੰਦੀ ਹੈ, ਜਿਨ੍ਹਾਂ ਦੇ ਲਈ ਤੁਸੀਂ ਜਿਹੜਾ ਕਿੰਨਾ ਕੁਛ ਕੀਤਾ ਹੁੰਦਾ, ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਜਿਹੜੇ ਨੇ ਉਹਨਾਂ ਨੇ ਪਿੱਠ ਮੋੜੀ ਹੁੰਦੀ ਹੈ। ਔਰ ਇਹ ਅਕਸਰ ਦੇਖਿਆ ਜਾਂਦਾ ਕਈ ਵਾਰ ਜਦੋਂ ਤੱਕ ਤੁਸੀਂ ਅਖੀਰਲੇ ਪੀਰੀਅਡ ਦੀਆਂ ਮੁਸ਼ਕਲਾਂ 'ਚੋਂ ਲੰਘਦੇ ਹੋ ਤੇ ਤੁਹਾਡੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਵੀ ਜਿਨ੍ਹਾਂ ਦੇ ਨਾਲ ਤੁਸੀਂ ਖਲੋਤੇ ਸੀ, ਜਿਨ੍ਹਾਂ ਦੇ ਨਾਲ ਦੁੱਖ ਦੇ ਵੇੜੇ, ਲੇਕਿਨ ਹਕੀਕਤ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਆਨ ਕੀਤੀ ਹੋਈ ਹੈ ਕਿ ਭਾਈ ਇਸ ਗੱਲ ਦਾ ਆਪਣੇ ਮਨ ਦੇ ਵਿੱਚ ਜਿਹੜਾ ਉਹ ਦ੍ਰਿੜ ਕਰ ਲਓ ਕਿ ਇਹ ਜਿਹੜਾ ਦੁਨੀਆ ਇਸ ਦੇ ਵਿੱਚ ਕੋਈ ਮੀਤ ਨਹੀਂ ਹੈ। ਆਪਨ ਸੁਖ ਸਿਉ ਹੀ ਜਗ ਫਾਦਿਓ, ਕੋ ਕਾਹੂ ਕੋ ਨਾਹੇ। ਮਾਨ ਲਿਓ ਪ੍ਰੀਤਮ ਮਾਨ ਲਿਓ ਮਨ ਮਾਹੇ, ਕਿ ਇਹ ਮੰਨ ਲਓ ਕਿ ਆਪਣੇ ਸੁਖ ਸਿਉ ਹੀ ਜਗ ਫਾਦਿਓ, ਕੋ ਕਾਹੂ ਕੋ ਨਾਹੇ, ਕਿ ਸਾਰੇ ਰਿਸ਼ਤੇ ਜਿਹੜੇ ਨੇ ਉਹ ਸੁਖ ਨਾਲ ਬੱਝੇ ਹੋਏ ਨੇ। ਔਰ ਸੁਖ ਦੇ ਵੇਲੇ ਜਿਹੜੇ ਨੇ ਉਹ ਬੜੇ ਆ ਕੇ ਸੁਖ ਮੇ ਬਹੁਤ ਆਨ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰੇ, ਜਾਬੀ ਹੰਸ ਤਜੀਏ ਕਾਇਆ ਕਉ ਨਾ ਆਵਤ ਨੇਰਾ। ਇਹ ਤਾਂ ਤੁਰ ਜਾਣ ਤੇ ਹੁੰਦਾ ਵੀ ਕਿਸੇ ਨੇ ਕੀ ਕਰਨਾ, ਪਰ ਬਹੁਤ ਵਾਰ ਅਸੀਂ ਦੂਸਰਿਆਂ ਨੂੰ ਕੀ ਕਹਿਣਾ, ਬਹੁਤ ਵਾਰ ਆਪਣੇ ਬੱਚੇ ਬੱਚੀਆਂ ਜਿਨ੍ਹਾਂ ਦੇ ਲਈ ਸਾਰੀ ਉਮਰ ਜਿਹੜਾ ਉਹ ਤੁਗ ਕੇ ਜਾਂ ਆਪਣੇ ਆਪ ਨੂੰ ਜ਼ਲੀਲ ਕਰ ਕਰਕੇ ਜਿਹੜਾ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ ਹੁੰਦੀ ਹੈ, ਜੀ ਇਹਨਾਂ ਨੂੰ ਅਸੀਂ ਇਹ ਬਣਾ ਦੇਣਾ, ਉਹਨਾਂ ਨੂੰ ਅਸੀਂ ਉਹ ਬਣਾ ਦੇਣਾ, ਔਰ ਐਂਡ ਜਿਹੜਾ ਉਸ ਦਾ ਸਾਡੇ ਸਾਹਮਣੇ ਹੈ ਵੀ ਕੀ ਹੁੰਦਾ ਕਿਸ ਤਰ੍ਹਾਂ। ਲੇਕਿਨ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਪਰਿਵਾਰ ਬੱਚੇ ਬੱਚੀਆਂ ਉਹਨਾਂ ਦੀ ਖਿਦਮਤ ਕਰਦੇ ਨੇ, ਔਰ ਇਹ ਫਰਜ਼ ਬਣਦਾ ਮੈਂ ਸਮਝਦਾ। ਹੋਰ ਧਰਮ ਅੱਗੇ ਕਿਸ ਦੇ ਲਈ ਜੰਨਤ ਹੈ, ਕਿਹਦੇ ਲਈ ਹੈਵਨ ਹੈ, ਕੌਣ ਸਵਰਗ ਹੈ, ਕੌਣ ਸੱਚਖੰਡ, ਇਹ ਤਾਂ ਅਕਾਲ ਪੁਰਖ ਜਾਣਦੇ ਨੇ। ਅਸੀਂ ਇਸ ਨਹੀਂ, ਸਾਡੇ ਲਈ ਤਾਂ ਇਹੀ ਦੇਖਣ ਵਾਲਾ ਕਿ ਭਾਈ ਘੱਟੋ ਘੱਟ ਇਸ ਸੈਲਫਿਸ਼ਨੈਸ ਚੋਂ ਨਿਕਲਣਾ ਜ਼ਰੂਰੀ ਹੈ ਕਿ ਜਿੱਥੇ ਅਸੀਂ ਸਿਰਫ ਤੇ ਸਿਰਫ ਆਪਣੇ ਹਿੱਤ ਨਾਲ ਮੀ ਵਟ ਟੂ ਮੀ, ਵਟ ਆਈ ਹੈਵ ਗਾਟਨ, ਵਟ ਆਈ ਵਿਲ ਗੈਟ, ਦੁਨੀਆ ਤਾਂ ਇਹਦੇ ਦੁਆਲੇ ਹੀ ਘੁੰਮਦੀ ਹੈ ਨਾ, ਔਰ ਇਹੀ ਬਹੁਤ ਵਾਰ ਵਰਤਾਰਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਤਿੰਦਰ ਸਿੰਘ ਸੱਭਰਵਾਲ ਇੱਕ ਬਹੁਤ ਚੰਗੀ ਰੂਹ ਔਰ ਕੌਮ ਦਾ ਦਰਦ ਰੱਖਣ ਵਾਲੇ, ਔਰ ਅਸੀਂ ਵੀ ਜਿਹੜਾ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਕ੍ਰਿਮੇਸ਼ਨ ਦੇ ਵੇਲੇ ਵੀ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਐਤਵਾਰ ਦੇ ਦੀਵਾਨ 'ਚ ਵੀ ਹਾਜ਼ਰੀ ਭਰੀਏ। ਸੋ ਜਿਹੜੇ ਵੀ ਸਾਡੇ ਵੀਰ ਭੈਣਾਂ ਇਸ ਈਸਟ ਕੋਸਟ ਦੇ ਨੇ ਉਹਨਾਂ 'ਚ ਜੋ ਵੀ ਕੋਈ ਸ਼ਮੂਲੀਅਤ ਕਰ ਸਕੇ ਤੇ ਅਸੀਂ ਸ਼ੁਕਰਗੁਜ਼ਾਰ ਹੋਵਾਂ। ਅੱਜ ਕੱਲ੍ਹ ਜਸਟਿਨ ਟਰੂਡੋ ਜਿਹੜੇ ਨੇ, ਮੈਂ ਸਮਝਦਾ ਵੀ ਜੇ ਇਹ ਗੂਗਲ ਕਰਕੇ ਦੇਖਿਆ ਜਾਏ ਕਿ ਮੋਸਟ ਟਾਕਡ ਅਬਾਊਟ ਪਰਸਨ ਕੀ ਹੈ, ਇੱਕ ਤਾਂ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਮੁਲਕ 'ਚ ਜਿੰਨੇ ਉਹਨਾਂ ਦੇ ਬਹੁਤ ਸਾਰੇ, ਅੱਜ ਹੀ ਸਾਡੇ ਵੀਰ ਮੇਘਰਾਜ ਸਿੰਘ ਕਹਿਣ ਲੱਗੇ ਜੀ ਤੁਸੀਂ ਇਹ ਫਰੇਜ਼
बड़ा खूबसूरत यूज़ किया, मूँह ਨੂੰ ਕੁੱਤਾ ਬੰਨਿਆ ਹੋਇਆ। ਇੱਕ ਪਾਸੇ ਤਾਂ ਐਂਕਰ ਜਿਹੜੇ ਸਾਰੇ 800 ਦੇ ਕਰੀਬ ਉਹਨਾਂ ਦੇ ਚੈਨਲ ਜਾਂ ਦੂਜੇ ਤੀਜੇ ਨੇ, ਉਹਨਾਂ ਦੀਆਂ ਵੀ ਪੈਂਟਾਂ ਲਿਬੜੀਆਂ ਹੋਈਆਂ ਨੇ, ਪਰ ਮੂੰਹ ਜਿਹੜੇ ਉਹ ਝਾਗੀ ਸੁੱਟ ਰਹੇ ਨੇ। ਤੇ ਦੂਸਰੇ ਪਾਸੇ ਜਿਹੜੇ ਇਸ ਕਿਸਮ ਦੀ ਸੋਸ਼ਲ ਮੀਡੀਆ ਔਰ IT ਸੈੱਲ ਦੇ ਕੀਤੇ ਨੇ, ਉਹਨਾਂ ਨੂੰ ਟਰੂਡੋ 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 ਜਾਪ ਰਾਮ ਭੁੱਲ ਗਿਆ ਹੋਇਆ ਅੱਜ ਕੱਲ੍ਹ, ਉਹ ਟਰੂਡੋ ਟਰੂਡੋ ਜਪ ਰਹੇ ਨੇ। ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਹਿਸਟਰੀ ਸੈਟਰਸ ਦੀ ਗੱਲ ਕਰਦੇ ਤੇ ਉਸ ਦੇ ਵਿੱਚ ਜਸਟਿਨ ਟਰੂਡੋ ਨੇ ਜਿਸ ਬੋਲਡਨੈਸ ਦੇ ਨਾਲ, ਔਰ ਜਿਉਂ-ਜਿਉਂ ਹੁਣ ਇਹ ਸਾਰੀ ਕਹਾਣੀ ਅਨਫੋਲਡ ਹੋ ਰਹੀ ਹੈ, ਇਹ ਗੱਲ ਬਿਲਕੁਲ ਕਲੀਅਰ ਹੈ ਕਿ ਵੀ ਇਹ ਕੋਈ ਜਜ਼ਬਾਤੀ ਜਾਂ ਰਿਵੈਂਜ ਦੇ ਵਿੱਚ ਜਾਂ ਜੀ ਜਿਵੇਂ ਉਹ ਕਹਿ ਰਹੇ ਨੇ ਜੀ, ਕਿਉਂਕਿ ਟਰੂਡੋ ਨੂੰ ਅਸੀਂ ਉਹਦੀ ਔਕਾਤ ਦਿਖਾਈ ਔਰ ਦੂਸਰਾ ਤੇ ਉਹਨੇ ਬਦਲੇ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਜਿਹੜਾ ਇਸ ਕਿਸਮ ਦਾ ਕੀਤਾ। ਔਰ ਇਸ ਕਿਸਮ ਦੇ ਵੀ ਨੇ ਕਿ ਅਸੀਂ ਉਹ ਵੀ ਲੱਗੇ ਹੋਏ ਨੇ ਕਿ ਹਮ ਪਾਕਿਸਤਾਨ ਬਣਾ ਦੇਂਗੇ ਕੈਨੇਡਾ ਬਈ, ਇਹ ਸਮਝਦੇ ਨੇ ਕਿ ਵੀ। ਔਰ ਅੱਜ ਹੀ ਉਹਨਾਂ ਦੇ ਜਿਹੜੇ ਕੋਈ ਥੋੜੇ ਬਹੁਤ ਸਮਝਦਾਰ ਨੇ ਉਹ ਕਹਿੰਦੇ ਕਿਆ ਪਿੱਦੀ ਕਾ ਸ਼ੋਰਬਾ, ਜਿੰਨਾ ਤੁਹਾਡਾ ਮੁਲਕ 1 ਬਿਲੀਅਨ 400 ਮਿਲੀਅਨ ਦਾ, ਉਹਨਾਂ ਦੀ 4 ਕਰੋੜ ਆਬਾਦੀ ਹੈ, $2 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ, ਆਲਮੋਸਟ ਤੁਹਾਡੇ ਬਰਾਬਰ ਪਹੁੰਚ ਜਾਂਦੇ ਨੇ। ਤੁਹਾਡੀਆਂ ਜਿਹੜੀਆਂ ਪੈਨਸ਼ਨ ਸਕੀਮ ਫੰਡ ਹੈ ਕਿੰਨੇ ਹਜ਼ਾਰ ਕਰੋੜ ਦੀ ਕੈਨੇਡਾ ਦੀ ਜਿਹੜੀ ਹੈ ਫੈਡਰਲ ਡਾਇਰੈਕਟ ਇਨਵੈਸਟਮੈਂਟ ਦੇ ਥੱਲੇ ਉਹਨਾਂ ਦੀ ਇਨਵੈਸਟਮੈਂਟ ਹੈ, ਉਹ ਤੁਹਾਡੇ ਡੋਨਰ ਨੇ ਤੁਹਾਨੂੰ। ਔਰ ਜੇ ਟ੍ਰੇਡ 3-4 ਬਿਲੀਅਨ ਦਾ ਦੋਨੋਂ ਪਾਸੇ ਹੈ, ਇੱਕੋ ਇੱਕ ਕੰਟਰੀ ਹੈ ਜਿੱਥੇ ਤੁਹਾਡੀ ਟ੍ਰੇਡ ਸਰਪਲਸ ਹੈ, ਔਰ ਤੁਸੀਂ ਉਹਨਾਂ ਦਾ ਕੀ ਵਿਗਾੜੋਗੇ? ਤੇ ਉਹ ਅਮੰਗ ਦਾ G7 ਵੱਡੀਆਂ 7 ਇਕਨੋਮੀਜ਼ ਦੇ ਵਿੱਚ ਨੇ, ਔਰ ਕੈਨੇਡਾ ਦਾ ਜਿਹੜਾ ਇਸ ਲੈਵਲ ਦਾ ਰੈਪੂਟੇਸ਼ਨ, ਔਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਐਵੇਂ ਜਸਟਿਨ ਟਰੂਡੋ ਦੇ ਖਿਲਾਫ ਕਰੋ। ਜਿਉਂ-ਜਿਉਂ ਇਹ ਸਾਹਮਣੇ ਆਇਆ ਕਿ ਵੀ ਪ੍ਰੈਜ਼ੀਡੈਂਟ ਬਾਈਡਨ ਸਮੇਤ ਦੂਸਰੇ I5 ਜਿਹੜੀਆਂ ਕੰਟਰੀਜ਼ ਨੇ, ਉਹਨਾਂ ਨੇ ਮੋਦੀ ਨੂੰ ਉੱਥੇ ਜਦੋਂ 1-to-1 ਮਿਲੇ, ਬਾਈਡਨ ਨੇ ਵੀ, ਵਾਈਟ ਹਾਊਸ ਨੇ ਕਿਹਾ ਜੀ ਬਾਈਡਨ ਬ੍ਰੌਟ ਦਿਸ ਇਸ਼ੂ ਕਿਲਿੰਗ ਆਫ ਹਰਦੀਪ ਸਿੰਘ ਨਿੱਜਰ। ਸੋ ਮਤਲਬ ਇਹ ਨਹੀਂ ਹੈ। ਔਰ ਜਿਹੜਾ ਇੱਕ ਤਾਂ ਮੀਡੀਆ ਦੇ ਲਈ ਲਫ਼ਜ਼ ਜਿਹੜਾ ਉਹਨਾਂ ਨੇ ਬੰਬ ਬਲਾਸਟ ਜਦੋਂ ਟਰੂਡੋ ਨੇ ਐਡਰੈਸ ਕੀਤਾ 18 ਸਤੰਬਰ ਨੂੰ, ਇਹ ਟਰਮ ਇੰਟਰਨੈਸ਼ਨਲ ਮੀਡੀਆ ਨੇ ਯੂਜ਼ ਕੀਤੀ ਸੀ। ਲੇਕਿਨ ਜਦੋਂ ਹੁਣ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਹੋਰ ਜਿਹੜੀ ਕੱਲ ਜਦੋਂ ਤੱਕ ਅਸੀਂ ਪ੍ਰੋਗਰਾਮ ਖਤਮ ਕੀਤਾ ਤੇ CBC ਦੀ ਸਟੋਰੀ, ਕੈਨੇਡਾ ਹੈਜ਼ ਇੰਡੀਅਨ ਡਿਪਲੋਮੈਟਸ ਕਮਿਊਨੀਕੇਸ਼ਨਸ ਇਨ ਬੰਬਸ਼ੈਲ ਮਰਡਰ ਪ੍ਰੋਬ ਸੋਰਸਿਸ, ਕਿ ਵੀ ਕੈਨੇਡਾ ਨੇ ਕਿਹਾ ਕਿ ਸਾਡੇ ਕੋਲ ਜਿਹੜੀ ਹੈ ਉਹ ਬਿਲਕੁਲ ਇੰਟੈਲੀਜੈਂਸ ਜਿਹੜੀ ਹਿਊਮਨ ਵੀ ਹੈ ਔਰ ਸਿਗਨਲ ਇੰਟੈਲੀਜੈਂਸ ਵੀ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਵੀ ਅੱਜ ਟਰੂਡੋ ਅਗੇਨ ਨਿਊਜ਼ ਦੇ ਵਿੱਚ ਸੀ, ਸਾਰਾ ਇੰਟਰਨੈਸ਼ਨਲ ਜਿਹੜਾ ਫੋਕਸ, ਕਿਉਂਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆਪਣੀ ਫਸਟ ਲੇਡੀ ਦੇ ਨਾਲ ਜਿਹੜੇ ਨੇ ਉਹ ਆਟਵਾ ਕੈਨੇਡਾ ਦੀ ਪਾਰਲੀਮੈਂਟ 'ਚ ਗਏ, ਐਡਰੈਸ ਵੀ ਕੀਤਾ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ, ਇਹ ਉਹਨੇ ਜਿਹੜਾ ਸਪੀਕਰ ਆਫ ਦਾ ਹਾਊਸ ਹੈ ਉਹਨੇ ਕਿਹਾ ਵੀ ਕਦੇ ਵਿੰਸਟਨ ਚਰਚਲ ਜਦੋਂ ਆਏ ਕੈਨੇਡਾ ਔਰ ਉਦੋਂ ਜਿਸ ਕਿਸਮ ਦਾ ਮਾਹੌਲ ਸੀ ਉਵੇਂ ਦਾ ਜਿਹੜਾ ਅੱਜ ਦੇਖਣ ਨੂੰ ਮਿਲਦਾ। ਔਰ ਜ਼ੈਲੈਂਸਕੀ ਨੇ ਵੀ, ਹੁਣ ਤੁਸੀਂ ਦੋਨਾਂ ਦਾ ਮੁਕਾਬਲਾ ਕਰੋ, ਮੇਰੇ ਮਨ 'ਚ ਆ ਰਿਹਾ ਸੀ। ਮੈਂ ਕਿਹਾ ਵੀ ਇੱਕ ਪਾਸੇ ਉਹੀ ਯੂਕਰੇਨ ਜਿਹਨੇ ਇੰਡੀਆ ਨੂੰ ਰਿਪੀਟਡਲੀ ਕਿਹਾ ਕਿ ਵੀ ਤੁਸੀਂ ਐਗਰੈਸਰ ਦੇ ਨਾਲ ਖੜੇ ਹੋ, ਤੁਸੀਂ ਇੱਕ ਪਾਸੇ ਰੌਲਾ ਪਾ ਰਹੇ ਹੋ ਕਿ ਜੀ ਚਾਈਨਾ ਨੂੰ ਤੁਸੀਂ ਕਹਿਣਾ ਕਿ ਜੀ ਉਹ ਸੋਵਰਨਿਟੀ ਤੇ ਦੂਜੇ ਦਾ ਰਿਸਪੈਕਟ ਕਰੇ। ਇਹ ਤਾਂ ਹੁਣ ਕਹਿਣ ਨੂੰ ਤਾਂ ਹੌਸਲਾ ਨਹੀਂ ਹੈ ਵੀ 4000 ਸਕੁਅਰ ਮਾਈਲ ਟੈਰੀਟਰੀ ਸਾਡੀ ਲਈ ਹੋਈ ਹੈ, ਪਰ ਉਹਨਾਂ ਨੇ ਕਿਹਾ ਵੀ ਦੂਸਰੇ ਪਾਸੇ ਜਿਸ ਰਸ਼ੀਆ ਨੇ ਇੱਕ ਸਾਡੀ ਸੋਵਰਨਿਟੀ ਨੂੰ ਵਾਇਲੇਟ ਕੀਤਾ 2017 'ਚ ਕ੍ਰੀਮੀਆ, ਫਿਰ ਉਹਨਾਂ ਦੇ ਈਸਟਰਨ ਪ੍ਰੋਵਿੰਸ ਦੇ ਐਗਰੈਸਰ ਹੈ ਰਸ਼ੀਆ, ਤੁਸੀਂ ਉਹਨੂੰ ਕਹਿਣ ਨੂੰ ਤਿਆਰ ਨਹੀਂ ਹੋ। ਤੇ ਜਿਸ ਕੈਨੇਡਾ ਨੂੰ ਇਹ ਬਚੂੰਗੜਾ ਦੱਸਦੇ ਨੇ ਜਾਂ ਛੋਟਾ ਜਿਹਾ ਮਸਲ ਦੇਂਗੇ, ਪਾਕਿਸਤਾਨ ਬਣਾ ਦੇਂਗੇ, ਉਹ ਕੈਨੇਡਾ ਜਿਹੜਾ ਉਹ ਇਹੀ ਨਹੀਂ ਵੀ ਨਾਲ ਖਲੋਤਾ ਹੈ ਯੂਕਰੇਨ ਦੇ। ਮੈਨੂੰ ਇਹ ਅੰਦਾਜ਼ਾ ਨਹੀਂ ਸੀ ਵੀ ਕਿਸ ਲੈਵਲ ਦੀ ਮਦਦ, ਔਰ ਜਿਵੇਂ ਜ਼ੈਲੈਂਸਕੀ ਨੇ ਕੈਨੇਡਾ ਦਾ ਸ਼ੁਕਰੀਆ ਅਦਾ ਕੀਤਾ, ਔਰ ਜਦੋਂ ਦੋਨੋਂ ਆਪਸ ਦੇ ਵਿੱਚ ਮਿਲੇ ਟਰੂਡੋ ਔਰ ਜ਼ੈਲੈਂਸਕੀ, ਤੇ ਉਹ ਦੇਖਣ ਵਾਲਾ ਸੀ ਕਿ ਵੀ ਜਦੋਂ ਐਡਰੈਸ ਕੀਤਾ ਉਹਨੇ ਜਿੰਨਾ ਐਪਲੌਜ਼, ਫਸਟ ਲੇਡੀ ਵੀ ਉਹਦੀ ਵਾਈਫ ਵੀ ਨਾਲ ਸੀ, ਔਰ ਇਹ ਜਿਹੜਾ ਉਹਨੇ ਥੈਂਕ ਯੂ ਕੀਤਾ ਜ਼ੈਲੈਂਸਕੀ ਨੇ, ਉਹਨੇ ਕਿਹਾ ਜੀ ਅਸੀਂ ਕਦੇ ਕੈਨੇਡਾ ਨੂੰ ਨਹੀਂ ਭੁੱਲਾਂਗੇ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਤੁਹਾਡੀ ਡਿਫੈਂਡਿੰਗ ਫਰੀडम, ਇਹੀ ਲਫ਼ਜ਼ ਨੇ ਉਹਦੇ ਜ਼ੈਲੈਂਸਕੀ ਦੇ, ਕਿ ਜਿਹੜੀ ਤੁਹਾਡੀ ਕਮਿਟਮੈਂਟ ਹੈ
ਕੱਲੀ ਫਰੀडम ਹੁਣ ਕੋਈ ਰਸ਼ੀਆ ਨੇ ਕੈਨੇਡਾ ਤੋਂ ਤਾਂ ਨਹੀਂ ਤਾਵਾ ਬੋਲਿਆ, ਪਰ ਕੈਨੇਡਾ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਭਾਈ ਜਿਹੜਾ ਇਹ ਉਹਨੇ ਸੋਵਰਨਟੀ ਵਾਇਲੇਟ ਕੀਤੀ ਹੈ। ਔਰ ਜਿਵੇਂ ਉਹ ਉੱਥੇ ਫਰੀडम ਨੂੰ ਪ੍ਰੋਟੈਕਟ ਕਰਨ ਲਈ ਜ਼ੈਲੈਂਸਕੀ ਦੇ ਨਾਲ ਕੈਨੇਡਾ ਖਲੋਤਾ ਹੈ ਯੂਕਰੇਨ ਦੇ ਨਾਲ, ਇਵੇਂ ਹੀ ਉਹ ਆਪਣੇ ਸਿਟੀਜ਼ਨ ਜਿਹਦਾ ਤੁਸੀਂ ਮਰਡਰ ਕੀਤਾ ਉਹਦੀ ਸੋਇਲ ਤੇ ਆ ਕੇ ਉਹਨਾਂ ਦੇ ਲਈ ਖਲੋਤਾ ਹੈ। ਫਿਰ ਜਿਹੜਾ ਟਰੂਡੋ ਨੇ ਐਲਾਨ ਕੀਤਾ ਕਿ $650 ਮਿਲੀਅਨ ਕੈਨੇਡੀਅਨ ਜਿਹੜੇ ਨੇ ਉਹ ਯੂਕਰੇਨ ਦੀ ਹੋਰ ਮਦਦ ਕੀਤੀ ਜਾਏਗੀ। ਪਹਿਲਾਂ ਹੀ ਕੈਨੇਡਾ ਕਾਫੀ ਮਨੀ ਪੰਪ ਕਰ ਰਿਹਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ 50 ਆਰਮਰਡ ਵਹੀਕਲ ਹਾਂਜੀ ਟੈਂਕ ਵਰਗੇ ਜਿਹੜੇ ਹੁੰਦੇ ਨੇ ਉਹ ਦੇਾਂਗੇ, ਔਰ F-16 ਜਿਹੜੇ ਜਹਾਜ਼ ਨੇ ਉਹਨਾਂ ਦੇ ਪਾਇਲਟ। ਹੁਣ ਪਹਿਲਾਂ ਤਾਂ ਇਹ ਰੌਲਾ ਸੀ F-16 ਅਮਰੀਕਾ ਦਿੰਦਾ ਨਹੀਂ ਸੀ ਕਿਉਂਕਿ ਇਹਦੇ ਨਾਲ ਲੱਗੇਗਾ ਵੀ ਰਸ਼ੀਆ ਦੇ ਖਿਲਾਫ ਡਾਇਰੈਕਟ ਵਾਰ ਹੈ, ਉਹ ਉਹਨਾਂ ਨੇ ਸਵੀਡਨ ਕਿ ਪਤਾ ਨਹੀਂ ਕਿਹਦੇ ਤੋਂ ਲੈ ਲਏ। ਹੁਣ ਉਹਨਾਂ ਦੇ ਕੋਲ ਪਾਇਲਟ ਨਹੀਂ ਹੈਗੇ ਤੇ ਕੈਨੇਡਾ ਨੇ ਕਿਹਾ ਵੀ ਅਸੀਂ ਤੁਹਾਨੂੰ F-16 ਦੇ ਜਿਹੜੇ ਨੇ ਉਹ ਪਾਇਲਟ ਦਿਆਂਗੇ ਟ੍ਰੇਨਿੰਗ ਦੇ ਲਈ। ਫਿਰ ਉਹਨਾਂ ਦੋਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਸਾਰਾ, ਔਰ ਅੱਜ ਕਿਉਂਕਿ ਇੱਕ ਯੂਕਰੇਨ ਦੇ ਲਈ ਵੀ ਇੱਕ ਮਿਲਟਰੀ ਟਾਰਗੇਟਿੰਗ ਸੀ ਕਿ ਯੂਕਰੇਨ ਦੀ ਇੱਕ ਮਿਸਲ ਨੇ ਜਾ ਕੇ ਰਸ਼ੀਆ ਦੇ ਬਲੈਕ ਸੀ ਨੇਵੀ ਨੂੰ ਹਿੱਟ ਕੀਤਾ ਕ੍ਰੀਮੀਆ ਦੇ ਵਿੱਚ, ਜਿਹੜਾ ਕ੍ਰੀਮੀਆ 2014 ਚ ਉਹਨਾਂ ਨੇ ਐਨੈਕਸ ਕੀਤਾ ਸੀ। ਸੋ ਇਹਨੂੰ ਮਿਲਟਰੀ ਸਕਸੈਸ ਨੂੰ ਵੀ ਉਹ ਸੈਲੀਬ੍ਰੇਟ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਚਾਰੇ ਪਾਸੇ ਅੱਜ ਉਹਨਾਂ ਦੀ ਜ਼ੈਲੈਂਸਕੀ ਔਰ ਟਰੂਡੋ ਦੀ ਮੁਲਾਕਾਤ ਔਰ ਪਾਰਲੀਮੈਂਟ 'ਚ ਜਿਹੜੀ ਰੈੱਡ ਕਾਰਪਟ ਵੈਲਕਮ ਔਰ ਦੂਸਰਾ ਉਹਦਾ ਜ਼ਿਕਰ ਹੋ ਰਿਹਾ। ਹੁਣ ਇੱਕ ਪਾਸੇ ਜਿਹੜਾ ਫਰੀडम ਨੂੰ ਡਿਫੈਂਡ ਕਰ ਰਿਹਾ ਹੈ ਐਟ ਹੋਮ ਵੀ ਇੰਟਰਨੈਸ਼ਨਲ ਲੈਵਲ ਤੇ ਵੀ ਉਸ ਦੀ ਸੈਲੀਬ੍ਰੇਸ਼ਨ ਹੈ। ਔਰ ਉੱਥੇ ਨਵੀਂ ਪਾਰਲੀਮੈਂਟ ਬਿਲਡਿੰਗ, ਮੈਨੂੰ ਕਈ ਵਾਰੀ ਲੱਗਦਾ ਵੀ ਇਸ ਪੀਰੀਅਡ 'ਚ ਇਹਨਾਂ ਨੇ ਉਹ ਵਸਤੂ ਸ਼ਾਸਤਰ ਦੇ ਨਾਲ ਬੜੇ ਚੰਗੇ ਭਲੇ ਘਰ ਵੀ ਲੋਕਾਂ ਦੇ ਢਵਾਤੇ ਕਿ ਜੀ ਤੁਹਾਡੇ ਬੈਡ ਲੱਕ ਹੈ ਤੇ ਤੁਸੀਂ ਜਿਹੜਾ ਉਹ ਇਹਦਾ ਦਰਵਾਜ਼ਾ ਇਧਰ ਨੂੰ ਕੱਢੋ, ਇਹ ਸੂਰਜ ਵੱਲ ਕੱਢੋ, ਇਹ ਚੰਦਰਮਾ ਵੱਲ ਕੱਢੋ। ਤੇ ਕਿਤੇ ਜਾਂ ਤਾਂ ਉਹ ਕਾਲੇ ਪੰਡਤ ਲਿਆਂਦੇ ਸੀ ਅੱਧ ਨੰਗੇ ਸਾਊਥ ਵਾਲੇ, ਜਾਂ ਤਾਂ ਉਹਨਾਂ ਨੇ ਮੰਤਰ ਕੋ ਪੁੱਠੇ ਪੜ੍ਹ ਦਿੱਤੇ, ਤਾਮਿਲ 'ਚ ਹੀ ਪੜ੍ਹਦੇ ਹੋਣੇ ਨੇ, ਸੰਸਕ੍ਰਿਤ ਨਹੀਂ ਪੜ੍ਹੇ ਹੋਣੇ। ਹੁਣ ਹੋਇਆ ਇਹ ਹੈ ਵੀ ਅਜੇ ਤਾਂ 2-3 ਦਿਨ ਪਹਿਲਾਂ ਇਹ ਨਵੀਂ ਪਾਰਲੀਮੈਂਟ 'ਚ ਗਏ ਨੇ ਬਿਲਡਿੰਗ, ਔਰ ਉਹਦੇ 'ਚ ਇੱਕ ਤਾਂ ਜਿਹੜਾ ਉਹ ਗੱਡਾ ਜਿਹਾ ਭੇਜਿਆ ਸੀ ਚੰਦਰਮਾ ਤੇ, ਜਿਹਨੂੰ ਬਹੁਤ ਸੀ ਕਿ ਜੇ ਉਹ 2 ਦਿਨ ਹੋ ਗਏ ਉਹ ਸੌਂ ਗਿਆ ਕਹਿੰਦੇ। ਉਹਦੇ 'ਚ BBC ਦੀ ਵੀ ਇਵਨ ਸਟੋਰੀ ਆਈ ਹੈ, ਚੰਦਰਯਾਨ 3 ਇੰਡੀਅਨ ਸਪੇਸ ਏਜੰਸੀ ਇਸਰੋ ਸੇਜ਼ ਨੋ ਸਿਗਨਲ ਯੈਟ ਫਰਮ ਮੂਨ ਲੈਂਡਰ। ਉਹ ਕਹਿੰਦਾ ਪਤਾ ਨਹੀਂ ਬੈਟਰੀਆਂ ਡੈਡ ਹੋ ਗਈਆਂ ਵੀ। ਉਹ ਹੁਣ ਜਿਹੜਾ ਚੰਦਰਮਾ ਦੇ ਉੱਤੇ ਦਿਨ ਹੁੰਦਾ ਹੈ ਉਹ ਸਾਡੇ 4 ਹਫ਼ਤੇ ਜਿਹੜੇ ਨੇ ਅਰਥ ਦੇ ਉਸ ਦੇ ਲਿਹਾਜ਼ ਨਾਲ ਉਹ ਬਣਦਾ। ਉਹਨਾਂ ਨੇ ਰੱਖਿਆ ਇਸ ਲਈ ਸੀ ਕਿ ਜਦੋਂ ਧੁੱਪ ਚੜੇਗੀ ਤੇ ਚਾਰਜ ਹੋਏਗਾ ਤੇ ਉਹ ਗੱਡਾ ਜਿਹੜਾ ਉਹਨਾਂ ਦਾ ਸੁੱਤਾ ਹੈ ਉਹਨੂੰ ਮੈਂ ਕਿਹਾ ਜੀ ਇੱਕ ਤਾਂ ਇਹ ਮੋਦੀ ਦਾ ਡਾਊਨਫਾਲ ਸ਼ੁਰੂ ਹੋ ਗਿਆ। ਨਵੀਂ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਸੀ, G20 ਦੇ ਅਜੇ ਤਾਂ ਉਹ ਜਿਵੇਂ ਭੈਣ ਨੇ ਕਿਹਾ ਸੀ ਵੀ ਭਾਂਡੇ ਟਿੰਡੇ ਨਹੀਂ ਸੀ ਸਾਂਭੇ, ਤੇ ਇਹ ਸਾਰਾ ਪੁੱਠਾ ਦੌਰ ਹੋ ਗਿਆ। ਔਰ ਇਸ ਸਾਰੇ ਦੇ ਚੱਲਦੇ ਆ ਮੇਰੀ ਨਜ਼ਰਾਂ ਚੋਂ ਇੱਕ ਸਾਡੇ ਵੀਰ ਅਮਨਦੀਪ ਸਿੰਘ ਖਾਲਸਾ, ਉਹਨਾਂ ਨੇ ਇੱਕ ਸੰਸਕ੍ਰਿਤ ਦਾ ਸ਼ਲੋਕ ਤਾਂ ਇਹ ਗੀਤਾ ਦਾ ਹੈ ਪਰ ਉਹਦਾ ਉਹਨਾਂ ਨੇ ਮੋਦੀਕਰਨ ਕੀਤਾ। ਸ਼ਲੋਕ ਤਾਂ ਗੀਤਾ ਦਾ ਇਹ ਹੈ ਕਿ ਵੀ ਯਦਾ ਯਦਾਏ ਧਰਮस्य ਗਲਾਨੀ ਭਵਤੀ ਭਾਰਤ ਤਥਾ ਤਮਾਨੰ ਸਰੰਗ ਜਾਮੇਹਮ, ਇਸ ਕਿਸਮ ਦੇ ਲਫ਼ਜ਼ ਨੇ ਜਿਹਦਾ ਅਰਥ ਹੈ ਉਹ ਅਰਜਨ ਨੂੰ ਕ੍ਰਿਸ਼ਨ ਕਹਿ ਰਹੇ ਨੇ ਕਿ ਵੀ ਜਦੋਂ ਵੀ ਧਰਤੀ ਦੇ ਉੱਤੇ ਕੋਈ ਗਲਾਨੀ ਆਂਦੀ ਹੈ, ਕੋਈ ਆਪਦਾ ਆਂਦੀ ਹੈ, ਕੋਈ ਮੁਸ਼ਕਲ ਆਂਦੀ ਹੈ, ਔਰ ਯਦਾ ਯਦਾਏ ਧਰਮस्य ਗਲਾਨੀ ਭਵਤੀ ਭਾਰਤ ਤਥਾ ਤਮਾਨੰ, ਕਿ ਉਦੋਂ ਜਿਹੜਾ ਕੋਈ ਰੱਬ ਦਾ ਵਿਸ਼ਨੂੰ ਦਾ ਅਵਤਾਰ ਜਿਹੜਾ ਇਸ ਧਰਤੀ ਤੇ ਪੈਦਾ ਹੁੰਦਾ। ਹੁਣ ਇਹਨੂੰ ਉਹਨਾਂ ਨੇ ਉਹਦਾ ਚੰਗੀ ਢੰਗ ਨਾਲ ਮੋਦੀਕਰਨ ਕੀਤਾ। ਉਹਨਾਂ ਨੇ ਕਿਹਾ ਯਦਾ ਯਦਾਏ ਮੋਦਿस्य ਨਸ਼ਟ ਕਰਤੀ ਭਾਰਤ ਹੈ, ਕਿ ਜਦੋਂ ਮੋਦੀ ਵਰਗੇ ਆ ਕੇ ਭਾਰਤ ਦੀ ਤਬਾਹੀ ਕਰਦੇ ਨੇ। ਤਥਾ ਹੀ ਅੰਧ ਭਗਤ ਸੈ ਨਗਨ ਨਾਚਤੇ ਯੁਗੇ ਯੁਗੇ, ਕਿ ਵੀ ਜਿਉਂ ਤਬਾਹੀ ਵਾਲਾ ਮੋਦੀ ਦਾ ਆਂਦਾ ਯਦਾ ਯਦਾਏ ਮੋਦਿस्य ਨਸ਼ਟ ਕਰਤੀ ਹੈ ਭਾਰਤ ਹੈ, ਜਦੋਂ ਮੋਦੀ ਵਰਗੇ ਭਾਰਤ ਨੂੰ ਨਸ਼ਟ ਕਰਦੇ ਨੇ। ਤਥਾ ਹੀ ਅੰਧ ਭਗਤ ਹੈ, ਕਿਉਂਕਿ ਉਹ ਵਿਸਰਗ ਲਾਈ ਜਾਂਦੀ ਹੈ ਸੰਸਕ੍ਰਿਤ ਦੇ ਉਚਾਰਨ ਦੇ ਵਿੱਚ, ਤਾਂ ਉਹਨੂੰ ਦਲਾਵਾਂ ਦੇ ਤੌਰ ਦੇ ਉੱਤੇ ਉਹਨਾਂ ਦੀ ਉਹ ਵਿਸਰਗ ਹੁੰਦੀ ਹੈ, ਸਾਤ ਆਉ ਤੇ ਤਮ ਤਾਉ ਤਾਨ। ਸੋ ਉਸ ਟਰਮ ਦੇ ਵਿੱਚ ਉਹਨੂੰ ਜਦੋਂ ਬੋਲਿਆ ਜਾਂਦਾ ਹੈ ਤੇ ਉਹ ਤੈ ਬਣ ਜਾਂਦਾ ਹੈ ਉਸ ਦੀਆਂ। ਤਥਾਏ ਅੰਧ ਭਗਤ ਸੈ ਨਗਨ ਨਾਚਤੇ ਯੁਗੇ ਯੁਗੇ, ਕਿ ਵੀ ਨੰਗੇ ਹੋ ਕੇ ਨੱਚਦੇ ਨੇ, ਕਿ ਬਿਲਕੁਲ ਬੇਸ਼ਰਮੀ। ਅਸੀਂ ਕਹਿੰਦੇ ਨਾ ਵੀ ਇਹ ਤਾਂ ਜਿਹੜਾ ਉਹ ਨੰਗਾ ਨਾਚ ਹੈ ਬੇਸ਼ਰਮੀ ਹੈ। ਉਹਨਾਂ ਨੇ ਕਿਹਾ ਵੀ ਵਾਕਈ, ਮੈਂ ਕਿਹਾ ਹੁਣ ਇਹ ਕਰਨ ਕੀ,
ਉਹ ਪੁੱਠੀ ਬਿਲਡਿੰਗ ਢਾਓ ਪਾਰਲੀਮੈਂਟ ਦੀ ਜਿਹਦੇ ਤੇ ਕਿੰਨੇ ਹਜ਼ਾਰ ਕਰੋੜ ਲਾਇਆ, ਉਹ ਤੇ ਤੁਹਾਨੂੰ ਸ਼ੁਭ ਨਹੀਂ ਰਹੀ। ਅਸ਼ੁਭ ਘੜੀ ਕਿਹਦੇ ਚ ਮੋਦੀ ਵੜ ਗਿਆ ਜਾਂ ਮੰਤਰ ਪੁੱਠੇ ਪੜ੍ਹਤੇ ਕਿ ਵੀ ਸਾਰੇ ਪਾਸੇ ਤੋਏ ਤੋਏ ਹੋਣ ਲੱਗ ਗਏ। ਅਜੇ ਤਾਂ ਹੁੰਦਾ ਨਾ ਵੀ ਹੌਲੀ 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 ਉੱਥੋਂ ਤੱਕ ਕੋਈ ਪਹੁੰਚਦਾ। ਇਹ ਤਾਂ ਅਜੇ ਕੰਮ ਇਹਨਾਂ ਦਾ ਸ਼ੁਰੂ ਨਹੀਂ ਸੀ। ਇਹਨਾਂ ਤਾਂ G20 ਵੇਚਣਾ ਸੀ, ਇਹਨਾਂ ਨੇ ਉਹ ਆਪਣਾ ਰੇੜਾ ਵੇਚਣਾ ਸੀ, ਰੇੜਾ ਵੀ ਖਲੋ ਗਿਆ। G20 ਦਾ ਵੀ ਪੂਰਾ ਜਿਹੜਾ ਉਹ ਦੂਜੇ ਪਾਸੇ ਚਲਾ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਵੀ ਚੀਨ ਹੁਣ 19th ਏਸ਼ੀਅਨ ਗੇਮਸ ਜਿਹੜੀਆਂ ਨੇ ਉਹ ਚਾਈਨਾ 'ਚ ਹੋ ਰਹੀਆਂ, ਭਾਰਤ ਵੀ ਪਾਰਟਿਸਿਪੇਟ। ਹੁਣ ਜਿਹੜੇ ਅਰੁਣਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੀ, ਚਾਈਨਾ ਨੇ ਕਿਹਾ ਵੀ ਇਹ ਤਾਂ ਸਾਡਾ ਹਿੱਸਾ ਹੈ, ਇਸ ਲਈ ਅਸੀਂ ਉਹਨਾਂ ਦੇ ਇੰਡੀਅਨ ਪਾਸਪੋਰਟ ਨੂੰ ਨਹੀਂ ਮੰਨਦੇ, ਅਸੀਂ ਸੈਪਰੇਟ ਸਲਿੱਪ ਦੇਵਾਂਗੇ। ਔਰ ਉਹਨਾਂ ਨੇ ਨਹੀਂ ਆਉਣ ਦਿੱਤਾ। ਹੁਣ ਨਤੀਜੇ ਦੇ ਤੌਰ ਤੇ ਅਨੁਰਾਗ ਠਾਕਰ ਕੈਂਸਲਸ ਏਸ਼ੀਅਨ ਗੇਮਸ ਵਿਜ਼ਿਟ ਆਫਟਰ ਚਾਈਨਾ ਡਿਨਾਈਜ਼ ਐਂਟਰੀ ਟੂ ਸਪੋਰਟਸ ਪਰਸਨ ਫਰੋਮ ਅਰੁਣਾਚਲ ਪ੍ਰਦੇਸ਼। ਉਹਨੇ ਜਾਣਾ ਸੀ, ਜਿਹੜਾ ਉਹਨਾਂ ਦਾ ਗੇਮਸ ਮਿਨਿਸਟਰ ਹੈ, ਉਹਨੇ ਕੈਂਸਲ ਕੀਤਾ। ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਬਿਆਨ ਵੀ ਦੇਣਾ ਪਿਆ ਕਿ ਜੀ ਅਸੀਂ ਜਿਹੜਾ ਇਹ ਟੋਲਰੇਟ ਨਹੀਂ ਕਰਾਂਗੇ, ਇਹ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਔਰ ਇਨਏਲੀਨੇਬਲ ਪਾਰਟ ਹੈ ਇੰਡੀਆ ਦਾ। ਪਰ ਚਾਈਨਾ ਨੇ ਅਗੇਨ ਇਹੀ ਨਹੀਂ ਵੀ ਪ੍ਰਿਕ ਦਿੱਤਾ, ਇਸ ਵਾਰ ਉਹਨਾਂ ਨੇ ਚੰਗੀ ਤਰ੍ਹਾਂ ਈਵਨ ਉਹਨਾਂ ਨੇ ਕਿਹਾ ਕਿ ਵੀ ਨਾ, ਤੁਹਾਡਾ ਅਰੁਣਾਚਲ ਤੋਂ ਜਿਹੜਾ ਵੀ ਆਏਗਾ ਉਹ ਸੈਪਰੇਟ ਸਲਿੱਪ ਹੈ, ਉਹਨੂੰ ਅਸੀਂ ਉਹ ਇੰਡੀਅਨ ਪਾਸਪੋਰਟ ਨਹੀਂ ਮੰਨਦੇ ਕਿਉਂਕਿ ਅਸੀਂ ਇਹ ਸਾਡਾ ਹਿੱਸਾ ਹੈ। ਸੋ ਇਹਦੇ ਨਾਲ ਕੋਈ 8 ਕਰੋੜ ਦੇ ਕੇ ਯੂਪੀ ਦੇ ਚੀਫ ਮਿਨਿਸਟਰ ਗੁੰਡਾ ਆਦਿੱਤਿਆਨਾਥ ਯੋਗੀ ਨੇ, ਜਿਹਨੂੰ ਮੋਟੋ GP, ਕਿਉਂਕਿ ਇਹ ਕੋਈ ਰੇਸ ਉੱਥੇ ਉਹ ਕਰਵਾ ਰਹੇ ਸੀ ਨੋਇਡਾ ਦੇ ਵਿੱਚ, ਜਿਹੜੀ ਕੋਈ ਇੰਟਰਨੈਸ਼ਨਲ ਇਵੈਂਟ ਹੈ, ਮੋਟੋ GP ਇੰਡੀਆ ਡਿਸਟੋਰਟਡ ਮੈਪ ਬ੍ਰॉडकास्ट ਲਾਈਵ, ਜੰਮੂ ਐਂਡ ਕਸ਼ਮੀਰ ਲਦਾਖ ਮਿਸਿੰਗ within hours of matter being flagged by some social media users, MotoGP posts an apology for the gaffe। ਕਿ ਬਈ ਉਹ ਲਾਈਵ ਚੱਲ ਰਿਹਾ ਸੀ ਉੱਥੋਂ MotoGP ਤੋਂ, ਤੇ ਉਹ ਇੰਟਰਨੈਸ਼ਨਲ ਇਵੈਂਟ ਹੈ, ਉਹ ਬੜਾ ਇਨਵੈਸਟ ਕੀਤਾ, ਦੁਨੀਆ ਭਰ ਤੋਂ ਲੋਕ ਆਏ ਨੇ, ਪਤਾ ਨਹੀਂ ਮੋਟਰਸਾਈਕਲ ਹੀ ਦੌੜਾਉਂਦੇ ਹੋਣੇ ਨੇ, ਕੀ ਕਰਦੇ ਨੇ। ਤੇ ਉਹਦੇ ਜਿਹੜਾ ਸਕਰੀਨ ਤੇ ਇੰਡੀਆ ਦਾ ਮੈਪ ਚੱਲ ਰਿਹਾ ਸੀ, ਉਹਦੇ 'ਚ ਜੰਮੂ ਕਸ਼ਮੀਰ ਔਰ ਲਦਾਖ ਉਹ ਇੰਡੀਆ ਦਾ ਹਿੱਸਾ ਹੀ ਨਹੀਂ ਸੀ। ਸੋ ਉਧਰ ਅਰੁਣਾਚਲ ਲੈ ਲਿਆ ਚੀਨ ਨੇ, ਇਧਰ ਜਿਹੜਾ ਉਹ ਇਹਨਾਂ ਨੇ ਮੋਟੋ GP ਨੇ ਇਹਨੂੰ ਗਾਇਬ ਕਰਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਅਨਦਰ ਬੰਬ ਸ਼ੈਲ ਜਿਹਨੂੰ CBC ਨੇ ਕਿਹਾ, ਉਹ ਇਹੀ ਸੀ ਕਿ ਵੀ ਸਾਡੇ ਕੋਲ ਕੀ ਹੈ ਇੰਟੈਲੀਜੈਂਸ, ਔਰ ਉਹਦੀ ਖਬਰ ਦਾ ਮੈਂ ਹੈਡਲਾਈਨ ਆਲਰੇਡੀ ਪੜ੍ਹ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇੰਡੀਅਨ ਅਫੀਸ਼ੀਅਲ ਕਹਿ ਰਹੇ ਸੀ ਕਿ ਜੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ, ਇਹ ਬਿਲਕੁਲ ਝੂਠ ਬੋਲਦੇ ਨੇ। ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਹੈ ਔਰ ਇਹ ਸਾਨੂੰ ਇਕੱਲਾ ਸਾਡੀ ਆਪਣੀ ਇੰਟੈਲੀਜੈਂਸ ਏਜੰਸੀ ਨੇ ਨਹੀਂ ਕਲੈਕਟ ਕੀਤੀ, 5i ਦੇ ਸਾਡੇ ਮੈਂਬਰ ਕੰਟਰੀ ਨੇ ਵੀ ਸਾਨੂੰ ਇਹ ਫਾਰਵਰਡ ਕੀਤੀ ਹੈ। ਫਿਰ ਜਿਵੇਂ ਮੈਂ ਕਿਹਾ, ਉਹਨਾਂ ਨੇ ਕਿਹਾ ਜੀ ਸਾਡੀ ਸਿਕਿਉਰਿਟੀ ਐਡਵਾਈਜ਼ਰ ਜੂਡੀ ਥਾਮਸ ਅਗਸਤ ਦੇ ਵਿੱਚ 4 ਦਿਨ ਭਾਰਤ ਰਹੀ, ਉਹਨਾਂ ਨੂੰ ਅੰਦਰ ਵਾੜ ਕੇ ਸਾਰੇ ਅਫੀਸ਼ੀਅਲਸ ਨੂੰ ਹਾਇਰ ਲੈਵਲਸ ਦੇ ਜਿਹੜੇ ਨੇ ਉਹ ਦਿਖਾਈ ਗਈ। ਕਿਸੇ ਨੇ ਵੀ ਇਸ ਦੇ ਉੱਤੇ ਨਾ ਨਹੀਂ ਕੀਤੀ ਜਾਂ ਇਤਰਾਜ਼ ਨਹੀਂ ਕੀਤਾ ਜਾਂ ਇਹ ਨਹੀਂ ਕਿਹਾ ਕਿ ਜੀ ਇਹ ਅਸੀਂ ਨਹੀਂ ਕੀਤਾ। ਔਰ ਇਹੀ ਗੱਲ ਉਹਨਾਂ ਨੇ ਹੁਣ ਜਦੋਂ ਕੱਲ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਸੈਸ਼ਨ ਲਈ ਜਸਟਿਨ ਟਰੂਡੋ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਇਟ ਵਾਸ ਡਨ ਵਿਦ ਦ ਅਟਮੋਸਟ ਸੀਰੀਅਸਨੈਸ, ਅਸੀਂ ਐਵੇਂ ਹਲਕਾ ਫੁਲਕੇ ਅੰਦਾਜ਼ ਗੱਲ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਗਵਰਨਮੈਂਟ ਅਜੇ ਅਸੀਂ ਐਵੀਡੈਂਸ ਜਦੋਂ ਕਿਉਂਕਿ ਟ੍ਰਾਇਲ ਚੱਲਣਾ ਹੈ ਉਹਦੇ ਸਾਹਮਣੇ ਰੱਖਾਂਗੇ, ਪਰ ਸਾਡੇ ਕੋਲ ਹਿਊਮਨ ਐਂਡ ਸਿਗਨਲ ਇੰਟੈਲੀਜੈਂਸ ਪੂਰੀ ਹੈ। ਔਰ ਇਹ ਜਿਹੜੀ ਹੈ ਇਸ ਦੇ ਹੁਣ ਜਿਹੜਾ ਪਾਰਟ ਹੈ, ਅਸੀਂ ਕੱਲ ਇੰਡੀਆ ਦਾ ਕਿਹਾ ਸੀ ਜੀ, ਉਹਨਾਂ ਨੇ ਵੀਜ਼ਾ ਪ੍ਰੋਸੈਸਿੰਗ ਜਿਹੜੀ ਹੈ ਉਹ ਰੋਕ ਦਿੱਤੀ ਹੈ। ਜਿਨ੍ਹਾਂ ਨੇ ਜਨਵਰੀ ਦੇ ਵਿੱਚ ਆਉਣਾ ਸੀ ਸਟੂਡੈਂਟਸ ਨੇ ਜਨਵਰੀ ਸੈਸ਼ਨ ਲਈ, ਉਹਨਾਂ ਨੂੰ ਵੀ ਇੰਡੀਆ ਨੇ ਮਨਾ ਕਰ ਦਿੱਤਾ ਕਿ ਨਹੀਂ ਅਜੇ ਅਪਲਾਈ ਨਾ ਕਰੋ। ਫਿਰ ਕੱਲਾ ਇਹੀ ਨਹੀਂ ਵੀ ਕੈਨੇਡੀਅਨ ਸਿਟੀਜ਼ਨ ਜਿਹੜੇ ਕੈਨੇਡਾ ਚੋਂ ਨੇ ਉਹਨਾਂ ਨੂੰ ਵੀਜ਼ਾ ਨਹੀਂ ਹੋਏਗਾ, ਜੇ ਉਹ ਕਿਸੇ ਦੁਨੀਆ ਦੀ ਥਾਂ ਤੇ ਰਹਿੰਦੇ ਵੀ ਨੇ ਤੇ ਉਹ ਜੇ ਜਾਣਗੇ ਇੰਡੀਅਨ ਐਮਬੈਸੀ ਜਾਂ ਦੂਜੇ ਤੇ ਉਹ ਗਲੋਬਲੀ ਇਸ ਵੀਜ਼ਾ ਬੈਨ ਨੂੰ ਉਹਨਾਂ ਨੇ ਲਾਗੂ ਕੀਤਾ। ਔਰ ਇਹ ਜਦੋਂ ਈਵਨ ਇਸ ਇੰਟੈਲੀਜੈਂਸ ਬਾਰੇ ਉਹਨਾਂ ਦੀ ਡਿਪਟੀ ਫੋਰਨ ਮਿਨਿਸਟਰ ਕੈਨੇਡਾ ਦੀ ਨੂੰ ਵੀ ਕ੍ਰਿਸਟੀਲੀਆ ਫਰੀਲੈਂਡ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਉਂਕਿ ਇਨਵੈਸਟੀਗੇਸ਼ਨ ਬਾਰੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ, ਪਰ ਉਹਨਾਂ ਨੇ ਕਿਹਾ ਦਾ ਪਾਰਟਨਰਸ਼ਿਪ ਰੈਸਟ ਵੈਰੀ ਮਚ ਔਨ ਦੋਜ਼ ਇੰਟੈਲੀਜੈਂਸ ਕਨਵਰਸੇਸ਼ਨਸ ਬੀਇੰਗ ਹੈਲਡ ਇਨ ਕੌਨਫੀਡੈਂਸ, ਕਿ ਜਿਹੜੀਆਂ ਕਨਵਰਸੇਸ਼ਨਸ ਦੇ ਕੌਨਫੀਡੈਂਸ ਕਰ ਰਹੇ ਸੀ ਉਹਦੇ ਸਾਡੇ ਕੋਲ ਪੂਰੇ ਸਬੂਤ ਨੇ। ਔਰ ਇਹ ਇਸੇ ਤਰ੍ਹਾਂ ਬ੍ਰਿਟਨ ਦੇ ਫੋਰਨ ਸੈਕਟਰੀ ਜੇਮਸ ਕਲੈਵਰਲੀ ਨੇ ਵੀ ਇਹ ਕਿਹਾ, ਉਹਨੇ ਕਿਹਾ ਕਿ ਵੀ ਬੈਕ ਕੈਨੇਡੀਅਨ ਇਨਵੈਸਟੀਗੇਸ਼ਨ ਟੂ ਡਿਟਰਮਿਨ whether India was involved in the killing of a Sikh leader
in case that sent ties between Ottawa and New Delhi nosediving cleverly, who is in New York to attend the United Nations General Assembly, if Britain ਦੀ ਗੱਲ ਹੈ, tells AFP, agency French press, he met with Canadian Prime Minister Justin Trudeau on Monday and discussed the case. I think it is incredibly important that we allow the Canadian authorities to conduct their investigation. ਇਹ ਬ੍ਰਿਟਨ ਕਹਿ ਰਿਹਾ ਜਿਹੜਾ ਰਿਸ਼ੀ ਸੂਨਕ ਜਾ ਕੇ ਕਿ ਮੈਂ ਸਰਟੀਫਾਈਡ ਜਵਾਈ ਆ ਇੰਡੀਆ ਦਾ ਔਰ ਮੈਂ ਹਿੰਦੂ ਆ ਪ੍ਰਾਊਡ, ਹੁਣ ਬਣ ਲਓ ਹਿੰਦੂ, ਬਣ ਲਿਆ ਜਵਾਈ ਉਹਦਾ ਮੋਦੀ ਦਾ। ਔਰ ਇਹ ਜਿਹੜਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਉਹਨਾਂ ਦੀ ਡਿਪਟੀ ਫੋਰਨ ਮਿਨਿਸਟਰ ਨੂੰ ਕਿ ਵੀ ਇਹ ਵੀਜ਼ਾ ਪ੍ਰੋਸੈਸਿੰਗ ਜਿਹੜੀ ਰੋਕ ਦਿੱਤੀ ਇੰਡੀਆ ਵਿਜ਼ਿਟਰਸ ਦੀ, ਇਹਦੇ ਤੇ ਕੀ ਹੈ? ਉਹਨਾਂ ਨੇ ਕਿਹਾ ਜੀ ਵੀ ਡੋਂਟ ਕੇਅਰ, ਵੀ ਆਰ ਨਾਓ ਪ੍ਰੈਜ਼ੈਂਟਲੀ ਫੋਕਸਡ ਔਨ ਬ੍ਰਿੰਗਿੰਗ ਦਾ ਕਿਲਰਸ ਟੂ ਜਸਟਿਸ। ਇਸ ਵੇਲੇ ਸਾਡਾ ਫੋਕਸ ਇਹ ਹੈ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਜਾਏ। ਦਿਸ ਇਜ਼ ਨਾਟ ਅਬਾਊਟ ਜੀਓ ਪੋਲਿਟਿਕਸ, ਦਿਸ ਇਜ਼ ਅਬਾਊਟ ਕੈਨੇਡਾ, ਦ ਸੇਫਟੀ ਆਫ ਕੈਨੇਡੀਅਨਸ ਇਨ ਕੈਨੇਡਾ, ਦਿਸ ਇਜ਼ ਅਬਾਊਟ ਦ ਰੂਲ ਆਫ ਦ ਲਾਅ, ਸ਼ੀ ਸੈਡ। ਉਹਨੇ ਕਿਹਾ ਜੀ ਇਹ ਕੋਈ ਜੀਓ ਪੋਲਿਟਿਕਸ ਕੀ ਹੈ ਕੀ ਨਹੀਂ, ਡੋਂਟ ਗਿਵ ਅ ਡੈਮ। ਇਸ ਵੇਲੇ ਸਾਡੇ ਲਈ ਇਹ ਹੈ ਕਿ ਬਈ ਇਹ ਜਿਹੜਾ ਔਰ ਅਮਰੀਕਾ ਜਿਹਨੂੰ ਇਹ ਕਹਿੰਦਾ ਸੀ ਜੇ ਮੋਦੀ ਨੇ ਉਹਦੀ ਘਰ ਵਾਲੇ ਬਾਈਡਨ ਤੇ ਨੂੰ ਪਤਾ ਨਹੀਂ ਕਿੰਨਾ ਹੀਰੇ ਦੇ ਦਿੱਤੇ ਕੀ ਦੇ ਦਿੱਤੇ, ਉਹ ਮੁੜ ਕੇ ਬਾਅਦ ਚ ਨਿਕਲੇਗਾ ਕੀ ਨਿਕਲਿਆ। ਹੁਣ ਇਹਨਾਂ ਦਾ ਨਿਊ ਜਰਸੀ ਤੋਂ ਸੈਨੇਟਰ ਹੈ ਮੈਨਨਡੀਜ਼, ਅੱਜ ਉਹਦੀ ਇੰਡਕਸ਼ਨ ਹੋਈ, ਇੰਡਾਇਕਟ ਕੀਤਾ ਉਹਨੂੰ ਔਰ ਉਹਦੀ ਘਰ ਵਾਲੀ ਨੂੰ ਵੀ। ਇਜਿਪਟ ਤੋਂ ਪਤਾ ਨਹੀਂ ਕਿੰਨਾ ਸੋਨਾ ਤੇ ਕੀ ਲੈਂਦਾ ਰਿਹਾ ਤੇ 2-3 ਬੰਦੇ ਵਿੱਚ ਵੜੇ ਸੀ ਉਹਨਾਂ ਦੇ ਤੇ ਪ੍ਰੋ ਇਜਿਪਟ ਪਾਲਿਸੀਜ਼ ਕਰ ਰਿਹਾ ਸੀ ਔਰ ਕਿੰਨੀ ਦੇਰ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ, ਪਤਾ ਨਹੀਂ ਕਿੰਨਾ ਸੋਨਾ। ਤੇ ਉਹਨਾਂ ਨੇ ਜਦੋਂ ਹੁਣ ਸੈਨੇਟਰ ਹੈ ਔਰ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਡੈਮੋਕ੍ਰੈਟ ਹੈ, ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਚੇਅਰਮੈਨ। ਸੋ ਅਮਰੀਕਾ 'ਚ ਇੱਕ ਗੱਲ ਤਾਂ ਹੈ, ਅਮਰੀਕਾ ਕੈਨੇਡਾ ਜਾਂ ਯੂਰਪੀਅਨ ਕੰਟਰੀ 'ਚ ਵੀ, ਕਿ ਜਦੋਂ ਤੁਸੀਂ ਕਾਨੂੰਨ ਦੇ ਉਸ ਫੰਦੇ 'ਚ ਆ ਗਏ ਫਿਰ ਕੋਈ ਪ੍ਰੋਟੈਕਸ਼ਨ ਨਹੀਂ ਹੈ। ਔਰ ਉਹ ਜਿਹੜਾ ਉਹਦੇ ਲਈ ਇੰਨੇ ਚਾਰਜ ਨੇ, ਉਹਨਾਂ ਨੇ ਉਹਦੇ ਘਰ ਰੇਡ ਕੀਤਾ, ਕਿੰਨੇ ਲੱਖ ਡਾਲਰ ਸਰਾਣਿਆਂ 'ਚ ਤੁੰਨਿਆ ਹੋਇਆ, ਕਿਹਦੇ 'ਚ ਸੋਨੇ ਦੀਆਂ ਬਾਰਸ। ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਮੈਨ ਅਮਰੀਕਾ ਦਾ ਮੈਨਨਡੀਜ਼। ਔਰ ਇਹੀ ਕੰਮ ਜਿਹੜਾ ਹੈ ਉਹ ਹੁਣ ਇਹਦੇ ਮੋਦੀ ਦੇ ਮਾਮਲੇ 'ਚ ਉਹਨੂੰ ਲੱਗ ਰਿਹਾ ਨਾ ਜੀ ਬਹੁਤ ਸਟ੍ਰੈਟੇਜਿਕ ਪਾਰਟਨਰ ਚਾਈਨਾ ਦੇ ਅਗੇਂਸਟ ਬੁਲਵਾ। ਉਹਨਾਂ ਨੇ ਕਿਹਾ ਨੋ ਐਗਜ਼ੈਂਪਸ਼ਨ ਫॉर ਅਲਾਈਜ਼ ਔਨ ਐਕਸ਼ਨਸ ਲਾਈਕ ਦਿਸ। ਇਹ ਗੱਲ ਕੌਣ ਕਹਿ ਰਿਹਾ? ਇਹ ਅਮਰੀਕਾ ਦਾ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਜੇਕ ਸਲੀਵਾਨ, US ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨੇ ਬੜੀ ਕਲੀਅਰਲੀ ਇਹ ਕਿਹਾ ਕਿ ਵੀ ਇਹ ਜਿਹੜਾ ਮਾਮਲਾ ਹੈ ਇਟ ਇਜ਼ ਸਮਥਿੰਗ ਵੀ ਟੇਕ ਸੀਰੀਅਸਲੀ, ਇਟ ਇਜ਼ ਸਮਥਿੰਗ ਵੀ ਵਿਲ ਕੀਪ ਵਰਕਿੰਗ ਔਨ ਐਂਡ ਵੀ ਵਿਲ ਡੂ ਦੈਟ ਰਿਗਾਰਡਲੈਸ ਆਫ ਦਾ ਕੰਟਰੀ। ਕੌਣ ਹੈ ਕੀ ਨਹੀਂ ਹੈ, ਜੇ ਤੁਸੀਂ ਇਹ ਕੰਮ ਕੀਤਾ ਕਿ ਤੁਸੀਂ ਮੁਲਕ 'ਚ ਆ ਕੇ ਕਿਸੇ ਦੇ ਸ਼ਹਿਰੀ ਨੂੰ ਮਾਰਿਆ, ਸਾਨੂੰ ਕੋਈ ਪਰਵਾਹ ਨਹੀਂ ਹੈ ਕੌਣ ਮੁਲਕ ਕੀ ਹੈ ਤੇ ਕੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ there is not some special exemption you get for actions like this, regardless of the country we will stand up and defend our basic principles। ਕਿ ਕੋਈ ਐਗਜ਼ੈਂਪਸ਼ਨ ਨਹੀਂ ਹੈਗੀ ਕਿ ਵੀ ਤੁਸੀਂ ਇਸ ਕਿਸਮ ਦਾ ਕੰਮ ਕਰੋ, ਇਹ ਸਾਡੇ ਮੁੱਢਲੇ ਪ੍ਰਿੰਸੀਪਲ ਨੇ। ਔਰ ਉਹਨਾਂ ਨੇ ਕਿਹਾ ਵੀ ਮੈਂ ਕੁਝ ਪ੍ਰੈਸ ਦੇ ਵਿੱਚ ਦੇਖਿਆ ਜਿਨ੍ਹਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੀ ਅਮਰੀਕਾ ਕੈਨੇਡਾ ਦੀ ਉਵੇਂ ਨਹੀਂ ਸਪੋਰਟ ਕਰ ਰਿਹਾ ਇਸ ਮਰਡਰ ਕੇਸ। ਉਹਨੇ ਕਿਹਾ ਬਿਲਕੁਲ ਆਈ ਹੈਵ ਸੀਨ ਇਨ ਦਾ ਪ੍ਰੈਸ some efforts to try to drive a wedge between US and Canada on this issue. I firmly reject that there is a wedge between US and Canada। ਉਹਨੇ ਕਿਹਾ ਜੀ ਕੋਈ ਸਾਡੇ ਨਹੀਂ ਹੈ ਔਰ ਉਹਨੇ ਬਿਲਕੁਲ ਕਲੀਅਰਲੀ ਇਹ ਜਿਹੜਾ ਜੇਕ ਸਲੀਵਾਨ ਉਹਨੇ ਇਸ ਦੇ ਉੱਤੇ ਕਿਹਾ, ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਉਹਦੇ ਲਈ ਤੁਹਾਨੂੰ ਆਨਸਰੇਬਲ ਹੋਣਾ ਪਏਗਾ ਜੋ ਵੀ ਤੁਸੀਂ ਕੰਮ ਕੀਤਾ। ਔਰ ਜਿਹੜਾ ਈਵਨ ਕੈਨੇਡਾ ਦਾ ਐਂਬੈਸਡਰ ਹੈ UN ਦੇ ਵਿੱਚ ਬੌਬ ਰॉय, ਉਹਨੇ ਕਿਹਾ ਕਿ ਭਾਈ ਇਹ ਜਿਹੜਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਅਸੀਂ the murder of a Canadian on Canadian soil is an affront to both the victim and Canada's national sovereignty, its territory and a common international understanding of boundaries। so ਇਹ ਰੁਕਣ ਵਾਲੀ ਨਹੀਂ ਹੈ ਗੱਲ। ਜਿਸ ਲੈਵਲ ਦੇ ਉੱਤੇ ਇਹ ਗੱਲ ਚਲੀ ਗਈ ਹੈ ਇਹ ਤਾਂ ਹੁਣ ਦੇਖਣਾ ਇਹ ਹੋਏਗਾ ਕਿ ਭਾਈ ਸਾਰੇ ਚੋਂ ਸਿੱਖੀ ਦਾ ਖਾਲਿਸਤਾਨ ਦਾ ਕੇਸ ਤਾਂ ਹਾਈਲਾਈਟ ਹੋਇਆ ਹੀ ਹੋਇਆ, ਲੇਕਿਨ ਇਸ ਗੱਲ ਨੇ ਇਹ ਵੀ ਦੱਸਿਆ ਕਿ ਰੂਲ ਆਫ ਲਾਅ
ਕਿਹਨੂੰ ਕਹਿੰਦੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਗਿਰਦਾਨੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹੁਣ ਜਦੋਂ ਕਿ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਭਾਰਤ ਨੂੰ ਟ੍ਰਾਂਸਨੈਸ਼ਨਲ ਦਹਿਸ਼ਤਗਰਦੀ ਦੀ ਜਦ ਵਿੱਚ ਲੈ ਆਇਆ ਹੈ, ਤਾਂ ਇਹ ਜ਼ਰੂਰੀ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਹ ਦੇ ਸਪਾਈ ਮਾਸਟਰ ਅਜੀਤ ਡੋਵਲ ਅਤੇ NIA ਦੇ ਮੁਖੀ ਦਿਨਕਰ ਗੁਪਤਾ ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਕੇਸ ਮੁਕੱਦਮਾ ਉਹ ਚਲਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤਰ੍ਹਾਂ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਹਰਦੀਪ ਸਿੰਘ ਨਿੱਜਰ ਦਾ ਕੇਸ ਜਿੱਥੇ ਇੰਟਰਨੈਸ਼ਨਲੀ ਇਸ ਦੇ ਉੱਤੇ ਹੁਣ ਪਹਿਲੇ ਫੇਜ਼ ਦੀ ਜਿਹੜੀ ਡਿਬੇਟ ਹੈ ਉਹ ਤਾਂ ਓਵਰ ਹੋ ਗਈ, ਕਿਉਂਕਿ ਪਹਿਲਾਂ ਤਾਂ ਇਹੀ ਸੀ ਕਿ ਜੀ ਇਹ ਇੱਕ ਪੋਲੀਟੀਕਲ ਰਿਵੈਂਜ ਔਰ ਬਦਸਲੂਕੀ ਹੋਈ ਔਰ ਉਹਨੂੰ ਜਸਟੀਫਾਈ ਕਰਨ ਦੇ ਲਈ ਉਹਨਾਂ ਨੇ ਕੀਤਾ। ਹੁਣ ਇਹ ਗੱਲ ਬੜੀ ਕਲੀਅਰ ਹੋ ਗਈ ਕਿ ਫਰਮਲੀ ਰੂਟਡ ਹੈ। ਇਸ ਦੇ ਨਾਲ ਪੰਜੋਂ ਹੀ ਜਿਹੜੀਆਂ 5I ਕੰਟਰੀਜ਼ ਨੇ, ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਇਹ ਨਾਲ ਖੜੀਆਂ ਨੇ। ਔਰ ਜਿਹੜਾ ਕੱਲ ਉਹਨਾਂ ਨੇ ਅਨਦਰ ਬੰਬ ਸ਼ੈਲ ਉਸ ਜ਼ਬਾਨ ਦੇ ਵਿੱਚ ਛੱਡਿਆ ਕਿ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਜਿਹੜੀ ਇਨਫੋਰਮੇਸ਼ਨ ਜਿਹੜੀ ਉਹਨਾਂ ਦੇ ਹਾਇਰ ਅਪਸ ਜ਼ਾਹਰ ਹੈ, ਡਿਪਲੋਮੈਟਸ ਇਕੱਲੇ ਪੋਲੀਟੀਕਲ ਵਾਲੇ ਡਿਪਲੋਮੈਟ ਹੀ ਨਹੀਂ, ਉਹਨਾਂ ਦੇ ਜਿਹੜੇ ਉੱਥੇ ਸਟੇਸ਼ਨ ਹੈਡ ਜਿਹਨੂੰ ਕੱਢਿਆ ਪਵਨ ਕੁਮਾਰ ਨੂੰ ਜਾਂ ਦੂਜੇ, ਇਹਨਾਂ ਸਾਰਿਆਂ ਦੀਆਂ ਕਨਵਰਸੇਸ਼ਨਸ ਨੇ ਔਰ ਸਿਗਨਲ ਦੇ ਰਾਹੀਂ ਵੀ ਉਹਨਾਂ ਨੇ ਕੀ ਸਬੂਤ ਉਹਨਾਂ ਦੇ ਕੋਲ ਨੇ। ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਇਹ ਜਿਹੜੇ ਨੇ 5I ਕੰਟਰੀਜ਼ ਦੇ ਨਾਲ ਸ਼ੇਅਰ ਕੀਤੇ ਸੀ। ਔਰ ਬਾਈਡਨ, ਟਰੂਡੋ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਨੇ ਈਵਨ G20 ਦੇ ਵੇਲੇ ਮੋਦੀ ਦੇ ਨਾਲ, ਕਿਉਂਕਿ ਬਾਈਲੈਟਰਲ 1-to-1 ਹੋਈਆਂ, ਜਸਟਿਨ ਟਰੂਡੋ ਨੂੰ ਤਾਂ ਈਵਨ 1-to-1 ਵੀ ਨਹੀਂ ਸੀ ਦਿੱਤੀ, ਐਵੇਂ ਤੁਰੇ ਜਾਂਦੇ 3.5-4 ਮਿੰਟ, ਉਹ ਵੀ ਉਹਦੇ ਤੋਂ ਹੱਥ ਛੜਾ। ਪਰ ਉਹਨੇ ਉਹਦੇ ਕੰਨ 'ਚ ਇਹੀ ਗੱਲ ਕਹੀ ਕਿ ਵੀ ਹੁਣ ਤੁਹਾਨੂੰ ਮਿਲਾਂਗੇ ਅਸੀਂ ਕੈਨੇਡਾ ਦੀ ਧਰਤੀ ਤੇ ਜਿੱਥੇ ਤੁਸੀਂ ਸਾਡਾ ਬੰਦਾ ਮਾਰਿਆ। ਅੱਛਾ। ਸੋ ਜ਼ਾਹਿਰ ਹੈ ਵੀ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਇਸ ਦੇ ਉੱਤੇ ਈਵਨ ਜਦੋਂ ਅੱਜ ਅਸੀਂ ਉਹਨਾਂ ਦੇ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਔਰ ਦੂਸਰਿਆਂ ਦਾ ਵੀ ਦੇਖਿਆ, ਉਹਨਾਂ ਨੇ ਕਿਹਾ ਜੀ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਹੈ। ਨੋ ਮੈਟਰ ਕਿੰਨਾ ਵੱਡਾ ਕੌਣ ਮੁਲਕ ਹੈ, ਡਜ਼ਨਟ ਮੈਟਰ, ਵੀ ਸਟੈਂਡ ਬਾਈ ਆਵਰ ਰੂਲ ਆਫ ਦਾ ਲਾਅ, ਸੋਸਾਇਟੀ ਔਰ ਆਪਣੀਆਂ ਵੈਲਿਊ। ਅੱਛਾ। ਹੁਣ ਜਦੋਂ ਇਹ ਇਸ ਪਾਸੇ ਵੱਲ ਗੱਲ ਤੁਰੀ ਪਈ ਹੈ, ਹਾਲਾਂ ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਜਿਹੜੀ ਹੈ ਉਹ ਉਡੀਕ ਹੈ, ਕਿਉਂਕਿ ਆਲਰੇਡੀ ਜਿਹੜਾ ਪਾਰਟ ਉਹਨਾਂ ਨੇ ਆਪਣੇ ਲੈਵਲ ਤੇ ਗਵਰਨਮੈਂਟ ਨੇ, ਕਿਉਂਕਿ ਜਦੋਂ ਤੁਸੀਂ ਇਨਵੈਸਟੀਗੇਟਿਵ ਕਮਿਸ਼ਨ ਬਣਾਉਂਦੇ ਹੋ ਫਿਰ ਉਹਨਾਂ ਦੇ ਅੱਗੇ ਜਿਹੜੀ ਹੈ ਉਹ ਸਾਰੀ ਐਵੀਡੈਂਸ ਰੱਖੀ ਜਾਏਗੀ। ਉਹ ਕਲੋਜ਼ ਡੋਰ ਹੁੰਦਾ ਹੈ, ਬਾਅਦ ਦੇ ਵਿੱਚ ਪਤਾ ਨਹੀਂ ਪਬਲਿਕ ਰੈਕਰਡਸ ਹੁੰਦੀ ਹੈ ਜਾਂ ਨਹੀਂ ਹੁੰਦੀ। ਹਰ ਮੁਲਕ ਦਾ ਆਪਣਾ, ਕੈਨੇਡਾ 'ਚ ਕਾਫੀ ਟਰਾਂਸਪੇਰੈਂਸੀ ਹੈ ਇਸ ਮਾਮਲੇ 'ਚ, ਪਰ ਇਸ ਵੇਲੇ ਤੱਕ ਇਹ ਜਿਹੜਾ ਕੁਆਇਟ ਜਿਹੜਾ ਉਹ ਖੁਫੀਆ ਮੈਟਰ ਨਹੀਂ ਰਹੀ, ਕਿਉਂਕਿ ਐਡਰੈਸ ਹੀ ਪਾਰਲੀਮੈਂਟ 'ਚ ਕੀਤਾ ਔਰ ਅੱਜ ਹੀ ਉਹਨਾਂ ਦੇ ਜਿਹੜੇ ਡਿਫੈਂਸ ਮਿਨਿਸਟਰ ਹੈ ਹਰਜੀਤ ਸਿੰਘ ਸੱਜਣ,
ਉਹਨਾਂ ਨੇ ਕਿਹਾ ਜੀ ਵੀ ਅਸੀਂ ਪਾਰਲੀਮੈਂਟ 'ਚ ਵੀ ਜਸਟਿਨ ਟਰੂਡੋ ਨੂੰ ਇਸ ਲਈ ਆ ਕੇ ਕਹਿਣਾ ਪਿਆ ਕਿਉਂਕਿ ਆਲਰੇਡੀ ਇਹ ਖਬਰ ਦੀ ਜਿਹੜੀ ਹੈ ਭਿਣਕ ਮੀਡੀਆ ਦੇ ਵਿੱਚ ਚਲੀ ਗਈ ਸੀ ਔਰ ਇਸ ਤੋਂ ਪਹਿਲਾਂ ਕਿ ਕੋਈ ਡਿਸਟੋਰਟਡ ਵਰਜ਼ਨ ਆਲੇ ਦੁਆਲੇ ਘੁੰਮਦੀ ਅਸੀਂ ਕ੍ਰੈਡੀਬਲ ਵਰਜ਼ਨ ਦਿੱਤੀ ਔਰ ਜਿਵੇਂ ਜਿਹੜੀ ਇਹਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਹੋਏਗੀ ਉਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਜੇ ਸਰਟਨ ਅਦਰਵਾਈਜ਼ ਜੇ ਇੰਨੀ ਸਰਟਨ ਐਵੀਡੈਂਸ ਨਾ ਹੁੰਦੀ ਤੇ ਅਮਰੀਕਾ ਔਰ ਦੂਸਰੀਆਂ 5i ਕੰਟਰੀਜ਼ ਵਾਲੇ ਜਿਹੜੇ ਨੇ ਉਹ ਆਪਣੀ ਕ੍ਰੈਡੀਬਿਲਿਟੀ ਜਾਂ ਆਪਣਾ ਰੈਪੂਟੇਸ਼ਨ ਐਟ ਸਟੇਕ ਨਾ ਲਾਉਂਦੇ। ਬਿਲਕੁਲ ਹੁਣ ਜਦੋਂ ਹੋਏਗਾ ਇੱਕ ਨੂੰ ਤਾਂ ਕੱਢਤਾ ਪਰਸੋਨਾ ਨਾਨ ਗ੍ਰੇਟਾ ਕਹਿ ਕੇ ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਉਸ ਇਨਵੈਸਟੀਗੇਸ਼ਨ 'ਚੋਂ ਹੁੰਦਾ ਹੈ ਵੀ ਇੰਡੀਆ ਨੇ ਐਜ਼ ਏ ਸਟੇਟ ਇਹ ਪਾਲਿਸੀ ਦੇ ਥੱਲੇ ਜਿਹੜਾ ਜਿਵੇਂ ਅਸੀਂ ਕੱਲ ਉਹਨਾਂ ਦੇ ਇੱਕ ਟੁਚੇ ਸੋ ਕਾਲਡ ਜਰਨਲਿਸਟ ਜਿਹੜੇ ਓਪੀਨੀਅਨ ਜਿਹੜੇ ਪੇਜ ਦੇ ਉੱਤੇ ਲਿਖਿਆ ਸੀ ਔਰ ਮੈਨੂੰ ਕੱਲ ਨਹੀਂ ਸੀ ਪਤਾ ਕੀ ਪਬਲੀਕੇਸ਼ਨ ਹੈ ਬਾਅਦ 'ਚ ਮੈਂ ਦੇਖਿਆ ਫਸਟ ਪੋਸਟ ਉਸ ਦੇ ਵਿੱਚ ਉਹਨੇ ਲਿਖਿਆ ਤੇ ਉਹਨੇ ਤਾਂ 2 ਸਾਲਾਂ ਦੀ ਲਿਸਟ ਦਿੱਤੀ। ਉਹਨੇ ਕਿਹਾ ਕਿ ਅਜੀਤ ਡੋਵਲ ਜਦੋਂ ਪਾਵਰ ਆਲ ਇਨ ਆਲ ਬਣਿਆ ਤੇ ਉਹਨੇ ਕਿਹਾ ਵੀ ਹੁਣ ਤੱਕ ਅਸੀਂ ਡਿਫੈਂਸਿਵ ਪਾਲਿਸੀ ਰੱਖ ਰਹੇ ਹਾਂ ਹੁਣ ਅਸੀਂ ਡਿਫੈਂਸਿਵ ਆਫੈਂਸ ਕਿ ਜੀ ਅਸੀਂ ਕਰਾਂਗੇ ਐਂਡ ਔਨ ਦਾ ਲਾਈਨ ਵਿਦ ਮੋਸਾਦ ਐਂਡ KGB ਔਰ ਉਸ ਨੂੰ ਕੀਤਾ ਔਰ ਫਿਰ ਉਹਨੇ ਬੜੇ ਫਖਰ ਦੇ ਨਾਲ ਉਸ ਜਰਨਲਿਸਟ ਨੇ ਉਹ ਸਾਰੀ ਲਿਸਟ ਜਿਹੜੀ 1 ਦਰਜਨ ਤੋਂ ਜ਼ਿਆਦਾ ਕਿਲਿੰਗਸ ਜਿਹੜੀਆਂ ਇਹਨਾਂ ਨੇ ਪਿਛਲੇ 2 ਸਾਲ 'ਚ ਕੀਤੀਆਂ ਉਹਨੇ ਕਿਹਾ ਜੀ ਕਿ ਅੰਡਰ ਅਜੀਤ ਡੋਵਲ ਐਂਡ ਮੋਦੀਜ਼ ਕਮਾਂਡ ਇੰਡੀਆ ਜਿਹੜਾ ਹੁਣ ਸੌਫਟ ਪਾਵਰ ਨਹੀਂ ਹੈ ਇੰਟੈਲੀਜੈਂਸ ਦੀ ਦੁਨੀਆ 'ਚ ਹਾਰਡ ਪਾਵਰ ਹੈ। ਇਟ ਵੀਅਰਸ ਨਾਓ ਦਾ ਕਿਲਿੰਗਸ ਔਨ ਇਟਸ ਸਲੀਵਸ ਕਿ ਵੀ ਇਹ ਨਹੀਂ ਹੈ ਵੀ ਕੋਵਰਟ ਆਪਰੇਸ਼ਨ ਕੀਤਾ ਤਾਂ ਉਹਦੀ ਕੋਈ ਜ਼ਿੰਮੇਵਾਰੀ ਨਾ ਲਈ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇਸ ਇੰਡੀਅਨ ਇੰਟੈਲੀਜੈਂਸ ਨੇ ਪਹਿਲਾਂ ਵਾਇਲੈਂਸ ਜਾਂ ਨਹੀਂ ਕੀਤਾ। ਜੇ ਤੁਸੀਂ ਹਿਸਟਰੀ ਦੇਖੋ ਅੱਜ ਹੀ ਕਿਸੇ ਬੜੇ ਰੈਪਿਊਟਡ ਨੇ ਲਿਖਿਆ ਹੋਇਆ ਸੀ ਉਹਨੇ ਕਿਹਾ ਜੀ ਐਸੀ ਕੀ ਬਿਮਾਰੀ ਹੈ ਕਿ ਵੀ ਉਹਨਾਂ ਦਾ ਕੋਈ ਵੀ ਨੇਬਰ ਇੰਡੀਆ ਦਾ ਜਿਹੜਾ ਹੈ ਉਹ ਇੰਡੀਆ ਤੋਂ ਖੁਸ਼ ਨਹੀਂ ਹੈ ਉਹਨਾਂ ਨਾਲ ਹੌਸਟਿਲਿਟੀ ਹੈ। ਪਾਕਿਸਤਾਨ ਦਾ ਤਾਂ ਸਾਨੂੰ ਪਤਾ ਹੈ ਬੰਗਲਾਦੇਸ਼ ਦੇ ਨਾਲ ਔਰ ਨੇਪਾਲ ਦੇ ਨਾਲ। ਹੁਣ ਨੇਪਾਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਚਾਈਨਾ ਜਾ 8 ਦਿਨ ਦੇ ਲਈ ਹੁਣ ਉਹ ਨੇਪਾਲ ਜਿਹਦੀ ਪੋਪੂਲੇਸ਼ਨ 80% ਹਿੰਦੂ ਪੋਪੂਲੇਸ਼ਨ ਹੈ ਇੱਕ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਹਿੰਦੂ ਨੇਸ਼ਨ ਡਿਕਲੇਅਰਡ ਸੀ ਕਨਸਟੀਟਿਊਸ਼ਨਲੀ ਬਿਫੋਰ ਕਿ ਉਹਨਾਂ ਨੇ ਆਪਣੇ ਆਪ ਨੂੰ ਸੈਕੂਲਰ ਡਿਕਲੇਅਰ ਕੀਤਾ ਉਹ ਇੱਕ ਕਮਿਊਨਿਸਟ ਚਾਈਨਾ ਦੀ ਬੁੱਕਲ 'ਚ ਕਿਉਂ ਜਾ ਰਹੇ ਨੇ। ਭੂਟਾਨ ਇੰਡੀਆ ਨੂੰ ਦਰਕਨਾਰ ਕਰਕੇ ਉਹਨਾਂ ਨੇ ਸਿੱਧੀ ਨੈਗੋਸ਼ੀਏਸ਼ਨ ਚਾਈਨਾ ਨਾਲ ਖੋਲੀ। ਮਾਲਦੀਵਸ ਜਿੱਥੇ ਇਲੈਕਸ਼ਨਾਂ ਹੋਣੀਆਂ ਨੇ ਪਤਾ ਨਹੀਂ ਉਹਨੂੰ ਮਰਵਾ ਨਾ ਦੇਣ ਜਿਹੜਾ ਆਪੋਜੀਸ਼ਨ 'ਚ ਹੈ ਜਿਹੜਾ ਫਰੰਟ ਰਨਰ ਹੈ ਉਹ ਇੰਡੀਆ ਦੇ ਅਗੇਂਸਟ ਸੋ ਉੱਥੇ ਕਿਹੜੀ ਇਹਨਾਂ ਨੇ ਵਾਇਲੈਂਸ ਨਹੀਂ। ਪਾਕਿਸਤਾਨ 'ਚ ਕੁਲਭੂਸ਼ਣ ਯਾਦਵ ਜਿਹਨੇ ਬਲੋਚਿਸਤਾਨ ਤੋਂ ਲੈ ਕੇ ਤੇ ਇਹਨਾਂ ਦੇ ਇਸਲਾਮਾਬਾਦ ਤੱਕ ਕਿੰਨੇ ਆਪਣੇ ਏਜੰਟ ਭਰਤੀ ਕੀਤੇ ਕਿੰਨੇ ਬੰਬ ਬਲਾਸਟ ਕਿੰਨੇ ਦੂਜੇ ਤੀਜੇ ਕੀਤੇ ਉਹ ਸਾਰੇ ਕੌਣ ਦਹਿਸ਼ਤਗਰਦੀ ਕਰਦਾ। ਸ੍ਰੀਲੰਕਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਭਾਕਰਨ ਨੂੰ ਖੜਾ ਕੀਤਾ ਲਿਟੇ ਨੂੰ ਟ੍ਰੇਨਡ ਕੀਤਾ ਦੂਜਾ ਕੀਤਾ ਤੇ ਵਿਦਨ ਕੰਟਰੀ ਜੇ ਉਹਨਾਂ ਦੇ ਤੁਸੀਂ ਦੇਖਣਾ ਹੋਏ ਕਿਵੇਂ ਉਹਨਾਂ ਨੇ ਉਹ ਗੋਆ ਹੋਏ ਸਿੱਕਮ ਹੋਏ ਕਿਵੇਂ ਜਿਹੜੀ ਚਾਲਸਾਜ਼ੀ ਦੇ ਨਾਲ ਉਹਨਾਂ ਨੇ ਕੀਤਾ। ਬੰਗਲਾਦੇਸ਼ ਬਣਾਇਆ ਕਿਵੇਂ ਉਹਨਾਂ ਨੇ ਰਾਹ ਨੇ ਉਹ ਸਾਰਾ ਕਰੀਏ ਸੋ ਆਲਰੇਡੀ ਨੋਨ ਸੀ ਕਿ ਵੀ ਇਹ ਕੋਵਰਟ ਆਪਰੇਸ਼ਨ ਕਰਕੇ ਐਵੇਂ ਕਰਦੇ ਨੇ ਪਰ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਸੱਚਮੁੱਚ ਹੀ ਅਸੀਂ ਤਾਂ ਹੁਣ ਜਿਹੜਾ ਉਹ ਇਜ਼ਰਾਈਲ ਔਰ ਰਸ਼ੀਆ ਵਾਂਗ ਅਸੀਂ ਵੀ ਆਰ ਫ੍ਰੀ ਟੂ ਡੂ ਐਨੀਥਿੰਗ ਐਨੀਵੇਅਰ। ਹੁਣ ਕਿਉਂਕਿ ਇਸ ਸਾਰੇ ਦਾ ਜੋ ਵੀ ਹਰਦੀਪ ਸਿੰਘ ਨਿੱਜਰ ਦਾ ਸਰੀ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਬਰਮਿੰਗਮ UK ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ 'ਚ ਅਜੇ ਉਹ ਤਾਂ ਨਿਕਲਣਗੇ ਕੇਸ ਹੌਲੀ ਹੌਲੀ ਲੇਕਿਨ ਅਸੀਂ ਸਮਝਦੇ ਹਾਂ ਵੀ ਕਿਉਂਕਿ ਸਾਰੀ ਪੰਜਾਬ ਦੀ ਪਾਲਿਸੀ ਨੂੰ ਇੰਟੈਲੀਜੈਂਸ ਰਾਹੀਂ ਜਿਹੜਾ ਆਪਰੇਟ ਕਰਨਾ ਅਜੀਤ ਡੋਵਲ ਕਰ ਰਿਹਾ ਸਿੱਧੇ ਤਰੀਕੇ ਨਾਲ ਔਰ ਜਿਹੜੇ ਕੇਸ ਜਿਨ੍ਹਾਂ ਦੇ ਵਿੱਚ ਉਲਝਾਇਆ ਗਿਆ ਜਾਂ ਹਰਦੀਪ ਸਿੰਘ ਨਿੱਜਰ ਨੂੰ ਦਹਿਸ਼ਤਗਰਦ ਐਲਾਨਿਆ ਗਿਆ 10 ਲੱਖ ਦਾ ਇਨਾਮ ਰੱਖਿਆ ਗਿਆ ਉਹਨਾਂ ਦਾ ਜਿਹੜਾ ਉਹ ਇੰਟਰਪੋਲ ਵਾਰੰਟ ਜਾਰੀ ਕੀਤਾ ਗਿਆ ਉਹ NIA ਦੇ ਥੱਲੇ ਹੈ ਦਿਨਕਰ ਗੁਪਤਾ ਜਿਹਨੂੰ ਹੈੱਡ ਕਰਦਾ ਹੈ ਪੁਲਸੀਆ। ਹੁਣ ਜ਼ਾਹਰ ਹੈ ਵੀ ਜਦੋਂ ਅਸੀਂ ਅਜੇ ਕਿਉਂਕਿ ਇਨਵੈਸਟੀਗੇਸ਼ਨ ਰਿਪੋਰਟ ਆਉਣੀ ਹੈ ਬਟ ਉਹ ਪੁਆਇੰਟ ਆਊਟ ਹੋ ਰਿਹਾ ਵੀ ਕਿੱਧਰ ਨੂੰ ਜਾ ਰਹੀ ਹੈ। ਹੁਣ ਉਹਦੇ 'ਚ ਮਹਿਜ਼ ਇਹ ਨਹੀਂ ਹੈ ਵੀ ਜਿਹੜੇ ਵਿਦਨ ਕੈਨੇਡਾ ਇਹਨਾਂ ਦੇ ਹਾਈ ਕਮਿਸ਼ਨਰ ਕੌਂਸੂਲੇਟ ਜਾਂ ਜਿਹੜੇ ਇਹਨਾਂ ਦੇ ਇੰਟੈਲੀਜੈਂਸ ਵਿੰਗ ਦੇ ਨੇ ਦੇ ਸ਼ੁੱਡ ਬੀ ਪੁੱਟ ਅੰਡਰ ਟ੍ਰਾਇਲ। ਇਹ ਦੋਨੋਂ ਹੀ ਅਜੀਤ ਡੋਵਲ ਜਿਹੜਾ ਇਹਨਾਂ ਦਾ ਸਪਾਈ ਮਾਸਟਰ ਹੈ ਔਰ ਦਿਨਕਰ ਗੁਪਤਾ ਜਿਹੜਾ NIA ਚੀਫ ਹੈ ਜਿਨ੍ਹਾਂ ਨੇ ਇਹ ਸਾਰੇ ਨੂੰ ਮਾਸਟਰਮਾਈਂਡ ਕੀਤਾ ਔਰ ਜਿਹੜੇ ਪਵਨ ਕੁਮਾਰ ਨੂੰ ਕੱਢਿਆ ਉਹ NIA ਦੇ ਨਾਲ ਹੀ ਜੁੜਿਆ ਹੋਇਆ ਸੀ IPS ਕਾਡਰ
ਪਹਿਲਾਂ ਇੰਟੈਲੀਜੈਂਸ ਬਿਊਰੋ 'ਚ ਸੀ। ਸੋ ਇਹ ਬੜਾ ਜ਼ਰੂਰੀ ਹੋਏਗਾ ਸਾਨੂੰ ਹੁਣੇ ਹੀ ਇਸ ਦੇ ਲਈ ਜਿਹੜਾ ਉਹ ਉਸ ਦੇ ਲਈ ਪ੍ਰੈਸ਼ਰ ਬਿਲਡ ਕਰਨਾ ਹੋਏਗਾ ਵੀ ਗੱਲ ਮਹਿਜ਼ ਇਹ ਨਹੀਂ ਹੈ ਵੀ ਤੁਸੀਂ ਇੱਥੇ ਕੋਈ ਫੋਰਨ ਸਰਵਿਸ ਦਾ ਜਾਂ ਦੂਜਾ ਜਦੋਂ ਸਟੇਟ ਇਸ ਦੇ ਲਈ ਦੋਸ਼ੀ ਮੰਨੀ ਜਾਂਦੀ ਹੈ ਫਿਰ ਜਿਹੜੇ ਉਹਨਾਂ ਦੇ ਸਪਾਈ ਜੇ ਇਸ ਕਿਸਮ ਦਾ ਮਰਡਰ ਕੈਨੇਡਾ ਦੀ ਸੋਇਲ ਤੇ ਹੋਇਆ ਤੇ ਜ਼ਾਹਰ ਹੈ ਕੋਈ ਲੋਕਲ ਫੈਸਲਾ ਤਾਂ ਨਹੀਂ ਹੈ। ਜੇ ਇਹਨਾਂ ਕੋਲ ਸਿਗਨਲ ਔਰ ਹਿਊਮਨ ਇੰਟੈਲੀਜੈਂਸ ਇੱਥੋਂ ਦੀ ਹੈ ਤੇ ਜ਼ਾਹਰ ਹੈ ਪਿੱਛੋਂ ਆਰਡਰ ਕੌਣ ਦੇ ਰਿਹਾ ਇਹ ਵੀ ਹੋਏਗੀ। ਸੋ ਉਹਨਾਂ ਨੂੰ ਵੀ ਜਿਹੜਾ ਹੈ ਕੱਲਾ ਇਹੀ ਨਹੀਂ ਅੱਜ ਹੀ ਮੈਂ ਕਿਸੇ ਵੀਰ ਨੂੰ ਕਹਿ ਰਿਹਾ ਸੀ ਮੈਂ ਕਿਹਾ ਇੱਕ ਵਕਤ ਆਏਗਾ ਕਿ ਵੀ ਇਹਨਾਂ ਦੇ ਗਲ 'ਚ ਸੰਗਲ ਪਾ ਕੇ ਜਿਵੇਂ ਕਦੇ ਸਰ ਜੱਸਾ ਸਿੰਘ ਰਾਮਗੜੀਆ ਨੇ ਉਹ ਤਖਤੇ ਤਾਊਸ ਦਿੱਲੀ ਦੀ ਸਿੱਲ ਜਿਹੜੀ ਆ ਉੱਤੇ ਤਖਤਾ ਲੈ ਗਿਆ ਸੀ ਨਾਦਰ ਸ਼ਾਹ ਜਿਹੜਾ ਹੁਣ ਤਹਿਰਾਨ ਦੇ ਮਿਊਜ਼ੀਅਮ 'ਚ ਪਿਆ ਪਰ ਉਹਨੇ ਕਿਹਾ ਵੀ ਇਹ ਦਿੱਲੀ ਜਿਹਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਿਹਦੇ ਥੱਲੇ ਜਿਹੜਾ 100 ਸਾਲ ਸਾਡੀ ਪਰਸੀਕਿਊਸ਼ਨ ਹੋਈ ਇਹ ਪ੍ਰਿਜ਼ਨਰ ਆਫ ਵਾਰ ਹੈ। ਜਦੋਂ ਕਿਸੇ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ ਜਾਂਦਾ ਤਾਂ ਉਹਨੂੰ ਹੱਥਕੜੀਆਂ ਬੇੜੀਆਂ ਦੇ ਵਿੱਚ ਤੇ ਉਸ ਸਿੱਲ ਨੂੰ ਉੱਥੋਂ ਘੋੜੇ ਦੇ ਪਿੱਛੇ ਘੜੀਸ ਕੇ ਲਿਆ ਕੇ ਜਦੋਂ ਤੁਸੀਂ ਅੰਮ੍ਰਿਤਸਰ ਬੁੰਗਾ ਰਾਮਗੜੀਆ 'ਚ ਜਾਂਦੇ ਹੋ ਜਿੱਥੇ ਮਹਾਰਾਜ ਦਾ ਪ੍ਰਕਾਸ਼ ਉਹਦੇ ਥੱਲੇ ਉਹ ਸਿੱਲ ਰੱਖੀ ਹੋਈ ਹੈ। ਸੋ ਇਹ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਦੇ ਤਾਂ ਅਸੀਂ ਉਵੇਂ ਹੀ ਜਿਹੜਾ ਉਹ ਇਹਨਾਂ ਦੇ ਗਲਾਂ 'ਚ ਸੰਗਲ ਪਾ ਕੇ ਇਹਨਾਂ ਨੂੰ ਧੂ ਕੇ ਜਿਹੜਾ ਉਹ ਲਿਆਵਾਂਗੇ ਔਰ ਉਹਨੇ ਨੱਕ 'ਚ ਨੱਥ ਪਾਣਾ ਕਹਿੰਦੇ ਨੇ। ਹੁਣ ਕਹਿੰਦੇ ਜੀ ਇਹਦੇ 'ਚ ਨੱਥ ਪਾਓ ਇਹਨੂੰ। ਹੁਣ ਬਹੁਤਿਆਂ ਨੂੰ ਇਤਿਹਾਸ ਜਿਹੜੇ ਤੋਂ ਵਾਕਿਫ ਨੇ ਉਹਨਾਂ ਨੂੰ ਯਾਦ ਹੋਏਗਾ ਕਿ ਚੰਦੂ ਜਿਹਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦੇ ਵਿੱਚ ਵੱਡਾ ਇੱਕ ਰੋਲ ਜਹਾਂਗੀਰ ਦੇ ਨਾਲ ਅਦਾ ਕੀਤਾ। ਟਾਰਚਰ ਕਰਨ 'ਚ ਉਹਦੀ ਹਵੇਲੀ 'ਚ ਜਿਹੜਾ ਗੁਰੂ ਸਾਹਿਬ ਦਾ ਟਾਰਚਰ ਹੁੰਦਾ ਔਰ ਉਹਨਾਂ ਦੇ ਸਿਰ ਤੇ ਰੇਤ ਪਵਾਈ ਜਾਂਦੀ ਹੈ ਦੇਗ 'ਚੋਂ ਬਾਲਿਆ ਜਾਂਦਾ ਔਰ ਜਦੋਂ ਜਹਾਂਗੀਰ ਰਿਗਰੈਟ ਕਰਦੇ ਸਿੱਖਾਂ ਦੀ ਮੰਗ ਸੀ ਕਿ ਸਾਡੇ ਹਵਾਲੇ ਕਰੋ ਚੰਦੂ ਔਰ ਚੰਦੂ ਨੂੰ ਫੜ ਲਿਆ ਸਿੱਖਾਂ ਨੇ। ਭਾਈ ਬਿਧੀ ਚੰਦ ਔਰ ਸਿੱਖਾਂ ਨੇ ਉਹਦੇ ਨੱਕ 'ਚ ਨਕੇਲ ਪਾਈ ਨਕੇਲ ਪਾ ਕੇ ਤੇ ਉਹਨੂੰ ਫਿਰ ਜਿਵੇਂ ਉਹ ਛਾਂਟੇ ਮਾਰਦੇ ਨੇ ਭੰਡ ਇੱਕ ਦੂਜਿਆਂ ਨੂੰ ਉਹਨੂੰ ਜਿਹੜੇ ਉਹ ਮਾਰਦੇ ਆ ਜਿਹੜਾ ਉਹ ਲਾਹੌਰ ਦੀਆਂ ਬਾਜ਼ਾਰਾਂ ਦੇ ਵਿੱਚ ਘੁਮਾਇਆ ਕਿ ਮੰਗ ਟਕਾ ਟਕਾ ਮੰਗ ਰਿਹਾ ਉਹ ਦੇਖ ਰਹੇ ਨੇ ਇਹ ਉਹੀ ਚੰਦੂ ਹੈ ਵਜ਼ੀਰ ਜਾਂ ਜਿਹੜਾ ਜਿਹਨੇ ਇਹਨਾਂ ਜ਼ੁਲਮ ਕੀਤਾ ਔਰ ਅਖੀਰ ਉਹ ਉਹਦੇ ਨੱਕ ਚ ਨੱਥ ਪਾਈ ਹੋਈ ਹੈ। ਲੋਕ ਵੀ ਵੱਟੇ ਮਾਰ ਰਹੇ ਨੇ ਮੂੰਹ ਉਹਦਾ ਕਾਲਾ ਕੀਤਾ ਸ਼ਤਰੌਲ ਉਹਦੀ ਹੋ ਰਹੀ ਹੈ ਤੇ ਜਦੋਂ ਕਰਦਾ ਉਸ ਪੜਪੁੰਜੇ ਦੀ ਦੁਕਾਨ ਦੇ ਮੂਹਰੇ ਆਇਆ। ਪੜਪੁੰਜਾ ਜਿਹੜੇ ਨੇ ਛੋਲੇ ਔਰ ਦੂਸਰੇ ਭੁੰਨਦੇ ਨੇ ਮੂੰਗਫਲੀ ਔਰ ਦਾਣੇ ਭੁਨਾਉਣ ਵਾਲੇ ਉਹਨਾਂ ਨੂੰ ਪੜਪੁੰਜਾ ਪੰਜਾਬੀ ਦਾ ਲਫ਼ਜ਼ ਹੈ। ਹੁਣ ਉਸ ਪੜਪੁੰਜੇ ਨੂੰ ਹੀ ਚੰਦੂ ਨੇ ਆਪਣੀ ਹਵੇਲੀ 'ਚ ਸੱਦ ਕੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਰੇਤ ਹੁਣ ਉਹ ਵਿਚਾਰੇ ਆਮ ਨੌਕਰ ਲੋਕ ਕਿਸਮ ਦੇ ਲੋਕ ਨੇ ਤੇ ਉਹ ਦੁਖੀ ਤਾਂ ਉਦੋਂ ਵੀ ਆਮ ਨੂੰ ਸੀ ਵੀ ਇਹ ਕੀ ਜ਼ੁਲਮ ਸਾਡੇ ਤੋਂ ਕਰਵਾ ਰਹੇ ਨੇ ਤੇ ਉਹਨੇ ਪਹਿਲਾਂ ਤਾਂ ਉਹਦੇ ਰੇਤ ਦੇ ਕੜਛੇ ਪਾਏ ਤੇ ਉਹਨੇ ਕਿਹਾ ਵੀ ਨਹੀਂ ਉਹਨੇ ਫਿਰ ਉਹ ਕੜਛਾ ਉਹਦੇ ਸਿਰ 'ਚ ਮਾਰਿਆ। ਉਹਨੇ ਕਿਹਾ ਨਹੀਂ ਇਹ ਜੀਣ ਦੇ ਕਾਬਲ ਨਹੀਂ ਹੈ ਔਰ ਚੰਦੂ ਦਾ ਐਂਡ ਜਿਹੜਾ ਉਸ ਪੜਪੁੰਜੇ ਨੇ ਕੀਤਾ ਜਿਸ ਤੋਂ ਲੇਕਿਨ ਨੱਕ 'ਚ ਨੱਥ ਇਹ ਜਹਾਂਗੀਰ ਨੂੰ ਕਿਹਾ ਸੀ ਵੀ ਗੱਲਬਾਤ ਅੱਗੇ ਤਾਂ ਹੀ ਤੁਰੇਗੀ ਪਹਿਲਾਂ ਇਹ ਜਿਹੜਾ ਜ਼ੁਲਮ ਕਰਨ ਵਾਲਾ ਸਾਡੇ ਹਵਾਲੇ ਕਰੋ। ਸੋ ਇਹ ਜਿਹੜੇ ਲੋਕ ਅੱਜ ਕਈ ਵਾਰੀ ਸਿੱਖੀ ਦੀ ਸਿੱਖ ਬਦਲਾ ਨਹੀਂ ਲੈਂਦੇ ਜੀ। ਤੁਸੀਂ ਹਿਸਟਰੀਕਲੀ ਇਹ ਨਹੀਂ ਹੈ ਕਿ ਵੀ ਬਦਲਾ ਆਪਣੇ ਊਧਮ ਸਿੰਘ ਦੇ ਨਾਲ ਜਾਂ ਸਾਡੇ ਬੇਅੰਤ ਸਿੰਘਾਂ ਸਤਵੰਤ ਸਿੰਘਾਂ ਜਿੰਨਿਆਂ ਸੁੱਖਿਆਂ ਨਾਲ ਹੋਇਆ ਪਹਿਲੀ ਸ਼ਹਾਦਤ ਤੋਂ ਬਾਅਦ ਹੀ ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਹੁੰਦੀ ਹੈ 1606 ਚ ਔਰ ਉਸੇ ਚੰਦੂ ਨੂੰ ਫੜ ਕੇ ਉਹਦੇ ਨੱਕ 'ਚ ਨਕੀਲ ਪਾ ਕੇ ਉਹਨੂੰ ਜਿਹੜਾ ਟਕਾ ਹਰ ਹੱਟੀ ਤੋਂ ਮੰਗਵਾਇਆ ਗਿਆ ਔਰ ਉਸੇ ਪੜਪੁੰਜੇ ਨੇ ਕੜਛਾ ਮਾਰ ਕੇ ਉਹਦਾ ਐਂਡ ਕੀਤਾ। ਸੋ ਸਾਡੇ ਸਾਹਮਣੇ ਉਹ ਇਤਿਹਾਸ ਪਿਆ। ਇਹ ਅਜੀਤ ਡੋਵਲ ਹੋਏ ਦਿਨਕਰ ਗੁਪਤਾ ਹੋਏ ਗੈਂਡੇ ਦਾ ਬੱਚਾ ਅਮਿਤ ਸ਼ਾਹ ਹੋਏ ਤੇ ਇਹ ਤੇਲੀਆਂ ਦਾ ਮੁੰਡਾ ਮੋਦੀ ਹੋਏ ਜਿਹੜਾ ਔਰ ਇਹਨਾਂ ਸਾਰਿਆਂ ਨੂੰ ਹੀ ਅਸੀਂ ਇਵੇਂ ਹੀ ਜਿਹੜਾ ਉਹ ਸਜ਼ਾ ਯਾਫਤਾ ਕਰਾਂਗੇ ਜਿਸ ਤੇ ਹੱਕ ਔਰ ਬਾਕੀ ਸਾਰੇ ਜਿੰਨੇ ਵੀ ਇਹਨਾਂ ਦਾ ਉਹ ਸਾਰੇ ਲੋਅਰ ਲੈਵਲ ਤੱਕ ਦੇ ਕਰਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਜ਼ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ।
ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਵੱਲੋਂ ਭਾਰਤ ਦੇ ਗੁੰਡਾ ਸਟੇਟ ਹੋਣ ਸੰਬੰਧੀ ਜਿਹੜੀ ਚਰਚਾ ਦਾ ਚੱਲ ਰਹੀ ਹੈ, ਨਾਲ ਦੀ ਨਾਲ ਖਾਲਿਸਤਾਨ ਦੀ ਚਰਚਾ ਵੀ ਪੂਰੀ ਤਰ੍ਹਾਂ ਜ਼ੋਰ-ਸ਼ੋਰ ਫੜ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਇੱਕ ਇਤਿਹਾਸ ਜਾਂ ਤਾਰੀਖ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਦੁਨੀਆ ਬਾਰੇ ਪੜ੍ਹਿਆ, ਜਿੰਨੀ ਵੀ 6-7 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਹੈ। ਕੁਝ ਘਟਨਾਵਾਂ ਕਿਵੇਂ ਗੇਮ ਚੇਂਜਰ ਹੁੰਦੀਆਂ, ਜਿਵੇਂ ਅਸੀਂ ਜਦੋਂ ਨਾਦਰ ਸ਼ਾਹ ਦੀ ਗੱਲ ਕਰਦੇ ਹਾਂ ਕਿ 1739 'ਚੋਂ ਆਉਂਦਾ ਹੈ ਔਰ ਉਹ ਸਾਰਾ ਦਿੱਲੀ ਤਖਤ ਜਿਹੜਾ ਮੁਗਲਾਂ ਦੇ ਕੋਲ 200 ਸਾਲ ਤੋਂ ਜ਼ਿਆਦਾ ਤੋਂ ਸੀ, ਉਹ ਹਿਸਟਰੀ ਉਸ ਖਿੱਤੇ ਦੀ ਬਦਲ ਜਾਂਦੀ ਹੈ। ਇਸੇ ਤਰ੍ਹਾਂ ਵਰਲਡ ਵਾਰਸ ਨੇ, ਜਦੋਂ ਪਹਿਲਾ ਵਰਲਡ ਵਾਰ ਹੁੰਦਾ ਹੈ, ਅਚਾਨਕ ਜਿਹੜਾ ਹੈ ਉਹ ਇੱਕ ਖਿੱਤੇ ਦੇ ਵਿੱਚੋਂ ਜੰਗ ਸ਼ੁਰੂ ਹੁੰਦੀ ਹੈ, ਸਾਰੇ ਵਿੱਚ ਘੜੀਸੇ ਜਾਂਦੇ ਨੇ। ਉਹਦੇ 'ਚੋਂ 700-800 ਸਾਲ ਤੋਂ ਓਟੋਮੈਨ ਅੰਪਾਇਰ, ਜਿਨ੍ਹਾਂ ਦੇ ਕੋਲ ਸਾਰਾ ਮਿਡਲ ਈਸਟ ਸੀ ਔਰ ਕਿੰਨੀ ਵੱਡੀ ਟੈਰੀਟਰੀ ਹੈ ਜਿਹੜੀ ਸਲਤਨਤ ਉਸਮਾਨੀਆ, ਉਹ ਸਭ ਖਿੱਲਰ ਖੁੱਲਰ ਜਾਂਦੀ ਹੈ। ਔਰ ਜਿਉਂ ਹੀ ਜਿਹੜਾ ਆਲਮੋਸਟ ਅਸੀਂ ਦੇਖਦੇ ਹਾਂ ਕਿ 20 ਸਾਲ ਤੋਂ ਵੀ ਘੱਟ ਤੋਂ ਬਾਅਦ ਦੂਸਰਾ ਸੰਸਾਰ ਜੰਗ ਹੁੰਦਾ ਹੈ ਤੇ ਜਿਹੜੀਆਂ ਤਾਕਤਾਂ ਨੇ, ਯੂਰਪੀਅਨਸ ਨੇ ਦੁਨੀਆ ਨੂੰ ਬਸਤੀਵਾਦ 'ਚ ਲਿਆਂਦਾ ਸੀ, ਕੋਲੋਨਾਈਜ਼, ਬ੍ਰਿਟਨ, ਫਰਾਂਸ, ਸਪੇਨ, ਪੁਰਤਗਾਲ, ਦੁਨੀਆ ਦੇ ਸਾਰੇ ਨਕਸ਼ੇ ਬਦਲ ਜਾਂਦੇ ਨੇ। ਨਹੀਂ, ਭਾਵੇਂ ਨਾਜ਼ੀ ਡਿਫੀਟ ਹੁੰਦੇ ਨੇ, ਲੇਕਿਨ ਉਹ ਮਾਹੌਲ ਬਣ ਜਾਂਦਾ ਹੈ ਕਿ ਜਿਹਦੇ ਥੱਲੇ ਜਿਹੜਾ ਉਹ ਨਕਸ਼ਾ ਬਦਲ ਜਾਂਦਾ ਦੁਨੀਆ ਦਾ। ਸੋ ਇਹ ਗੇਮ ਚੇਂਜਿੰਗ ਹੁੰਦੇ ਨੇ ਜਦੋਂ ਤੁਸੀਂ ਵੱਡੇ ਕਿਸੇ ਜੀਓ ਪੋਲੀਟੀਕਲ ਸੈਟਅਪ 'ਚ ਦੇਖਦੇ ਹੋ। ਪਰ ਜਦੋਂ ਤੁਸੀਂ ਇਸੇ ਤਰ੍ਹਾਂ ਰਾਈਜ਼ ਐਂਡ ਫਾਲ ਆਫ ਐਮਪਾਇਰਸ ਹੁੰਦਾ, ਜਦੋਂ ਅਸੀਂ ਹਿਸਟਰੀ ਪੜ੍ਹਦੇ ਸੀ ਯੰਗਰ ਡੇਜ਼, ਉਦੋਂ ਹੁੰਦਾ ਸੀ ਕਿ ਜੀ ਫਲਾਂ ਮੁਗਲ ਸਲਤਨਤ ਕੇ ਪਤਨ ਕੇ ਕਾਰਨ, ਹਿੰਦੀ ਵਾਲਿਆਂ ਨੂੰ ਇਹ ਸੀ ਕਿ ਜੀ ਰੀਜ਼ਨਸ ਫॉर द ਫਾਲ ਆਫ ਮੁਗਲ ਐਮਪਾਇਰ, ਜਾਂ ਸਿੱਖ ਰਾਜ ਪੰਜਾਬੀ 'ਚ ਤਾਂ ਸਿੱਖ ਰਾਜ ਕਿਵੇਂ ਗਿਆ ਜਾਂ ਉਹਦੇ ਕੀ ਪਤਨ ਦੇ ਕਾਰਨ ਨੇ, ਉਹ ਹਰ ਕੋਈ ਆਪੋ ਆਪਣੇ ਢੰਗ ਨਾਲ ਉਹਨੂੰ ਐਨਾਲਾਈਜ਼ ਕਰਦਾ ਸੀ। ਪਰ ਜਿਹੜੇ ਵਾਕਿਆ ਸਾਡੀਆਂ ਅੱਖਾਂ ਦੇ ਸਾਹਮਣੇ ਹੋ ਰਹੇ ਨੇ, ਇੱਕ ਤਾਂ ਜ਼ਾਹਰ ਹੈ ਜੂਨ 84 ਜਿਹੜਾ ਘੱਲੂਘਾਰਾ ਇੱਕ ਵਰਤਾਇਆ ਗਿਆ, ਲੇਕਿਨ ਗੁਰਬਾਣੀ ਦੇ ਇਸ ਹੁਕਮ ਦੇ ਉੱਤੇ ਅਮੰਨਾ ਨਾ ਹੁੰਦੀ ਜੇ ਇਸ ਦੁਸ਼ਟ ਔਰਤ ਨੂੰ 2 ਮਹੀਨੇ 2.5 ਮਹੀਨੇ ਦੇ ਵਿੱਚ ਸਜ਼ਾ ਯਾਫਤਾ ਨਾ ਕੀਤਾ ਜਾਂਦਾ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਇਸੇ ਤਰ੍ਹਾਂ ਅਸੀਂ 31 ਅਗਸਤ 1995 ਨੂੰ ਬੁੱਚੜ ਬੇਅੰਤਾ, ਜਿਸ ਨੂੰ ਝਾੜੂ ਦੇ ਨਾਲ ਇਕੱਠਾ ਕੀਤਾ ਗਿਆ, ਉਹ ਸਾਰੇ ਦਾ ਇਹ ਵੀ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਵੀ ਜ਼ੁਲਮ ਜਾਂ ਦੂਸਰੇ ਕਰਨ ਵਾਲਾ ਇੱਕਦਮ ਉਹ ਸਾਰਾ ਫੇਜ਼ ਬਦਲ ਜਾਂਦਾ। ਔਰ ਮੈਂ ਜਿਵੇਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ ਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹਾਦਤ ਹੈ ਉਹ ਅਖੀਰਲੀ ਅਣਪਛਾਤੀ ਲਾਸ਼ ਹੈ, ਉਸ ਤੋਂ ਬਾਅਦ ਉਹਦਾ ਸਿਲਸਿਲਾ ਰੁਕ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਪੰਜਾਬ ਦੇ ਵਿੱਚ ਜਿਹੜੀ ਜਵਾਨੀ 50,000 92 ਤੋਂ 95 ਉਹ ਸਟਾਪ ਹੋ ਜਾਂਦਾ। ਹੁਣ ਇਸੇ ਤਰ੍ਹਾਂ ਜਿਹੜੀ ਇੰਡੀਅਨ ਸਟੇਟ ਨੇ ਕਿਲਿੰਗ ਸਪਰੀ ਸ਼ੁਰੂ ਕੀਤੀ ਹੋਈ ਸੀ, ਉਹਨਾਂ ਦੇ ਆਪਣੇ ਕਹਿਣ ਮੁਤਾਬਕ 2 ਸਾਲ ਤੋਂ, ਜਿਹਦੇ 'ਚ ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਟਾਰਗੇਟ ਕੀਤਾ, ਪਰ ਸਿੱਖ ਪ੍ਰੋਮੀਨੈਂਟ ਭਾਈ ਪਰਮਜੀਤ ਸਿੰਘ ਪੰਜਵੜ ਔਰ ਜਿਹੜੇ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ, ਜਿਹੜੇ ਪਿਛਲੇ 2 ਮਹੀਨੇ ਦੇ ਵਿੱਚ ਮਈ ਔਰ ਜੂਨ ਦੇ ਵਿਚਾਲੇ ਉਹਨਾਂ ਨੇ ਸ਼ਹੀਦ ਕੀਤੇ। ਹੁਣ ਇਸ ਘਟਨਾ ਨੇ ਤੁਸੀਂ ਦੇਖੋ ਵੀ ਇਹਦੇ ਕਿੰਨੇ ਮਲਟੀਪਲ ਪਾਰਟ ਉਹਦੇ ਇਫੈਕਟ ਹੋਏ ਨੇ। ਇੱਕ ਪਾਸੇ ਤੋਂ ਕਿਲਿੰਗ ਸਪਰੀ ਨੂੰ ਸਟਾਪ ਲੱਗ ਗਿਆ, ਅਦਰਵਾਈਜ਼ ਪਤਾ ਨਹੀਂ ਕਿੰਨੀਆਂ ਹੋਰ ਜਾਨਾਂ ਕੈਨੇਡਾ, ਅਮਰੀਕਾ ਔਰ ਦੂਜੇ ਤੀਜੇ ਜਿੱਥੇ ਜਿੱਥੇ ਵੀ ਐਕਟੀਵਿਟੀ ਹੈ ਇਹਨਾਂ ਨੇ ਖੁੱਲ ਖੇਡਣਾ ਸੀ।
ਉਹ ਮੋਦੀ ਜਿਹੜਾ G20 ਔਰ ਚੰਦਰਮਾ ਤੇ ਰੇੜਾ ਔਰ ਅਦਰਵਾਈਜ਼ ਜਿਵੇਂ ਵੈਸਟਰਨ ਪਾਵਰਸ ਦੀਆਂ ਪਾਲਿਸੀਜ਼ ਕਿ ਜੀ ਚੀਨ ਦੇ ਖਿਲਾਫ ਕਾਊਂਟਰ ਵੇਟ ਜਿਹੜਾ ਬਿਲਕੁਲ ਸਿਖਰ ਤੇ ਸੀ, ਉਹ ਧੜਮ ਕਰਕੇ ਥੱਲੇ ਡਿੱਗਿਆ ਔਰ ਉਹ ਸਾਰਿਆਂ ਨੇ ਸਾਰੀ ਖੇਡ ਬਦਲ ਕੇ ਰੱਖ ਦਿੱਤੀ। ਉਹ ਇੰਡੀਆ ਜਿਹੜਾ ਵੈਸਟ ਨੂੰ ਜਦੋਂ ਕੋਟ ਕਰਦਾ ਸੀ, ਅਮਰੀਕਾ ਨੂੰ, ਅਸੀਂ ਤਾਂ ਮਦਰ ਆਫ ਡੈਮੋਕ੍ਰੇਸੀ, G20 ਚ ਵੱਡਾ ਬੋਰਡ ਪਿੱਛੇ ਲਾਇਆ ਸੀ ਮਦਰ ਆਫ ਡੈਮੋਕ੍ਰੇਸੀ। ਤੇ ਦੇਖੋ ਜੀ ਕਿ ਸਾਡੀਆਂ ਵੈਲਿਊਜ਼ ਤੁਹਾਡੇ ਵਰਗੀਆਂ ਨੇ, ਔਰ ਇਹ ਵੀ ਜਦੋਂ ਇੰਡੀਆ ਨੂੰ ਵੀਜ਼ਾ ਵੀ ਚਾਈਨਾ ਜਾਂ ਵੀਜ਼ਾ ਵੀ ਰਸ਼ੀਆ ਉਸ ਦੀ ਪਿੱਠ ਠੋਕਦੇ ਸੀ ਤਾਂ ਕਹਿੰਦੇ ਸੀ ਜੀ ਡੈਮੋਕ੍ਰੇਸੀ, ਲਾਰਜੈਸਟ ਡੈਮੋਕ੍ਰੇਸੀ, ਵੈਲਿਊਜ਼, ਜਸਟਿਸ, ਫਲਾਣਾ ਢਿਮਕਾ। ਉਹ ਸਾਰਾ ਹੀ ਜਿਹੜਾ ਪ੍ਰੋਪੇਗੈਂਡੇ ਦਾ ਇੱਕ ਪੂਰਾ ਮਾਊਂਟੇਨ ਖੜਾ ਕੀਤਾ ਹੋਇਆ ਸੀ, ਉਹ ਤਾਂ ਇਵੇਂ ਪਿਘਲ ਗਿਆ ਜਿਵੇਂ ਜੂਨ ਦੀ ਗਰਮੀ 'ਚ ਆਈਸਕ੍ਰੀਮ ਤੁਸੀਂ 2 ਮਿੰਟ ਰੱਖੋ ਤੇ ਮੁੜ ਕੇ ਪਤਾ ਨਹੀਂ ਲੱਗਦਾ ਵੀ ਕਰੀਮ ਕਿੱਥੇ ਆ ਤੇ ਆਈਸ ਕਿੱਥੇ ਹੈ। ਇਵੇਂ ਉਹ ਸਾਰਾ ਪਿਘਲ ਗਿਆ। ਮੀਡੀਆ ਇਮੇਜ ਹੁਣ, ਕਿਉਂਕਿ ਕੋਈ ਪ੍ਰੈਸ ਕਾਨਫਰੰਸ ਇਹਨੇ ਜਿਹੜਾ ਮੋਦੀ ਨੇ 2014 ਤੋਂ ਬਾਅਦ ਨਹੀਂ ਕੀਤੀ, ਇੱਥੇ ਇੱਕ ਕੀਤੀ ਤੇ ਉਹ ਇੱਕ ਬੀਬੀ ਨੇ ਵਾਲ ਸਟਰੀਟ ਜਰਨਲ ਵਾਲੀ ਨਹੀਂ, ਉਸ ਦੀ ਜਿਹੜੀ ਹੈ ਉਹਨੂੰ ਦੱਸਤਾ ਵੀ ਇਹਦੀ ਔਕਾਤ ਕੀ ਹੈ। ਲੇਕਿਨ ਇਸ ਗੱਲ ਨੂੰ ਜਿਵੇਂ ਇਹ ਮੈਨੇਜ ਕਰਦੇ ਨੇ, ਜਿਸ ਲੈਵਲ ਦੇ ਉੱਤੇ ਡਿਸਇਨਫੋ ਲੈਬ ਜਿਹਨੇ ਯੂਰਪੀਅਨ NGO ਨੇ ਇਹ ਕੱਢਿਆ ਸੀ ਕਿ 650 ਤੋਂ ਜ਼ਿਆਦਾ ਆਊਟਲੈਟ ਜਿਹੜੇ ਨੇ ਉਹ ਇੰਟਰਨੈਸ਼ਨਲੀ ਇਹਨਾਂ ਨੇ ਆਪਣੀ ਪੇਰੋਲ ਤੇ ਰੱਖੇ ਹੋਏ ਨੇ, ਔਰ ਕਿਵੇਂ ਇਮੇਜ ਬਿਲਡਿੰਗ ਕਰਦੇ ਨੇ, ਕਿਵੇਂ ਪਾਕਿਸਤਾਨ ਨੂੰ ਬਦਨਾਮ ਕਰਨ ਲਈ, ਕਿਵੇਂ ਸਿੱਖਾਂ ਨੂੰ ਦਹਿਸ਼ਤਗਰਦ ਔਰ ਕਸ਼ਮੀਰੀ ਮੂਵਮੈਂਟ ਨੂੰ ਔਰ ਦੂਜਾ ਉਸ ਸਭ ਦਾ ਇਸਤੇਮਾਲ ਕਰਦੇ ਰਹੇ, ਕਿਵੇਂ ਈਵਨ ਉਹਨੂੰ ਕੰਟਰੋਲ ਕਰਨ ਦੇ ਲਈ ਉਹ ਪੈਗਾਸਸ ਵਰਗਾ ਜਿਹੜਾ ਮਾਲਵੇਅਰ ਇਜ਼ਰਾਈਲ ਤੋਂ ਲੈ ਕੇ ਉੱਥੇ ਕਿਵੇਂ ਇਹਨਾਂ ਨੇ ਇਨਫੋਰਮੇਸ਼ਨ ਦਾ ਜਿਹੜਾ ਚੈਨਲ ਹੈ ਉਸ ਨੂੰ ਬੰਦ ਕੀਤਾ, ਜਿਹੜੇ ਡਿਸੀਡੈਂਟ ਸੀ ਉਹਨਾਂ ਦੇ ਮਰਡਰ ਕੀਤੇ ਔਰ ਦੂਜੇ ਤੀਜੇ, ਔਰ ਕਿਵੇਂ ਇਵੈਂਟੋਕ੍ਰੇਸੀ ਕ੍ਰੀਏਟ ਕਰਨ ਦੇ ਨਾਂ ਥੱਲੇ ਮੋਦੀ ਦਾ ਇਮੇਜ ਸੱਚਮੁੱਚ ਹੀ ਉਹਨਾਂ ਨੇ ਬਣਾ ਦਿੱਤਾ ਕਿ ਜੀ ਬਹੁਤ ਵੱਡਾ ਹੈ। ਔਰ ਅੱਜ ਹੀ ਸਾਡੇ ਵੀਰ ਨੇ ਬਲਵਿੰਦਰ ਸਿੰਘ ਇੰਡੀਆਨਾ ਉਹ ਗੱਲ ਕਰ ਰਹੇ ਸੀ, ਕਿਉਂਕਿ ਉਹਨਾਂ ਦਾ ਸੈਨੇਟਰ ਜਿਹੜਾ ਉਹਨਾਂ ਨੇ ਕਿਹਾ ਜੀ ਅਜੇ ਜਸਟਿਨ ਟਰੂਡੋ ਦਾ ਵਰਲਡ ਨੇ ਜਦੋਂ ਇਨਕਸ਼ਾਫ ਕੀਤਾ ਉਸ ਤੋਂ ਇੱਕ ਦਿਨ ਪਹਿਲਾਂ ਮਿਲਿਆ, ਹਾਲਾਂਕਿ ਕਿਸੇ ਸਟੇਜ ਤੇ ਸ਼ੁਰੂ 'ਚ ਉਹਨੇ ਸਿੱਖਾਂ ਦੀ ਮਦਦ 'ਚ ਹੱਕ 'ਚ ਆਵਾਜ਼ ਕੀਤੀ ਸੀ, ਤੇ ਕਹਿੰਦੇ ਉਹਨੂੰ ਜਦੋਂ ਮਿਲੇ ਵੀ ਅਸੀਂ ਕਿ ਉਹ ਕਹਿੰਦਾ ਜੀ ਵੀ ਮੈਨੂੰ ਨਾ ਯੂਜ਼ ਕਰੋ, ਮੈਂ ਹੁਣ ਯੂਜ਼ ਨਾ, ਮੋਦੀ ਇਜ਼ ਅ ਵੈਰੀ ਬਿਗ ਗਲੋਬਲ ਲੀਡਰ। ਮੈਂ ਕਿਹਾ ਹੁਣ ਉਹਨੂੰ ਪੁੱਛ ਲੈਣਾ ਵੀ ਕਿਹੜਾ ਗਲੋਬਲ ਲੀਡਰ ਹੈ। ਸੋ ਮਤਲਬ ਉਹ ਜਿਹੜੀ ਤਬਦੀਲੀ ਹੁੰਦੀ ਹੈ, ਕਿਉਂਕਿ ਇਹ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਮੀਡੀਆ ਨੂੰ ਆਪਰੇਟ ਕੀਤਾ ਹੋਇਆ ਸੀ, ਜਿਵੇਂ ਬੇਸ਼ੱਕ ਰਾਫੇਲ ਦਾ ਸਕੈਂਡਲ ਵੀ ਜਿਹੜਾ ਫਰਾਂਸ 'ਚ ਆਇਆ ਉਹਨੂੰ ਇਹਨਾਂ ਨੇ ਦਬਾ ਦਿੱਤਾ, ਅਡਾਨੀ ਉਹਦਾ ਫਰਾਡ ਕਿਸ ਲੈਵਲ ਦੇ ਉੱਤੇ $120 ਬਿਲੀਅਨ ਉਹਨੂੰ ਜਿਹੜਾ ਉਹ 2-4 ਦਿਨ ਆਇਆ ਸੁਪਰੀਮ ਕੋਰਟ ਰਾਹੀਂ ਪਾਸੇ ਕਰਾਤਾ, ਉਹ ਕਿੰਨੀਆਂ ਚੀਜ਼ਾਂ ਕੀਤੀਆਂ। ਲੇਕਿਨ ਇਹ ਹੈ ਜਦੋਂ ਅਸੀਂ ਅਕਾਲ ਪੁਰਖ ਦੇ ਜਸਟਿਸ ਦੀ ਗੱਲ ਕਰਦੇ ਹਾਂ ਕਿ ਵੀ ਕੁਦਰਤ ਇਹ ਕਹਿੰਦੀ ਹੈ ਕਿ ਭਾਈ ਨਹੀਂ, ਇਹ ਐਵੇਂ ਨਹੀਂ ਪੜਿਆ ਜਾਂਦਾ ਰੋਜ਼ ਕੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਹੁਣ ਉਹ ਹਰਨਾਕਸ਼ ਹੋਏ, ਉਹ ਪਾਵਰਫੁਲ ਕੋਈ ਵੀ ਐਂਟੀਟੀ ਹੋਏ, ਅਲਟੀਮੇਟਲੀ ਜਿਹਨੂੰ ਇਹ ਸਮਝਦੇ ਨੇ ਵੀ ਇਹ ਕੀ ਹੈ, ਅਸੀਂ ਤਾਂ ਮਸਲ ਕੇ ਰੱਖ ਦਿਆਂਗੇ, ਇਹ 2% ਸਿੱਖਾਂ ਦੀ ਕੀ ਔਕਾਤ ਹੈ। ਪਰ ਇਹ ਨਹੀਂ ਹੈ ਵੀ ਉਹਨਾਂ ਦੇ ਦਿਮਾਗ ਹੁਣ ਟਿਕਾਣੇ ਨੇ, ਇੰਟਰਨੈਸ਼ਨਲੀ ਤਾਂ ਉਹ ਬਿਲਕੁਲ ਐਕਸਪੋਜ਼ ਹੋਏ ਨੇ। ਪਰ ਇਹਨਾਂ ਦੀ ਉਹ ਜਿਹੜੀ ਸ਼ੋਅ ਗਰਲ ਹੈ ਕੰਗਨਾ ਰਣੌਤ ਵਰਗੀ, ਉਹ ਟਵੀਟ ਕਰ ਰਹੀ ਹੈ ਸਿੱਖ ਭਾਈਚਾਰੇ ਨੂੰ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨਾ ਚਾਹੀਦਾ ਹੈ ਤੇ ਵਧੇਰੇ ਸਿੱਖਾਂ ਨੂੰ ਅਖੰਡ ਭਾਰਤ ਦੀ ਹਮਾਇਤ ਕਰਨੀ ਚਾਹੀਦੀ ਹੈ। ਖਾਲਿਸਤਾਨੀ ਅੱਤਵਾਦ ਸਿੱਖਾਂ ਦਾ ਅਕਸ ਵਿਗਾੜ ਰਿਹਾ ਹੈ ਤੇ ਸਮੁੱਚੀ ਕੌਮ ਦੀ ਭਰੋਸੇਯੋਗਤਾ ਖਤਮ ਕਰ ਰਿਹਾ। ਹੁਣ ਇਹ ਸਿੱਖਾਂ ਨੂੰ ਐਡਵਾਈਜ਼ ਕਰ ਰਹੇ ਕਿ ਜੀ ਤੁਸੀਂ ਖਾਲਿਸਤਾਨੀਆਂ ਦਾ ਨਾਲ ਲਾ ਕੇ ਬਦਨਾਮ ਹੋ ਰਹੇ ਹੋ, ਤੁਸੀਂ ਬਾਹਰ ਨਿਕਲ ਕੇ ਦੱਸੋ ਵੀ ਅਸੀਂ ਨਹੀਂ। ਔਰ ਇਹ ਵਰਤਾਰਾ ਜਗ ਬਾਣੀ, ਰੋਜ਼ਾਨਾ ਸਪੋਕਸਮੈਨ, ਦੂਜੇ ਤੀਜੇ ਸਾਰੇ ਪੇਡ, ਈਵਨ ਅਜੀਤ ਦੀਆਂ ਵੀ ਖਬਰਾਂ ਜਿਹੜੀਆਂ ਨੇ, ਕਿਉਂਕਿ ਉਹ ਬਰਜਿੰਦਰ ਹਮਦਰਦ ਨੂੰ ਫਸਾਇਆ ਹੋਇਆ, ਉਹਨਾਂ ਨੇ ਉਹ ਵਾਰ ਮੈਮੋਰੀਅਲ ਵਗੈਰਾ ਦੇ ਜਿਹੜਾ ਫਾਈਨੈਂਸ਼ੀਅਲ ਮਿਸ ਐਪਰੋਪ੍ਰੀਏਸ਼ਨ ਕੇਸ ਦੇ ਉਹ ਵੀ ਪਿਛਲੇ ਦਿਨਾਂ 'ਚ ਅਮਿਤ ਸ਼ਾਹ ਦੇ ਦੀਦਾਰ ਕਰਕੇ ਆਇਆ, ਉਹਦੇ ਗੋਡੇ ਫੜ ਕੇ ਆਇਆ। ਤੁਹਾਨੂੰ ਅਜੀਤ 'ਚ ਵੀ ਉਹ ਨਹੀਂ ਆਏਗਾ ਕਿ ਵੀ ਉਹਦੇ 'ਚ ਕੋਈ ਫੇਅਰ ਖਬਰਾਂ ਲੱਗ ਰਹੀਆਂ। ਲੇਕਿਨ ਜਿਸ ਇਮੇਜ ਨੂੰ ਇੰਟਰਨੈਸ਼ਨਲੀ ਇੰਡੀਆ ਨੂੰ, ਮੋਦੀ ਨੂੰ ਪ੍ਰੋਜੈਕਟ ਕਰਨ ਦੇ ਵਿੱਚ ਜਿੰਨਾ ਇਹਨਾਂ ਦਾ ਜ਼ੋਰ ਲੱਗਾ,
ਤੁਸੀਂ ਕੋਈ ਵਰਲਡ ਕਲਾਸ ਪਬਲੀਕੇਸ਼ਨ ਚੁੱਕ ਲਓ, ਉਹਦੇ 'ਚ ਇੰਡੀਆ ਨੂੰ ਟੂਵਰਡਸ ਰੌਕ ਸਟੇਟ ਅਸੀਂ ਕੱਲ ਬਿਆਨ ਕੀਤਾ ਸੀ ਕਿ ਰੌਕ ਜਦੋਂ ਤੁਸੀਂ ਡਿਕਸ਼ਨਰੀ ਮਤਲਬ ਦੇਖਦੇ ਹੋ ਗੁੰਡਾ, ਬਦਮਾਸ਼, ਅਵਾਰਾ, ਬੇਕਾਬੂ। ਜੇ ਰੂਲ ਆਫ ਦਾ ਲਾਅ ਜਿੱਥੇ ਆ ਉਹਦੇ ਉਲਟ ਜਿਹੜਾ ਲਫ਼ਜ਼ ਹੈ ਉਹ ਰੌਕ ਸਟੇਟ ਹੈ, ਜਿਹੜਾ ਕਦੇ ਈਰਾਨ ਲਈ, ਰਸ਼ੀਆ ਲਈ, ਚਾਈਨਾ ਲਈ ਇਸਤੇਮਾਲ। ਅੱਜ ਇਹ ਸੋ ਕਾਲਡ ਜਮਹੂਰੀਅਤ ਜਿਹੜੀ ਹੈ ਸਭ ਤੋਂ ਵੱਡੀ ਮਦਰ ਆਫ ਡੈਮੋਕ੍ਰੇਸੀ, ਉਹ ਉਸ ਕੈਟਾਗਰੀ 'ਚ ਨੇ। ਔਰ ਕਿੰਨੀਆਂ ਪਬਲੀਕੇਸ਼ਨ, ਮੇਰਾ ਤਾਂ ਇੰਨੀਆਂ ਕੁ ਪ੍ਰਿੰਟ ਆਊਟ ਨੇ ਸਾਰਿਆਂ ਦੇ, ਘੜੀ ਵੀ ਸਾਡਾ ਉਨਾ ਕੀ ਸਾਥ ਦਿੰਦੀ ਹੈ ਜਿੰਨਾ ਕੁ ਉਹਨੂੰ ਦੇਣਾ ਚਾਹੀਦਾ, ਉਹਨੇ ਤਾਂ ਆਪਣਾ ਟਿਕ ਟਿਕ ਕਰੀ ਜਾਣਾ। ਔਰ ਮੈਂ ਦੇਖਦਾ ਕਿ ਵੀ 2-3 ਨਿਊਯਾਰਕ ਟਾਈਮਸ ਦੀ ਇੱਕ ਸਟੋਰੀ ਜਿਹੜੀ ਨਿਕੋਲਸ ਕ੍ਰਿਸਟੋਫ ਦੀ ਹੈ, ਉਹਦਾ ਹੈਡਲਾਈਨ ਹੀ ਇਹ ਹੈ, ਇਹ ਮਰਡਰ, ਇਹ ਡਿਪਲੋਮੈਟਿਕ ਡਸਟ ਅਪ ਐਂਡ ਦਾ ਰਿਸਕ ਆਫ ਇੰਪਿਊਨਿਟੀ। ਇਹ ਹੈ ਇਹਨਾਂ ਤਿੰਨਾਂ ਲਾਈਨਾਂ ਦੇ ਵਿੱਚ ਕੀ ਹੋਣ ਜਾ ਰਿਹਾ, ਕੀ ਭਾਰਤ ਨੇ ਆਪਣਾ ਬਣਾਇਆ ਹੋਇਆ ਸੀ, ਕੀ ਨਹੀਂ ਹੈ। ਔਰ ਇਹ ਉਹਦੇ 'ਚ ਉਹਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਔਨ ਫਾਦਰਸ ਡੇ ਦਿਸ ਈਅਰ 2 heavy-set men were loitering near a Sikh temple in British Columbia. Then the president of the temple, a Canadian citizen and activist named Hardeep Singh Nijjar, stepped out and climbed into his pickup truck to drive home for dinner with his family. The 2 waiting men wearing masks fired through Nijjar's window about a dozen times. Temple members bravely ran after the gunman who escaped in a gateway car driven by the third man. ਇਹ ਉਹਨੇ ਸਿਨੈਰੀਓ ਕਿਉਂਕਿ ਕੀਤਾ ਬਿਆਨ। ਹੁਣ ਕੋਈ ਇੰਟਰਨੈਸ਼ਨਲ ਮੀਡੀਆ, ਹੁਣ ਉੱਥੇ ਤਾਂ ਇੰਡੀਅਨ ਮੀਡੀਆ ਦਾ ਚੀਕਾਂ ਮਾਰਦਾ ਕਿ ਜੀ ਨਿੱਜਰ ਵਾਜ਼ ਪ੍ਰੋਕਲੇਮਡ ਟੈਰਰਿਸਟ, ਹੀ ਵਾਜ਼ ਨੀਡਡ ਇਨ ਦਿਸ, ਇੰਟਰਪੋਲ ਫਲਾਣਾ। ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ। ਉਹ ਜੇ ਟਰੂਡੋ ਨੇ ਕਿਹਾ ਤਾਂ ਉਹਨੇ ਵੀ ਕਿਹਾ ਕੈਨੇਡੀਅਨ ਸਿਟੀਜ਼ਨ, ਦੂਸਰਿਆਂ ਨੇ ਵੀ ਕੈਨੇਡੀ। ਸੋ ਇਹ ਹੈ ਜਦੋਂ ਵਰਤਾਰੇ ਬਦਲਦੇ ਨੇ, ਇਵੇਂ ਬਦਲਦੇ ਨੇ। ਔਰ ਫਿਰ ਉਹਨੇ ਕਿਹਾ ਜੀ ਨਾਓ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਆਫ ਕੈਨੇਡਾ has publicly asserted that the Indian government may be responsible for murdering Nijjar, an explosive allegation, if found to be true, should be a warning to Western countries in their dealings with Prime Minister Modi and his increasingly authoritarian government. उन्होंने कहा जी जे साबित हो गया तो वैसटर्न कंट्री जड़ियाँ उन्होंने पहले ही अथॉरिटेरियन है, फिर की इन्हां सारियां दा होएगा। और उन्हें जड़ा टाइम्स दे नाल ट्रूडो की गलबात का हवाला दिता है कि ट्रूडो ने कहा वैन वी हैव क्रेडिबल रीजनस टू बिलीव दैट दिस हैपेंड यू कांट श्रग इट ऑफ। जो सबूत साडे कोल सी कि होया असी फिर पिछे नहीं सी हट सकते। और हुण वो ये कहंदा द पैराडॉक्स इज दैट निजर डजंट सीम टू हैव बीन एनी थ्रेट टू इंडिया टुडे, कि कोई वो निजर तो थ्रेट है नहीं सी। There was a violent separatist movement supporting Khalistan in the early 1980s, and I met its leader when I was a law student, backpacking through India then and sleeping on the floor of the Sikh Golden Temple to save money. But that movement has fizzled, and the dream of Khalistan seems more alive in the Sikh diaspora than India. ਹੁਣੇ ਜਿਹੜਾ ਲਿਖ ਰਿਹਾ ਹੈ ਕਹਿੰਦਾ ਮੈਂ ਉਸ ਮੂਵਮੈਂਟ ਦੇ ਵੇਲੇ ਪੰਜਾਬ 'ਚ ਹੀ ਸੀ, ਮੈਂ ਸਟੂਡੈਂਟ ਲਾ ਦਾ ਸੀ, ਬੈਕ ਪੈ ਮੈਂ ਤਾਂ ਦਰਬਾਰ ਸਾਹਿਬ ਦੇ ਫਰਸ਼ ਤੇ ਸੌਂਦਾ ਰਿਹਾ, ਪੈਸੇ ਬਚਾਉਣ ਲਈ ਉੱਥੇ ਮੁਫਤ ਰੋਟੀ ਖਾਂਦਾ ਰਿਹਾ, ਤੇ ਮੇਰੇ ਤੋਂ ਬਿਹਤਰ ਤਾਂ ਕੋਈ ਨਹੀਂ ਜਾਣਦਾ ਵੀ ਹੁਣ ਉੱਥੇ ਉਹ ਨਹੀਂ ਹੈ ਡਾਇਸਪੋਰਾ 'ਚ। ਪਰ ਨਿੱਜਰ ਜਿਹੜਾ ਹੈ ਇਹ ਇਹਨਾਂ ਲਈ ਕਿਉਂ ਇੰਨਾ ਜਿਹੜਾ ਉਹਦਾ if India is caught lying about its role in the killing, it will have damaged its international standing far more than Nijjar ever could have. ਕਿ ਨਿੱਜਰ ਖਾਲਿਸਤਾਨ ਰੈਫਰੈਂਡਮ ਨਾਲ ਇੰਡੀਆ ਦਾ ਕੀ ਡੈਮੇਜ ਕਰ ਸਕਦਾ ਸੀ। ਜੇ ਸਾਬਤ ਹੁੰਦਾ ਹੈ ਵੀ ਇਹਨਾਂ ਨੇ ਕੀਤਾ ਤਾਂ ਫਿਰ ਇੰਡੀਆ ਦੇ ਪੱਲੇ ਕੁਛ ਨਹੀਂ ਰਹਿੰਦਾ। A foreign country can overcome an assassination on Western democracy, but only if it comes clean. In 1984 gunmen in California, फिर उन्हें क्या कि भी ये जे क्लीन नहीं रहे ਜਿਹੜੇ नहीं ने वो, तो फिर इंडिया का उन्हें क्या भी डिप्लोमैटिक तो जो है ही है। और इस सारे दे विच जड़ा फिर उन्हें मोदी दे उत्ते भी क्या कि भी वो बड़ी कंप्लीकेटेड बंदा है, वो भावें एक पासे अपनी पॉपुलैरिटी का दावा करता है, पर बट मोदी गवर्नमेंट हैज़ आल्सो मेड इंडिया लैस फ्री, क्रैकिंग डाउन ऑन द प्रेस, स्टरिंग ए fiery Islamophobia, and has led to Muslims being lynched. I worry
that like the Pakistani General Ziaul Haq almost half a century ago, he is unleashing religious extremism that could ultimately destabilize his country. उन्हें कहा जी ये उस तरह से चले कि डिस्टैबलाइज कंट्री ਨੂੰ ਕਰੇਗਾ ਰਿਲੀਜੀਅਸ ਐਕਸਟ੍ਰੀਮਿਜ਼ਮ ਹੈ। ਹੁਣ ਇਹ ਸਟੋਰੀ ਨਿਊਯਾਰਕ ਟਾਈਮਜ਼ ਕਰ ਰਿਹਾ, ਫਿਰ ਵਾਸ਼ਿੰਗਟਨ ਪੋਸਟ ਇਸੇ ਲਾਈਨ ਦੇ ਉੱਤੇ ਕੈਨੇਡਾ, ਇੰਡੀਆ ਐਂਡ ਦਾ ਰਿਟਰਨ ਆਫ ਖਾਲਿਸਤਾਨ, ਫਿਰ ਉਹਦੇ 'ਚ ਉਹਨੇ ਜਿਹੜਾ ਇਸ ਦਾ ਆਥਰ ਹੈ ਹਾਵਰਡ ਚੁਆਨ ਐਲੋਨ ਬਲੂਮਬਰਗ ਨੇ ਵੀ ਇਸ ਨੂੰ ਛਾਪਿਆ ਔਰ ਉਹਦੇ 'ਚ ਉਹਨੇ ਵੀ ਕਿਹਾ ਵੀ ਮੈਂ ਜਦੋਂ ਜਰਨਲਿਜ਼ਮ ਦੇ ਸਟੂਡੈਂਟ ਸੀ ਕਿਵੇਂ ਗੋਲਡਨ ਟੈਂਪਲ 'ਚ ਜਾਣਾ ਹੋਇਆ ਔਰ ਉਸ ਪੀਰੀਅਡ 'ਚ ਕੀ ਵਾਪਰਿਆ ਔਰ ਇਸ ਸਾਰੇ ਦੇ ਥੱਲੇ ਉਹਨੇ ਕਿਹਾ ਕਿ ਐਂਡ ਕੀਤਾ ਉਹਨੇ ਟੂ ਪੈਰਾਫਰੇਜ਼ ਵਿਲੀਅਮ ਫਾਕਨਰ, ਦਾ ਪਾਸਟ ਇਜ਼ ਨਾਟ ਓਵਰ, ਇਟ ਇਜ਼ ਨਾਟ ਈਵਨ ਪਾਸਟ, ਨਾਟ ਆਫਟਰ 40 years। ਵੀ ਬਹੁਤੇ ਸਮਝਦੇ ਸੀ ਕਿ 40 ਸਾਲ ਹੋ ਗਏ, ਖਾਲਿਸਤਾਨ ਦੀ ਮੂਵਮੈਂਟ ਡੈਡ ਹੋ ਗਈ, ਖਤਮ ਹੋ ਗਿਆ, ਆਵਾਜ਼ ਦਬਾਤੀ, ਮਾਰਤੇ। ਉਹਨੇ ਕੋਟ ਕੀਤਾ ਪੈਰਾਫਰੇਜ਼ ਵਿਲੀਅਮ ਫਾਕਨਰ ਨੂੰ ਕਿ ਪਾਸਟ ਇਜ਼ ਨਾਟ ਓਵਰ, ਅਜੇ ਭੂਤਕਾਲ ਮੁੱਕਿਆ ਨਹੀਂ, ਇਟਸ ਨਾਟ ਈਵਨ ਪਾਸਟ, ਇਹ ਅਜੇ ਭੂਤਕਾਲ ਬਣਿਆ ਵੀ ਨਹੀਂ। ਮਤਲਬ ਇਹ ਹੈ ਵੀ ਇਹ 40 ਸਾਲਾਂ ਦੀ ਕੰਟੀਨਿਊਟੀ ਹੈ, ਨਾਟ ਆਫਟਰ 40 years, ਕਿ 40 ਸਾਲਾਂ 'ਚ ਵੀ ਜੋ 80s 'ਚ ਹੋ ਰਿਹਾ ਸੀ ਉਹ ਪਾਸਟ ਨਹੀਂ ਹੈ, ਉਹ ਕਰੰਟ ਹੈ। ਔਰ ਇਹੀ ਟਾਈਟਲ ਸੀ ਇਸ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਦਾ, ਇੰਡੀਆ ਐਂਡ ਦਾ ਰਿਟਰਨ ਆਫ ਖਾਲਿਸਤਾਨ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਜ਼ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ। ਵਾਸ਼ਿੰਗਟਨ ਪੋਸਟ ਨੇ ਆਪਣੇ ਇੱਕ ਆਰਟੀਕਲ ਵਿੱਚ ਇਹ ਤੱਥ ਕੱਢਿਆ ਹੈ ਕਿ ਭਾਰਤ ਸਰਕਾਰ ਖਾਲਿਸਤਾਨ ਦੀ ਲਹਿਰ ਨੂੰ ਮਿਲੀ ਪੁਸ਼ ਤੋਂ ਬਹੁਤ ਚਿੰਤਤ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇੰਟਰਨੈਸ਼ਨਲ ਮੀਡੀਆ ਨੂੰ ਇਹ ਅੱਜ ਕੱਲ੍ਹ ਇਸ ਲਈ ਵੀ ਥੋੜ੍ਹੀ ਜ਼ਿਆਦਾ ਜਿਹੜੀ ਹੈ ਉਹ ਪਜ਼ੀਰਾਈ ਦਿੰਦੇ ਹਾਂ ਕਿਉਂਕਿ ਲੰਬਾ ਵਕਤ 40 ਸਾਲ ਸਾਨੂੰ ਇੰਤਜ਼ਾਰ ਰਹੀ ਕਿ ਸਿੱਖ ਕੇਸ ਨੂੰ ਜਿਹੜਾ ਸੱਚ ਹੱਕ ਇਨਸਾਫ ਦੇ ਉੱਤੇ ਖੜਾ ਹੈ ਇਸ ਨੂੰ ਰੈਕਗਨੀਸ਼ਨ ਮਿਲੇ, ਜੀ ਠੀਕ ਨਜ਼ਰ ਨਾਲ ਦੇਖਿਆ ਜਾਏ ਜਿਵੇਂ ਫਰੀडम ਮੂਵਮੈਂਟਸ ਨੂੰ ਦੇਖਿਆ ਜਾਂਦਾ ਹੈ। ਪਰ ਕਿਉਂਕਿ ਭਾਰਤ ਦੇ ਪ੍ਰੋਪੇਗੈਂਡੇ ਨੇ, ਉਹਨਾਂ ਦੇ ਇੱਥੇ ਬੈਠੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟਾਂ ਨੇ ਇਸ ਕਿਸਮ ਦਾ ਬਿਰਤਾਂਤ ਦਹਿਸ਼ਤਗਰਦੀ ਦੇ ਨਾਲ ਜੋੜ ਕੇ, ਕਨਿਸ਼ਕਾ ਜਹਾਜ਼ ਨਾਲ ਜੋੜ ਕੇ ਔਰ ਇਸ ਸਾਰੇ ਨਾਲ ਜਿਹੜਾ ਸਿਰਜਿਆ ਹੋਇਆ ਸੀ ਕਿ ਅਸੀਂ ਚਾਹ ਕੇ ਵੀ ਕਿ ਇਹ ਦੇਖਦਿਆਂ ਹੋਇਆਂ ਵੀ ਸਾਡੇ ਨਾਲ ਅਨਿਆਂ ਹੋ ਰਿਹਾ ਸੀ, ਬੇਬਸ ਹੁੰਦੇ ਸੀ। ਬਹੁਤ ਵਾਰ ਕੋਸ਼ਿਸ਼ ਕਰਕੇ, ਮੈਨੂੰ ਯਾਦ ਹੈ ਜਦੋਂ 1994 'ਚ ਦਰਬਾਰ ਸਾਹਿਬ ਤੇ ਹਮਲੇ ਦੇ 10 ਸਾਲ ਬੀਤੇ ਤੇ ਅਸੀਂ ਕਿਹਾ ਜੀ ਕੋਈ ਸਾਡੀ ਗੱਲ ਤਾਂ ਜਾਣੀ ਚਾਹੀਦੀ ਹੈ। ਮੈਂ ਨਿਊਯਾਰਕ ਆਇਆ ਹੋਇਆ ਸੀ, ਡਾਕਟਰ ਰਣਜੀਤ ਸਿੰਘ ਹੋਰਾਂ ਵੱਲ ਰੁਕਿਆ ਸੀ ਔਰ ਕੈਲੀਫੋਰਨੀਆ ਬੇਸ ਸੀ ਉਦੋਂ, ਔਰ ਅਸੀਂ ਉਦੋਂ ਨਿਊਯਾਰਕ ਟਾਈਮਜ਼ ਦੇ ਐਡੀਟੋਰੀਅਲ ਬੋਰਡ ਨਾਲ ਗੱਲ ਕੀਤੀ ਕਿ ਜੀ ਅਸੀਂ ਕੁਆਟਰ ਪੇਜ ਐਡ ਦੇਣਾ ਚਾਹੁੰਦੇ ਐਡੀਟੋਰੀਅਲ ਪੇਜ ਤੇ। ਉਸ ਜ਼ਮਾਨੇ 'ਚ $18,000 ਉਸ ਕੁਆਟਰ ਪੇਜ ਦਾ ਸੀ। 3 ਹਫ਼ਤੇ ਲੱਗੇ ਸਾਨੂੰ ਉਹਦਾ ਡਰਾਫਟ, ਉਹਦੇ 'ਚ ਕੀ ਕੱਢਣਾ ਹੈ, ਕੀ ਪਾਉਣਾ ਹੈ, ਉਹਨਾਂ ਨੂੰ ਕੀ ਪਸੰਦ ਹੈ, ਉਹਨਾਂ ਦਾ ਐਡੀਟੋਰੀਅਲ ਬੋਰਡ ਜਿਹੜਾ ਉਹਨੂੰ ਪਾਸ ਕਰੇਗਾ। ਔਰ ਸਾਡੇ ਲਈ ਉਸ ਜ਼ਮਾਨੇ $18,000 ਬਹੁਤ ਵੱਡਾ ਹੈ, ਪਰ ਅਸੀਂ ਗੁਰਦੁਆਰਿਆਂ ਨੂੰ ਸਪਾਂਸਰ ਕਰਾ ਕੇ ਜਾਂ ਦੂਜਾ ਕੀਤਾ। ਪਰ ਅੱਜ ਮੈਂ ਜਦੋਂ ਦੇਖ ਰਿਹਾ ਕਿ ਵੀ ਜਿਸ ਲੈਵਲ ਦੇ ਉੱਤੇ ਸਾਡੀ ਪੇਡ ਐਡ ਸੀ, ਉਹਦੇ ਥੱਲੇ ਵੀ ਲਿਖਿਆ ਹੁੰਦਾ ਇਟ ਇਜ਼ ਏ ਪੇਡ ਐਡ, ਉਹਦਾ ਕੋਈ ਇੰਪੈਕਟ ਵੀ ਨਹੀਂ। ਪਰ ਅਸੀਂ ਘੱਟੋ ਘੱਟ ਦਰਬਾਰ ਸਾਹਿਬ ਤੇ ਹਮਲੇ ਦੇ 10 ਸਾਲ ਜਿਹੜਾ ਉਹਨਾਂ ਸ਼ਹੀਦਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਸੀ ਔਰ ਇੰਡੀਅਨ ਸਟੇਟ ਨੂੰ ਐਕਸਪੋਜ਼ ਕਰਨਾ ਚਾਹੁੰਦੇ ਸੀ ਕਿ ਬਈ
ਇਹ ਅੱਜ ਵੀ ਉਹਨਾਂ ਦਾ 10 ਸਾਲ ਬਾਅਦ ਵੀ ਉਹੀ ਵਰਤਾਰਾ ਜਾਰੀ ਹੈ। ਹੁਣ ਤਾਂ 39 ਸਾਲ ਹੋ ਗਏ, ਹੁਣ ਤਾਂ ਉਹਨਾਂ ਦੀ ਕਿਲਿੰਗ ਮਸ਼ੀਨਰੀ ਜਿਹੜੀ ਹੈ ਉਹ ਓਵਰਸੀਜ਼ ਆ ਗਈ। ਜੋ ਕੁਛ ਉਹਨਾਂ ਨੇ ਅਵਤਾਰ ਸਿੰਘ ਖੰਡੇ ਨਾਲ ਕੀਤਾ, ਹਰਦੀਪ ਸਿੰਘ ਨਿੱਜਰ ਨਾਲ ਕੀਤਾ, ਅੱਛਾ, ਪਰ ਕੁਦਰਤ ਦੇ ਜਸਟਿਸ ਸਿਸਟਮ ਦੇ ਵਿੱਚ ਇਸ ਵਾਰ ਜਾਂ ਸਾਨੂੰ ਜਿਹੜਾ ਕੋਈ ਐਫਰਟ ਨਹੀਂ ਕਰਨਾ ਪਿਆ, ਰਾਦਰ ਸਾਨੂੰ ਹੁਣ ਪੜ੍ਹਨ ਲਈ ਐਫਰਟ ਕਰਨਾ ਪੈਂਦਾ ਵੀ ਇੰਨੇ ਕੁ ਥਾਵਾਂ ਦੇ ਉੱਤੇ ਚਰਚਾ, ਕੋਈ ਦੁਨੀਆ ਦਾ ਟੀਵੀ ਪ੍ਰਿੰਟ ਮੀਡੀਆ, ਵੱਡੇ ਵੱਡੇ ਤਾਂ ਹੈ ਹੀ ਨਹੀਂ, ਈਵਨ ਛੋਟੇ ਲੈ ਉਹ ਤਾਂ ਹੁਣ ਅਸੀਂ ਦੇਖਦੇ ਹੀ ਨਹੀਂ। ਤੁਸੀਂ ਵੱਡਿਆਂ ਦੀ ਗੱਲ ਕਰਦੇ ਆ, ਔਰ ਗੱਲ ਕੱਲੀ ਇਹ ਨਹੀਂ ਹੈ ਵੀ ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਜਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ, ਇੱਕ ਇਨੋਸੈਂਟ ਬੰਦੇ ਦਾ ਕੈਨੇਡੀਅਨ ਸੋਇਲ ਤੇ ਇੰਟਰਨੈਸ਼ਨਲ ਲਾਅ ਦੀ ਗੱਲ ਹੋਈ, ਖਾਲਿਸਤਾਨ ਦਾ ਕੇਸ, ਜਿੰਨੀ ਪਜ਼ੀਰਾਈ ਇਸ ਪੀਰੀਅਡ ਦੇ ਵਿੱਚ ਮਿਲੀ ਹੈ ਔਰ ਜਿਵੇਂ ਉਹ ਚੱਲ ਰਿਹਾ ਲਗਾਤਾਰਤਾ ਨਾਲ, ਇਸ ਲਈ ਸਾਡਾ ਫੀਅਰ ਹੈ ਵੀ ਕੁਛ ਨਾ ਕੁਛ ਇਹ ਇਸ ਕਿਸਮ ਦੀ ਸ਼ਰਾਰਤ ਕਰਕੇ ਉਹਨੂੰ ਨੈਗੇਟ ਕਰ ਸਕਦੇ ਨੇ। ਔਰ ਵਾਸ਼ਿੰਗਟਨ ਪੋਸਟ ਦਾ ਇਸ ਦੇ ਉੱਤੇ ਬਿਜ਼ਨਸ ਸੈਕਸ਼ਨ ਦੇ ਵਿੱਚ ਆਰਟੀਕਲ ਹੈ, ਵਾਈ ਇੰਡੀਆ ਵਰੀਜ਼ ਅਬਾਊਟ ਦਾ ਪੁਸ਼ ਫॉर ए ਸੈਪਰੇਟ ਸਿੱਖ ਸਟੇਟ, ਕਿ ਵੀ ਇੱਕ ਘਟਨਾ ਇੰਨੀ ਕਹਿ ਵੀ ਇੰਡੀਆ ਨੂੰ ਇੰਨੀ ਵਾਰੀ ਕਿਉਂ ਹੋ ਗਈ ਕਿ ਵੀ ਇਹ ਜਿਹੜੀ ਹੈ ਇਹ ਸੈਪਰੇਟ ਜਿਹੜੀ ਹੈ ਐਨਾਲਿਸਿਸ ਕਰਨ ਵਾਲੀ ਵੀ ਜਿਹੜੀ ਹੈ ਉਹ ਬੀਬੀ ਹਿੰਦੂ ਬੀਬੀ ਹੈ, ਕ੍ਰਿਸ਼ਮਾ ਵਸਵਾਨੀ, ਔਰ ਬਲੂਮਬਰਗ 'ਚ ਵੀ ਪਬਲਿਸ਼ ਹੋਇਆ। ਉਹਨੇ ਕਿਹਾ ਕਿ ਇਟਸ ਦਾ ਸੈਪਰੇਟਿਸਟ ਮੂਵਮੈਂਟ ਮੋਸਟ ਪੀਪਲ ਹੈਵ ਨੈਵਰ ਹਰਡ ਆਫ, ਬਟ ਇਟ ਇਜ਼ ਐਟ ਦਾ ਹਾਰਟ ਆਫ ਵੈਰੀ ਪਬਲਿਕ ਇੰਡੀਆ ਕੈਨੇਡਾ ਸਪੈਟ ਇਗਨਾਈਟਡ ਬਾਈ Prime Minister Justin Trudeau's allegation that India is behind the assassination of Sikh activist in British Columbia. Charges New Delhi firmly denies. Behind the rhetoric, though, is a desire for Sikh nationhood, and that is why India is so worried. ਇਹ ਬਿਲਕੁਲ ਮਤਲਬ ਉਹਨੇ ਪਹਿਲੇ ਪੈਰੇ 'ਚ ਉਹਨੇ ਕਿਹਾ ਜੀ ਆਲ ਆਫ ਏ ਸਡਨ ਦੁਨੀਆ ਸੁਣ ਰਹੀ ਹੈ ਕਿ ਵੀ ਇਸ ਮਰਡਰ ਦੇ ਪਿੱਛੇ ਕੀ ਇੰਡੀਆ ਕਿਉਂ ਵਰਿਡ ਹੈ, ਪਰ ਜਿਹੜੀ ਸਿੱਖ ਕੌਮ ਦੀ ਡਿਜ਼ਾਇਰ ਹੈ ਉਹ ਇਹਦੇ ਵਿੱਚ ਇਹੀ ਨਿਕਲੀ ਹੋਈ ਹੈ ਕਿ ਭਾਈ ਸਾਡਾ ਨੇਸ਼ਨ ਹੋਣਾ ਚਾਹੀਦਾ, ਜਿਹਨੂੰ ਲੈ ਕੇ ਇੰਡੀਅਨ ਸਟੇਟ ਵਰਿਡ ਹੈ। ਖਾਲਿਸਤਾਨ ਐਜ਼ ਕੈਂਪੇਨਰਸ ਕਾਲ ਦਿਸ ਪ੍ਰਪੋਜ਼ਡ ਇੰਡੀਪੈਂਡੈਂਟ ਹੋਮਲੈਂਡ ਇਜ਼ ਏ ਕ੍ਰਾਈਸਿਸ ਆਫ ਇੰਡੀਆਜ਼ ਓਨ ਮੇਕਿੰਗ, ਕਿ ਇਹ ਤਾਂ ਇਹਨਾਂ ਦੀ ਆਪਣੀ ਬਦੌਲਤ ਹੀ ਕ੍ਰੀਏਟ ਕੀਤਾ ਹੈ। Successive governments have neglected, manipulated and exploited the state of Punjab, traditionally seen as India's breadbasket, and the Sikhs who inhabit it for their own political and economic gain. कि ये जो आज वापर रहा है इहदे लई स्टेट इंडियन जिम्मेवार है, क्योंकि उन्होंने पंजाब नूं हर लैवल दे उत्ते एक्सप्लॉयट कीता है, मैनिपुलेट कीता है, निगलैक्ट कीता है। इहदे बावजूद कि सारे भारत नूं रोटी खवाउंदा, ब्रेड बास्केट है उन्हां दी, और ये क्योंकि उत्थे सिख वसदे ने, इसलिए दैट इन टर्न हैज़ led to a brewing resentment among the community both in and outside India that could revive a mostly dormant domestic independence movement, transforming it to another flashpoint ਲਾਈਕ ਕਸ਼ਮੀਰ ਔਰ ਮਨੀਪੁਰ ਇਨ ਦਾ ਨਾਰਥ ਈਸਟ। ਉਹਨੇ ਕਿਹਾ ਜੀ ਇਹ ਘਟਨਾ ਨੇ ਇੰਡੀਆ ਨੂੰ ਇਹ ਵਰੀ ਕਰ ਦਿੱਤਾ ਹੈ ਕਿ ਇਹ ਤਾਂ ਮਨੀਪੁਰ ਔਰ ਕਸ਼ਮੀਰ ਵਾਂਗ ਜਿਹੜੀ ਇਹ ਡੋਰਮੈਂਟ ਸੀ ਇਹ ਮੁੜ ਕੇ ਖੜੀ ਹੋ ਜਾਏਗੀ। ਔਰ ਉਹਨਾਂ ਨੇ ਫਿਰ ਅੱਗੋਂ ਸਾਰਾ ਬਹੁਤ ਸਾਰੀਆਂ ਕਿ ਭਾਈ ਪ੍ਰੋਬਲਮਸ ਕੀ ਨੇ, ਅਨਐਮਪਲੋਇਮੈਂਟ, ਕ੍ਰਿਪਲਿੰਗ ਡਰੱਗ ਕ੍ਰਾਈਸਿਸ, ਫੀਮੇਲ ਇਨਫੈਂਟੀਸਾਈਡ ਪ੍ਰੋਬਲਮਸ ਨੇ, ਔਰ ਭਾਰਤ ਦੀਆਂ ਸਰਕਾਰਾਂ ਪਾਸਟ ਔਰ ਪ੍ਰੈਜ਼ੈਂਟ ਦੇ ਵਿੱਚ ਵੀ ਫੇਲ ਹੋਈਆਂ ਨੇ ਕਿ ਉਹ ਉਹਦੇ ਸਿੱਖਾਂ 'ਚ ਸੈਂਸ ਆਫ ਆਈਡੈਂਟੀਟੀ ਉਹਨੂੰ ਉਹ ਦੇ ਸਕਣ, ਔਰ ਕੋਈ ਗਵਰਨੈਂਸ ਇੰਪਰੂਵ ਹੋਏ ਪੰਜਾਬ ਦੇ ਵਿੱਚ, ਕੋਈ ਰਿਲੀਜੀਅਸ ਤੇ ਦੂਸਰੀਆਂ ਮਾਈਨੋਰਟੀਜ਼ ਦੇ ਨਾਲ ਹੋਏ। ਔਰ ਇਹ ਪ੍ਰਾਈਮ ਮਿਨਿਸਟਰ ਮੋਦੀਜ਼ ਇਨਕਰੀਜ਼ਿੰਗਲੀ ਹਾਰਡ ਲਾਈਨ ਹਿੰਦੂ ਨੈਸ਼ਨਲਿਸਟ ਐਡਮਿਨਿਸਟ੍ਰੇਸ਼ਨ ਆਲਸੋ ਨੀਡ ਕਿ ਬਈ ਇਹ ਉਹਨਾਂ ਨੇ ਜਿਹੜਾ ਹਿੰਦੂ ਨੈਸ਼ਨਲਿਜ਼ਮ ਖੜਾ ਕਰ ਦਿੱਤਾ ਹੈ। ਫਿਰ ਅੱਗੋਂ ਪੂਰੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਕਿ ਭਾਈ ਕਿਵੇਂ ਜਿਹੜਾ ਉਹ ਸਿੱਖਾਂ ਦੇ ਧਰਮ ਦੇ ਵਿੱਚ ਕੀ ਉਹਨਾਂ ਦੇ ਅਸੂਲ ਨੇ। 1947 ਦੇ ਵਿੱਚ ਆਫਟਰ ਇੰਡੀਆਜ਼ ਇੰਡੀਪੈਂਡੈਂਸ ਫਰੋਮ ਬ੍ਰਿਟਨ ਇਨ 1947 ਪੰਜਾਬ ਐਂਡ ਇਟਸ ਮੋਸਟਲੀ ਸਿੱਖ ਫਾਰਮਰਸ ਹੈਲਪਡ a food insecure nation take step towards self sufficiency ਕਿ ਉਹਨਾਂ ਨੇ ਸਿੱਖ ਫਾਰਮਰਸ ਨੇ 47 ਤੋਂ ਬਾਅਦ ਭਾਰਤ ਨੂੰ ਸੈਲਫ ਸਫੀਸ਼ੀਐਂਟ ਬਣਾਇਆ ਫੂਡ ਦੇ ਵਿੱਚ। ਬਟ ਦਾ ਕਮਿਊਨਿਟੀ ਹੈਜ਼ ਆਲਵੇਜ਼ ਫੈਲਟ ਮਿਸਅੰਡਰਸਟੂਡ and unrewarded for their contributions, says Pritam Singh, an academic visitor at Oxford School of Global and Area Studies with the University of Oxford. ਉਹਨੂੰ ਕੋਟ ਉਹਨੇ ਕਿਹਾ ਜੀ ਸਿੱਖਾਂ ਨੇ ਤਾਂ ਸਭ ਕੁਝ ਕੀਤਾ ਪਰ ਇਹਨਾਂ ਨੇ ਹਮੇਸ਼ਾ ਹੀ ਸਾਨੂੰ ਡਿਚ ਕੀਤਾ। He notes that Sikhs who question the status quo are unfairly labelled as separatists by the mainstream Indian media,
ਸੋ देयर इज ए कांस्टेंट टेंशन बिटवीन पंजाब एंड द इंडियन स्टेट। ये बिल्कुल क्लीयर हो गया है भी एक पासे पंजाब खड़ा है, पंजाब का मतलब सिख कौम है, दूजे पासे इंडियन स्टेट है, और ये कोई नवा नहीं है। ये नाल दी नाल जिहड़ा इंडियन इंडिपेंडेंस तो बाद ही शुरू होया, खालिस्तान की जिहड़ी 1980s 90s पीक के उत्ते मूवमेंट गई और जिहड़ी है बहुत वायलेंस हुई और ये सारे चों हमला भी होया और ये सारे और एंड उन्हें यही जाके किया कि भाई इस सारे चों एक गल बड़ी क्लीयर है कि भी सिख जिहड़े ने उन्हां चों रिवाइवल आई है, वो अपने घर नूं लोचदे ने। और वट कुड सॉल्व द पंजाब प्रॉब्लम फॉर इंडिया? द फर्स्ट स्टैप वुड बी सम क्लीयर लीडरशिप फ्रॉम मोदीज गवर्नमेंट दैट सीक्स टू कूल टेंशनस एंड स्टॉप अटैक्स ऑन मार्जिनलाइज्ड ग्रुप्स। जिवें सिख ने, मुसलमान ने, उन्होंने निशाने ते लिया है स्टेट और फैडरल गवर्नमेंट्स ने, और अगों फिर उन्होंने जिवें हुंदा नन ऑफ दिस इज ईजी बट फेलियर टू एड्रैस दीज बेसिक इशूज विल कॉस्ट प्रेजेंट एंड फ्यूचर गवर्नमेंट्स डीयरली। सिख जिथे आके खलो गए ने, इहदा हुण इन्हां हकूमतां नूं जिहड़ा है वो मुल तारना पेगा। द एंगर अमंग यंग सिख्स इनसाइड एंड आउटसाइड द कंट्री विल कीप ग्रोइंग। जिहड़ा रोह है सिखां च नौजवानी च इत्थे भी भारी वधदा रहेगा। एंड सो विल द रिजेंटमेंट बिटवीन कम्युनिटीज। इंडिया हैज सीन दोज डेज बिफोर, इट कांट अफोर्ड टू डू सो अगेन। कि पहला हो चुका है, हुण ये नहीं होएगा। और ਅਸੀਂ ਸਮਝਦੇ ਹਾਂ ਵੀ ਇਹ ਬੀਬੀ ਨੇ ਰਿਲੇਟਿਵਲੀ ਫੇਅਰ ਜਿਹੜੀ ਹੈ ਵਾਸਵਾਨੀ ਹੈ। ਹੋ ਸਕਦਾ ਸਿੰਧੀ ਹੋਏ, ਥੋੜਾ ਬਹੁਤ ਉਹਨੂੰ ਪਤਾ ਵੀ ਹੋਏ ਵੀ ਜਿਹੜਾ, ਲੇਕਿਨ ਮੈਂ ਇਹ ਕਹਿ ਰਿਹਾ ਵੀ ਇਸ ਵੇਲੇ ਮਾਹੌਲ ਐਸਾ ਬਦਲਿਆ ਹੋਇਆ ਕਿ ਹੁਣ ਇਹਨਾਂ ਸਾਰਿਆਂ 'ਚ ਕਿਤੇ 에ਅਰ ਇੰਡੀਆ ਦਾ ਜ਼ਿਕਰ ਨਹੀਂ ਹੁੰਦਾ ਜੀ ਸਿੱਖਾਂ ਨੇ ਕੀਤਾ। ਮਿਲੀਟੈਂਟ ਨਹੀਂ ਕਹਿੰਦੇ, ਜੇ ਇੰਡੀਆ ਉਹਨੂੰ ਆਤੰਕੀ ਕਹਿੰਦਾ ਹੈ, ਹਰਦੀਪ ਸਿੰਘ ਨਿੱਜਰ ਨੂੰ ਕੋਈ ਉਹਨੂੰ ਨਹੀਂ ਕਹਿੰਦਾ, ਕੈਨੇਡੀਅਨ ਸਿਵਲ ਸੁਸਾਇਟੀ ਮੈਂਬਰ ਕਹਿੰਦੇ ਨੇ। सो ये एक बहुत वड्डी तब्दीली है और सानू शुक्रगुजार होना चाहिए कि हरदीप सिंह निज्जर ने अपना खून डोल के सारी कौम नू दुनिया भर दे विच एक पॉजिटिव इमेज दे विच भी, खालिस्तान दी मूवमेंट नू भी जिहड़ा एक वड्डा फ्लिप मिलिया और इंडिया भी एज ए रोग स्टेट दुनिया के सामने एक्सपोज। जी राज साहब बिल्कुल। सो अथले ने ब्रेक व्यूअर्स, तुसीं कितने जाना मिलते हैं आफ्टर दिस शॉर्ट ब्रेक। ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਕੁਝ ਹਲਕਿਆਂ ਨੂੰ ਕਿਹਾ ਜਾ ਰਿਹਾ ਹੈ ਕਿ ਨਿੱਜਰ ਕੇਸ ਦੀ ਆੜ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਹਵਾ ਦੇਣੀ ਇਹ ਅਮਰੀਕਨ ਨੀਤੀ ਦਾ ਹਿੱਸਾ ਹੈ, ਕਿਉਂਕਿ ਅਮਰੀਕਾ ਆਪਣੀ ਨਵੀਂ ਨੀਤੀ ਦੇ ਤਹਿਤ ਸਾਊਥ ਏਸ਼ੀਆ ਵਿੱਚ ਖਾਲਿਸਤਾਨ ਕਾਇਮ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਸੋ ਇਸ ਆਰਗੂਮੈਂਟ ਵਿੱਚ ਕਿੰਨਾ ਕੁ ਸੱਚ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਦਿਲਚਸਪ ਗੱਲ ਇਹ ਹੈ ਵੀ ਜਦੋਂ ਤੁਸੀਂ ਇਹ ਕਿਹਾ ਵੀ ਕੁਝ ਹਲਕਿਆਂ ਵੱਲੋਂ ਜਿਹੜਾ ਇਹ ਆਰਗੂਮੈਂਟ ਜਾਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਮਰੀਕਾ ਇੰਟਰਸਟਿਡ ਹੈ ਖਾਲਿਸਤਾਨ ਬਣਾਉਣ ਦੇ ਵਿੱਚ, ਉਹਨਾਂ ਹਲਕਿਆਂ 'ਚ ਦੁਸ਼ਮਣ ਦੇ ਹਲਕੇ ਵੀ ਨੇ, ਉਹਦੇ 'ਚ ਆਪਣੇ ਹਲਕੇ ਵੀ ਨੇ। ਬਿਲਕੁਲ। ਔਰ ਦੁਸ਼ਮਣ ਦੇ ਹਲਕਿਆਂ 'ਚ ਜਿਹੜੇ ਇਹਨਾਂ ਦੇ ਨਾਨ ਸਟੇਟ ਐਕਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਨੂੰ ਯੂਟਿਊਬਰ ਦੇ ਰੂਪ 'ਚ ਵਾੜਿਆ ਹੁੰਦਾ ਹੈ, ਉਹਦੇ 'ਚ ਕਿਤੇ ਨਾ ਕਿਤੇ ਹੁਣ ਕੱਲ੍ਹ ਤੱਕ ਤਾਂ ਉਹ ਜਸਟਿਨ ਟਰੂਡੋ ਨੂੰ ਹੀ ਕਹਿ ਰਹੇ ਸੀ ਬੁਰਾ ਭਲਾ, ਹੁਣ ਉਹਨਾਂ ਨੂੰ ਜਦੋਂ ਅਮਰੀਕਾ ਨੇ ਔਰ ਬਾਈਡਨ ਨੇ ਔਰ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਵੀ ਕਿਹਾ ਕਿ ਅਸੀਂ ਪਰਵਾਹ ਨਹੀਂ ਕਰਦੇ ਜਦੋਂ ਵੈਲਿਊਜ਼ ਦੀ ਗੱਲ ਆਉਂਦੀ ਹੈ, ਜਿੰਨਾ ਮਰਜ਼ੀ ਮੁਲਕ ਹੋਏ ਔਰ ਅਸੀਂ ਪੱਕਾ ਖੜੇ ਹਾਂ ਪਿੱਛੇ ਔਰ ਇਸ ਸਾਰੇ ਦੇ ਉੱਤੇ, ਹੁਣ ਉਹਨਾਂ ਹਲਕਿਆਂ ਨੂੰ ਜਿਨ੍ਹਾਂ ਨੇ ਇਹਦੇ 'ਤੇ ਡਿਸਕਸ਼ਨ ਛੇੜ ਦਿੱਤੀ ਹੈ ਕਿ ਜੀ ਭਾਰਤ ਜਿਹੜਾ ਵਿਸ਼ਵ ਗੁਰੂ ਬਣਨ ਜਾ ਰਿਹਾ ਸੀ, ਉਹਨੂੰ ਜਿਹੜਾ ਇਹ ਵੈਸਟ ਸਹਾਰ ਨਹੀਂ ਸਕਦਾ, ਅਮਰੀਕਾ ਸਹਾਰ ਨਹੀਂ ਸਕਦਾ,
ਇਸ ਲਈ ਇਸ ਹੁਣ ਖਾਲਿਸਤਾਨ ਦੀ ਮੂਵਮੈਂਟ ਦੇ ਪਿੱਛੇ ਅਮਰੀਕਾ ਖੜਾ ਹੈ ਔਰ ਇਹ ਜਿਹੜਾ ਹੈ ਭਾਰਤ ਨੂੰ ਉਹਦੇ ਟੁਕੜੇ ਕਰਨਾ ਚਾਹੁੰਦੇ ਨੇ। ਜਿਵੇਂ ਪਹਿਲੇ ਬ੍ਰਿਟਨ ਨੇ 2 ਹਿੱਸਿਆਂ 'ਚ ਪਾਕਿਸਤਾਨ ਬਣਾਤਾ, ਅਖੰਡ ਭਾਰਤ ਨਹੀਂ ਬਣਨ ਦਿੱਤਾ, ਤੇ ਇਹ ਇੱਕ ਤਾਂ ਉਹ ਕਲਾਸ ਹੈ। ਹੁਣ ਇੱਕ ਆਪਣਿਆਂ ਚੋਂ ਵੀ ਜਿਹੜੇ ਸੀਰੀਅਸਲੀ ਉਹ ਸਮਝਦੇ ਨੇ, ਉਹ ਕਹਿੰਦੇ ਜੀ ਕਿਤੇ ਦੇਖੋ ਇਹ ਤਾਂ ਨਹੀਂ ਹੈ ਵੀ ਇਹ ਅਮਰੀਕਾ ਜਾਂ ਦੂਜਾ ਹੁਣ ਸਾਨੂੰ ਵਰਤਣਗੇ ਕਿ ਭਾਈ ਇੱਧਰ ਨਹੀਂ, ਜਿਹੜਾ ਉਹਨਾਂ ਨੂੰ ਲੱਗਾ ਵੀ ਇੰਡੀਆ ਜਿਹੜਾ ਉਹਦੇ ਪੱਲੇ ਕੁਛ ਨਹੀਂ ਹੈ, ਵੀ ਜੁੱਤੀਆਂ ਚੀਨ ਤੋਂ ਵੀ ਖਾਧੀਆਂ, 4000 ਸਕੁਅਰ ਮਾਈਲ ਟੈਰੀਟਰੀ ਵੀ ਗਵਾਈ, ਔਰ ਦੂਸਰਾ ਉਹ ਉਹਨਾਂ 'ਚੋਂ ਇਹ ਵੀ ਵਾਰਨ ਕਰਦੇ ਨੇ ਕਿ ਦੇਖੋ ਸਾਨੂੰ ਇਹਨਾਂ ਤੇ ਵੀ ਕੋਈ ਅੰਨਾ ਇਤਬਾਰ ਨਹੀਂ ਕਰਨਾ ਚਾਹੀਦਾ। ਪਾਕਿਸਤਾਨ ਨੇ ਕਿੰਨਾ ਇਤਬਾਰ ਕੀਤਾ ਵੀ ਔਰ ਕਿਸ ਲੈਵਲ ਦੇ ਉੱਤੇ ਜਾ ਕੇ ਉਹਨੂੰ ਡਿਚ ਕੀਤਾ। ਲੇਕਿਨ ਉਹ ਇਹ ਮਹਿਸੂਸ ਕਰਦੇ ਨੇ ਵੀ ਜਿਹੜੀ ਇੱਕਦਮ ਤਬਦੀਲੀ ਹੈ, ਔਰ ਹੁਣ ਇਹ ਗੱਲ ਤਾਂ ਸਾਹਮਣੇ ਆ ਗਈ ਵੀ ਟਰੂਡੋ ਨੇ ਆਪਣੇ ਤੌਰ ਦੇ ਉੱਤੇ ਇਹ ਕੋਈ ਇਨਕਸ਼ਾਫ ਨਹੀਂ ਕੀਤਾ ਹੈ ਕਿ ਵੀ ਕੀ ਕੀਤਾ ਉਹਨਾਂ ਨੇ ਕੈਨੇਡੀਅਨ ਸਿਟੀਜ਼ਨ ਨਾਲ। 5I ਦਾ ਜ਼ਿਕਰ ਹੈ, ਜ਼ਾਹਰ ਹੈ ਕਿ ਅਮਰੀਕਾ ਵੱਡਾ ਭਰਾ ਹੈ ਕੈਨੇਡਾ ਦੇ ਲਈ। ਅਮਰੀਕਾ ਉਵੇਂ ਹੀ ਹੈ ਜਿਵੇਂ ਉਹਨਾਂ ਲਈ ਭੂਟਾਨ ਲਈ ਔਰ ਦੂਜੇ ਜਿਹੜੇ ਗਵਾਂਢੀ ਨੇ ਮਾਲਦੀਵਸ ਵਰਗੇ ਉਹਨਾਂ ਲਈ ਇੰਡੀਆ। ਸੋ ਕੈਨੇਡਾ ਦਾ ਤਾਂ ਸਾਰਾ ਦਾਰਮਦਾਰ ਅਮਰੀਕਾ ਦੇ ਨਾਲ ਜੁੜਿਆ ਹੋਇਆ ਹੈ। ਔਰ ਜਿਸ ਤੇਜ਼ੀ ਦੇ ਨਾਲ, ਜਿਸ ਸਨਸਨੀਖੇਜ ਤਰੀਕੇ ਦੇ ਨਾਲ ਈਵਨ ਸਾਰਾ ਇੰਟਰਨੈਸ਼ਨਲ ਮੀਡੀਆ ਬੜਾ ਆਬਜੈਕਟਿਵ ਹੋ ਗਿਆ ਰਾਤੋਂ ਰਾਤ, ਇਸ ਸਾਰੇ ਦੇ ਨਾਲ ਚੱਲਦੇ ਆ। ਔਰ ਜਿਹੜੀ ਇੱਕ ਹੋਰ ਆਰਗੂਮੈਂਟ ਦੀ ਲਾਈਨ ਆਪਣਿਆਂ ਵੱਲੋਂ ਆਈ, ਉਹਨਾਂ ਨੇ ਕਿਹਾ ਜੀ ਵੀ ਹਰੀ ਸਿੰਘ ਨਲੂਆ ਤਾਂ 1837 ਦੇ ਵਿੱਚ ਚੜ੍ਹਾਈ ਕੀਤੀ। ਅਮਰੀਕਾ ਦੀ ਹਿਸਟਰੀ ਵੀ ਉਸ 19th ਸੈਂਚੁਰੀ ਜਾਂਦਾ ਵੀ 200 ਸਾਲ ਇਹਨਾਂ ਨੂੰ ਹਰੀ ਸਿੰਘ ਨਲੂਆ ਨਜ਼ਰ ਨਹੀਂ ਆਇਆ। ਵੀ ਹੁਣ ਜੇ ਕੁਝ ਮਹੀਨੇ ਪਹਿਲਾਂ ਨੈਸ਼ਨਲ ਫੁੱਟਬਾਲ ਲੀਗ ਦੀ ਕਾਊ ਬॉयਜ਼ ਟੀਮ ਉਹ ਜਿਹੜੀ ਹੈ ਆਪਣੇ ਓਮਨੇ ਕਾਰਟੇ ਦੇ ਥੱਲੇ ਸੀਜ਼ ਐਵਰੀਥਿੰਗ, ਹਰ ਮੈਦਾਨ ਫਤਿਹ ਆਪਣਾ ਥੀਮ ਵੀ ਦਿੰਦੀ ਹੈ। ਪਲੇਅਰਾਂ ਦੇ ਵੀ ਹੁੱਡੀਆਂ ਜਿਹੜੀਆਂ ਨੇ ਉਹ ਹਰੀ ਸਿੰਘ ਨਲੂਏ ਦੇ ਪਵਾਤੀਆਂ ਜਾਂਦੀਆਂ। ਉਹਨਾਂ ਦੀਆਂ ਡਿਸਕਸ਼ਨਸ ਵੀ ਸਿੱਖ ਹੀਰੋ ਔਰ 18th ਸੈਂਚੁਰੀ ਸਿੱਖ ਬਰੇਵਰੀ ਸਿੱਖਿਜ਼ਮ ਆਉਂਦਾ ਉਹਨਾਂ। ਔਰ $500 ਮਿਲੀਅਨ ਦਾ ਬਜਟ ਵਾਲੀ ਕਾਊ ਬॉय ਟੀਮ ਹੈ। ਸੋ ਉਹ ਉਹਨਾਂ ਨੂੰ ਲੱਗਦਾ ਵੀ ਕਿਤੇ ਇਹ ਤਾਂ ਨਹੀਂ ਵੀ ਇਹ ਵੀ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਇਹਨਾਂ ਦੇ ਨੀਤੀ ਘਾੜੇ ਸਮਝਦੇ ਨੇ ਕਿ ਵੀ ਖਾਲਿਸਤਾਨ ਇਹਨਾਂ ਦੇ ਹਿੱਤ ਵੀ ਸਰਵ ਕਰਦਾ ਹੈ ਜਾਂ ਉਸ ਖਿੱਤੇ ਦੇ ਵਿੱਚ ਇੱਕ ਜਿਹੜਾ ਉਹ ਬਫਰ ਵੀ ਬਣ ਜਾਂਦਾ। ਫਿਰ ਸੈਕੰਡਲੀ ਜਿਹੜੀ ਖਬਰ ਦੀ ਕੋਈ ਬਹੁਤੀ ਆਪਣੇ ਹਲਕਿਆਂ ਚਰਚਾ ਨਹੀਂ ਹੋਈ ਕਿਉਂਕਿ ਦੂਸਰੇ ਪਾਸੇ ਹੋਰ ਕੁਝ ਆ ਗਿਆ। ਹੁਣ ਈਵਨ ਓਹਾਇਓ ਸਟੇਟ ਦੇ ਵਿੱਚ ਪਿਛਲੇ ਦਿਨਾਂ 'ਚ ਓਹਾਇਓ ਨੈਸ਼ਨਲ ਗਾਰਡ ਰਿਕਰੂਟਿੰਗ ਸਪਾਂਸਰਡ ਓਹਾਇਓ ਆਰਮੀ ਨੈਸ਼ਨਲ ਗਾਰਡ ਦੇ ਵਿੱਚ ਜਿਹੜਾ ਔਰ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਸਿੱਖ ਨੌਜਵਾਨ ਜਿਹੜਾ ਹੈ ਉਹ ਸੈਲੂਟ ਕਰ ਰਿਹਾ ਔਰ ਐਕਸਪੀਡਾਈਟ ਯੂਰ ਪਾਥ ਟੂ ਸਿਟੀਜ਼ਨਸ਼ਿਪ ਵੈਨ ਯੂ ਗੋ ਗਾਰਡ। ਔਰ ਇਹ ਕਾਲ ਦਿੱਤੀ ਜਾ ਰਹੀ ਹੈ ਕਿ ਵੀ ਜੇ ਤੁਸੀਂ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੋ ਔਰ ਤੁਸੀਂ ਕੁਇਕ ਸਿਟੀਜ਼ਨਸ਼ਿਪ ਵੀ ਚਾਹੁੰਦੇ ਹੋ, ਓਹਾਇਓ ਆਰਮੀ ਨੈਸ਼ਨਲ ਗਾਰਡ ਕੈਨ ਹੈਲਪ ਯੂ ਐਕਸਪੀਡਾਈਟ ਯੂਰ ਸਿਟੀਜ਼ਨਸ਼ਿਪ ਪ੍ਰੋਸੈਸ। ਔਰ ਵੇਵਿੰਗ ਆਫ ਫੀਸ ਇਹ ਉਹ ਥੱਲੇ ਪੂਰਾ। ਲੇਕਿਨ ਦਰਸ਼ਕ ਦੇਖ ਵੀ ਸਕਦੇ ਨੇ ਕਿ ਉਸ ਦੇ ਉੱਤੇ ਜਿਹੜਾ ਨੌਜਵਾਨ ਹੈ, ਸਿੱਖ ਨੌਜਵਾਨ ਹੈ। ਹੁਣ ਓਹਾਇਓ ਦੇ ਵਿੱਚ ਕੋਈ ਬਹੁਤੀ ਸਿੱਖ ਪੋਪੂਲੇਸ਼ਨ ਦਾ ਹੈ, ਕਲੀਵਲੈਂਡ 'ਚ ਵੀ ਗੁਰਦੁਆਰੇ ਨੇ 2-3। ਸੋ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਵੀ ਜਦੋਂ ਤੁਸੀਂ ਕਾਊ ਬॉयਜ਼ ਟੀਮ 'ਚ ਹਰੀ ਸਿੰਘ ਨਲੂਏ ਦਾ ਔਰ ਇੱਧਰ ਫਿਰ ਜਿਸ ਅੰਦਾਜ਼ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕੇਸ ਨੂੰ ਜਿਹੜਾ ਪਿਕ ਕੀਤਾ ਗਿਆ ਔਰ ਜਿਵੇਂ ਇੱਕਦਮ ਮੀਡੀਆ ਦੀ ਟਰਨ ਹੋਈ, ਕਿਤੇ ਇਹ ਤਾਂ ਨਹੀਂ ਹੈ ਕਿ ਵੀ ਹੁਣ ਮੈਂ ਕਿਹਾ ਵੀ ਜਿਹੜੇ ਹਲਕੇ ਨੇ ਇੱਕ ਪਾਸੇ ਦੁਸ਼ਮਣ ਦੇ ਹਲਕੇ ਨੇ, ਇੱਕ ਪਾਸੇ ਆਪਣੇ ਨੇ। ਲੇਕਿਨ ਗੱਲ ਕੁਛ ਵੀ ਇਹਨੂੰ ਦੋਨੋਂ ਹੀ ਆਰਗੂਮੈਂਟਸ ਨੂੰ ਜਿਹੜਾ ਨਕਾਰਿਆ ਨਹੀਂ ਜਾ ਸਕਦਾ। ਔਰ ਵੈਸੇ ਵੀ ਜਦੋਂ ਕੋਈ ਹਾਈਪੋਥੇਸਿਸ ਆਉਂਦਾ ਹੈ ਉਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਪਿਛਲੇ ਸੈਗਮੈਂਟਸ ਵੀ ਜ਼ਿਕਰ ਕੀਤਾ ਕਿ ਜਿਹੜੇ ਨਵੇਂ ਨੇਸ਼ਨ ਬਣਦੇ ਨੇ ਜਾਂ ਜਿਹੜੀ ਮੈਪ ਮੇਕਿੰਗ ਹੁੰਦੀ ਹੈ ਉਸ ਦੇ ਵਿੱਚ ਜੀਓਪੋਲਿਟਿਕਸ ਦਾ ਇੱਕ ਵੱਡਾ ਰੋਲ ਹੁੰਦਾ ਹੈ, ਜੰਗ ਦੇ ਹਾਲਾਤ ਹੋਣਾ ਉਹਦਾ ਇੱਕ ਵੱਡਾ ਰੋਲ ਹੁੰਦਾ ਹੈ, ਜੰਗ ਹੋ ਜਾਣਾ ਇੱਕ ਵੱਡਾ ਰੋਲ ਹੁੰਦਾ ਹੈ। ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਤੋਂ ਬਾਅਦ ਹੀ ਨਵੇਂ ਨੇਸ਼ਨ ਨਿਕਲੇ ਬਣੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇੱਕ ਪਾਸੇ ਜਿੱਥੇ ਅਸੀਂ ਆਪਣੇ ਗੁਰੂ ਦੇ ਉੱਤੇ ਈਮਾਨ ਰੱਖਦੇ ਹਾਂ ਔਰ ਅਕਸਰ ਮੇਰਾ ਜਦੋਂ ਮੈਂ ਕਨਕਲੂਡ ਕਰਦਾ ਹਾਂ ਆਪਣੀ ਸਪੀਚ ਨੂੰ ਕਿਤੇ ਵੀ ਤਾਂ ਇਹ ਹਮੇਸ਼ਾ ਹੀ ਹੁੰਦਾ ਹੈ ਕਿ 10ਵੇਂ ਪਾਤਸ਼ਾਹ ਦਾ ਇਹ ਇਕਰਾਰਨਾਮਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ
ਬੇਘਰੇ ਨਹੀਂ ਰਹਿਣ ਦੇਣਾ, ਇਹ ਬਿੱਧ ਹੀ ਬਣਦੀ ਹੁੰਦੀ ਹੈ। ਔਰ ਅਸੀਂ 1849 ਚ ਆਲਮੋਸਟ 173-74 ਇਅਰਸ ਐਗੋ ਇੱਕ ਵਾਸਟ ਐਮਪਾਇਰ ਜਿਸ ਦੇ ਵਿੱਚ ਸੱਚ ਹੱਕ ਇਨਸਾਫ ਦਾ ਰਾਜ ਜਿਹੜਾ ਸੀ। ਔਰ ਮੈਂ ਕੁਦਰਤੀ 2-3 ਦਿਨ ਪਹਿਲਾਂ ਇੱਕ ਆਰਟੀਕਲ ਮੇਰੀਆਂ ਨਜ਼ਰਾਂ ਚੋਂ ਗੁਜ਼ਰਿਆ, ਮੈਂ ਹਮੇਸ਼ਾ ਸੋਚਦਾ ਸੀ ਕੋਈ ਜੂਇਸ਼ ਕਨੈਕਸ਼ਨ ਪੰਜਾਬ ਦੇ ਨਾਲ ਕੋਈ ਦੂਜਾ, ਔਰ ਉਹ ਹੈ ਕਿ ਜਦੋਂ ਈਰਾਨ ਚੋਂ ਯਹੂਦੀ ਕੱਢੇ ਗਏ ਉਦੋਂ ਹਾਲਾ ਮਹਾਰਾਜਾ ਰਣਜੀਤ ਸਿੰਘ ਦਾ ਜਿਉਂਦੇ ਸੀ 1839 ਤੇ ਉਹਨਾਂ ਨੂੰ ਆ ਕੇ ਜਿਹੜੀ ਪਨਾਹ ਹੈ ਉਹ ਰਾਵਲਪਿੰਡੀ ਦੇ ਨੇੜੇ, ਜਿੱਥੇ ਬਹੁਤ ਵੱਡੀ ਜਿਹੜੀ ਹੈ ਉਹ ਜੂਇਸ਼ ਪੋਪੂਲੇਸ਼ਨ ਸੀ। ਬਾਅਦ ਚ 1947 ਤੋਂ ਬਾਅਦ ਉਹ ਬੰਬੇ ਜਾਂ ਇਜ਼ਰਾਈਲ ਗਏ ਤੇ ਉਹਨੇ ਬੀਬੀ ਨੇ, ਉਹ ਸਕਾਲਰ ਹੈ ਬਹੁਤ ਵੱਡੀ, ਮਹਾਰਾਜਾ ਰਣਜੀਤ ਸਿੰਘ ਦੀਆਂ 3-4 ਤਸਵੀਰਾਂ ਦਿੱਤੀਆਂ ਹੋਈਆਂ ਨੇ। ਦੂਜਾ ਤਾਂ ਉਹਨੇ ਕਿਹਾ ਵੀ ਯਹੂਦੀਆਂ ਦੇ ਅਸੀਂ ਜਦੋਂ ਉੱਥੋਂ ਕੁੱਟ ਖਾ ਕੇ ਨਿਕਲ ਰਹੇ ਸੀ ਤੇ ਪੰਜਾਬ ਵਾਸ ਦਾ ਪਲੇਸ ਜਿਹਨੇ ਸਾਨੂੰ ਪਨਾਹ ਦਿੱਤੀ ਸੀ। ਹੁਣ ਇਹ ਜਿਹੜੇ ਫੈਕਟਰ ਨੇ ਜਿਹੜੇ ਸਾਹਮਣੇ ਆ ਰਹੇ ਨੇ, ਇਹ ਗੁਰੂ ਦੀ ਕਲਾ ਹੈ ਉਹ ਸਾਰੇ ਦੇ ਨਾਲ, ਪਰ ਉਸ ਦੇ ਥੱਲੇ ਇੱਕ ਜਿਹੜੀ ਲੋੜ ਵੀ ਹੁੰਦੀ ਹੈ ਕਿਉਂਕਿ ਸਿੱਖ 600 ਕਿਲੋਮੀਟਰ ਦੇ ਲਗਭਗ ਇੰਟਰਨੈਸ਼ਨਲ ਬਾਰਡਰ ਜਿਹੜਾ ਵਾਗੇ ਤੋਂ ਸ਼ੁਰੂ ਹੁੰਦਾ ਹੁਸਾਨੀਵਾਲਾ ਤੱਕ ਬੈਠੇ ਨੇ। 3 ਨਿਊਕਲੀਅਰ ਆਰਮਡ ਪਾਵਰਸ ਜਿਨ੍ਹਾਂ ਦੇ ਵਿੱਚ ਪਾਕਿਸਤਾਨ, ਚਾਈਨਾ ਔਰ ਜਿਹੜਾ ਇੰਡੀਆ, ਉਹਨਾਂ ਦੇ ਵਿਚਾਲੇ ਅਸੀਂ ਹੈ। ਸਾਡਾ ਕਿਸੇ ਨਾਲ ਵੈਰ ਵਿਰੋਧ ਵਾਲੀ ਲਾਈਨ ਨਹੀਂ ਹੈ, ਅਸੀਂ ਐਜ਼ ਏ ਬਫਰ। ਔਰ ਜਿਹੜਾ ਸਾਡਾ ਵੈਲਿਊ ਸਿਸਟਮ ਹੈ, ਜ਼ਾਹਰ ਹੈ ਅਸੀਂ ਜਮਹੂਰੀਅਤ 'ਚ ਯਕੀਨ ਰੱਖਣ ਵਾਲੇ, ਇਕੁਅਲ ਰਾਈਟਸ, ਐਗਾਲੀਟੇਰੀਅਨ, ਔਰ ਦੂਸਰਾ ਉਹ ਜਿਹੜੀਆਂ ਵੈਸਟਰਨ ਵੈਲਿਊਜ਼ ਨੇ ਉਹਨਾਂ ਦੇ ਪੈਰਲਲ ਸਾਡੇ ਇੰਟਰਸਟ ਰਨ ਕਰਦੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜ਼ਾਹਰ ਹੈ ਕਿ ਸਿੱਖਾਂ ਦੇ ਪੋਜ਼ਿਟਿਵ ਟ੍ਰੇਟਸ, ਸੌਫਟ ਪਾਵਰ ਵੀ ਹੈ, ਲੇਕਿਨ ਨੇਸ਼ਨ ਤਾਂ ਇਹਨਾਂ ਹਾਲਾਤਾਂ 'ਚ ਹੀ ਬਣਦੇ ਨੇ। ਨਿਊ ਮੈਪ ਮੇਕਿੰਗ ਵੀ ਹੁੰਦੀ ਹੈ ਔਰ ਆਲਰੇਡੀ ਸਾਡੇ ਕੋਲ ਇੱਕ ਖਿੱਤਾ ਹੈ ਧਰਤੀ ਦਾ 50,300 ਸਕੁਅਰ ਕਿਲੋਮੀਟਰ ਦਾ, ਉਹਨੂੰ ਅਸੀਂ ਐਕਸਪੈਂਡ ਕਰਨਾ ਹੈ। ਜਿਹੜੇ ਸਾਡੇ ਇਲਾਕੇ ਹਰਿਆਣਾ, ਰਾਜਸਥਾਨ, ਹਿਮਾਚਲ ਔਰ ਵੈਸਟਰਨ ਯੂਪੀ ਨਾਲ ਜੋੜੇ ਹੋਏ ਨੇ ਉਹਨਾਂ ਨੂੰ, ਸੋ ਉਹਦੇ ਚੋਂ ਹੀ ਨੇਸ਼ਨ ਨਿਕਲਦਾ ਹੈ। ਸੋ ਅਸੀਂ ਇਸ ਹੋਪ ਦੇ ਨਾਲ ਕਿ ਵੀ ਇਹ ਜਿਹੜੀ ਚੇਂਜ ਹੋ ਰਹੀ ਹੈ, ਹਾਂ ਜੇ ਇਸ ਸਾਰੇ 'ਚ ਕੋਈ ਅੰਨਾ ਹੈ ਤੇ ਉਹ ਇੰਡੀਆ ਅੰਨਾ ਹੈ, ਉਹ ਨਫ਼ਰਤ ਨਾਲ ਭਰੇ ਹੋਏ ਸਿੱਖਾਂ ਨੂੰ ਨੈਗੇਟ ਕਰਨ ਤੇ ਲੱਗੇ ਹੋਏ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਹਾਲਾਤ ਉਸ ਪਾਸੇ ਵੱਲ ਜਾ ਰਹੇ ਨੇ ਜਿੱਥੇ ਸਾਡੀ ਆਵਾਜ਼ ਇੰਟਰਨੈਸ਼ਨਲੀ ਸੁਣੀ ਜਾ ਰਹੀ ਹੈ। ਔਰ ਮੈਂ ਡਿਊ ਕ੍ਰੈਡਿਟ ਖਾਲਿਸਤਾਨ ਰੈਫਰੈਂਡਮ ਜਿਸ ਨੇ ਇੱਕ ਮੋਮੈਂਟਮ ਬਿਲਡ ਕੀਤੀ, ਜਿਸ ਦੇ ਥੱਲੇ ਭਾਰਤੀ ਹਕੂਮਤ ਨੇ ਜੋ ਵੀ ਕਾਰਜ ਉਹਨਾਂ ਦੀਆਂ ਏਜੰਸੀਆਂ ਕਰਨ ਤੇ ਮਜਬੂਰ ਹੋਈਆਂ ਤੇ ਉਹਨਾਂ ਨੂੰ ਸੀ ਕਿ ਡਾਇਸਪੋਰਾ ਸਿੱਖ ਯੂਨੀਫਾਈਡ ਹੈ ਔਰ ਇਸ ਪਾਸੇ ਵੱਲ ਤੁਰ ਰਹੇ ਨੇ। ਬਾਕੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ ਇਹ ਅਕਾਲ ਪੁਰਖ ਦਾ, ਕੱਲ ਪਰਸੋਂ ਵੀ ਇੱਕ ਵੀਰ ਨੇ ਪੁੱਛਿਆ ਸੀ ਕਿ ਜੀ ਹੁਣ ਤਾਂ ਬਣ ਰਿਹਾ ਖਾਲਿਸਤਾਨ, ਤੁਸੀਂ ਦੱਸੋ ਕਦੋਂ ਤੱਕ ਹੈ। ਮੈਂ ਹਮੇਸ਼ਾ ਇਹ ਕਹਿੰਦਾ ਵੀ ਖਾਲਿਸਤਾਨ ਤੋਂ ਬਿਨਾਂ ਸਿੱਖ ਸਾਊਥ ਏਸ਼ੀਆ ਦੇ ਵਿੱਚ ਮਹਿਫੂਜ਼ ਨਹੀਂ ਨੇ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇਹੀ ਸਾਡੀ ਡੈਸਟਨੀ ਹੈ। ਪਰ ਟਾਈਮ ਇਹ ਅਕਾਲ ਪੁਰਖ ਦੇ ਕੋਲ ਹੈ। ਪਰ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਔਰ ਜਿਵੇਂ ਰੌਕ ਸਟੇਟ ਇੰਡੀਆ ਐਕਸਪੋਜ਼ ਹੋ ਰਹੀ ਹੈ ਔਰ ਸਿੱਖ ਪਾਵਰ ਦੀ ਗੱਲ, ਸਿੱਖ ਗਲੋਰੀ ਦੀ ਗੱਲ ਈਵਨ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਸ ਲੈਵਲ ਤੇ ਡਿਸਕਸ ਹੋ ਰਹੀ ਹੈ। ਸਤਿਗੁਰੂ ਰਹਿਮਤ ਕਰਨ ਬਹੁਤ ਜਲਦ, ਜਿਹਨੂੰ ਅਸੀਂ ਜਦੋਂ ਇਹ ਕਿਸੇ ਕਵੀ ਨੇ ਕਿਹਾ ਸੀ ਕਿ ਭਾਈ ਅਸੀਂ ਵੀ ਕਦੇ ਸੀ ਤਾਜਾਂ ਵਾਲੇ, ਬਾਜਾਂ ਵਾਲੇ, ਬਾਜਾਂ ਵਾਲੇ ਦੇ ਅਸੀਂ ਸਿੱਖ ਤਾਂ ਹਾਂ ਪਰ ਸਾਡਾ ਤਖਤੋ ਤਾਜ, ਕਦੇ ਅਸੀਂ ਵੀ ਤਖਤ ਔਰ ਤਾਜ ਦੇ ਮਾਲਕ ਸੀ। ਤਾਂ ਹੁਣ ਵੀ ਜਦੋਂ ਕੌਮ ਦੀ ਅਸੀਂ ਡੈਸਟਨੀ ਦੀ ਗੱਲ ਕਰ ਰਹੇ ਤੇ ਉਸ ਪਾਸੇ ਵੱਲ ਜਿਹੜਾ ਅਕਾਲ ਪੁਰਖ ਔਰ ਉਸ ਦੀ ਕੁਦਰਤ ਇਸ਼ਾਰਾ ਕਰ ਰਹੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣਾ ਵਿਊਅਰਸ ਵੱਲ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਪਹਿਲਾਂ ਆਪਾਂ ਸਭ ਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ ਜਿਨ੍ਹਾਂ ਨੇ ਸਾਨੂੰ ਫਤਿਹ ਬੁਲਾਈ ਹੈ ਸਾਰਿਆਂ ਨੇ। ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਔਰ ਸਾਂਝਾ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਆ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈਗਾ ਹੈ ਰਾਣਾ ਆबिद जी ਦਾ। ਇਹ ਕਹਿੰਦੇ ਨੇ डॉक्टर साहब मोदी जैसा झूठा दुनिया में नहीं है, इसको झूठ बोलते हुए शर्म भी नहीं आती। मुझे हैरत है कि इंडियन कैसे इसको झूठ पर यकीन करते हैं। ਦੇਖੋ ਜਿਹੜੇ ਇੰਡੀਆ ਤੇ ਰੂਲ ਕਰਦਾ ਉਹਦੇ ਚ ਵੀ ਤਾਂ ਇਸ ਕਿਸਮ ਦੇ ਝੂਠੇ ਹੀ ਬੈਠੇ ਹੋਏ ਨੇ। ਉਹ ਤਾਂ ਇਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਇਹ ਝੂਠ ਦੇ ਪੁਜਾਰੀ ਨੇ। ਅੱਛਾ, ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਮੈਨੂੰ ਨਾ ਸਾਰੇ ਮੈਸੇਜ ਜਿਹੜੇ ਦੇਖਦੇ ਕਿ ਪੜ੍ਹਨੇ ਪੈਣੇ ਜੀ। ਤਜੁਮਲ ਚੀਮਾ ਜੀ ਕਹਿੰਦੇ ਨੇ ਆਪਣੇ ਹੱਕ ਦੇ ਲਈ ਲੜਨਾ, ਜਿੱਦ
ਸੌਰੀ ਜੀ ਓਕੇ ਸਰ। ਇਸੇ ਤਰ੍ਹਾਂ ਰਾਣਾ ਆबिद ਜੀ ਕਹਿੰਦੇ ਨੇ ਬਹੁਤ ਅੱਛਾ ਮੈਸੇਜ ਇਹਨਾਂ ਦਾ, ਕਹਿੰਦੇ ਸਾਊਦੀ ਅਰੇਬੀਆ's ਮਿਨਿਸਟਰ ਪ੍ਰਿੰਸ ਫੈਸਲ ਬਿਨ ਫਰਹਾਨ said that Jammu and Kashmir conflict is a pressing challenge to the security and stability of the region. ਜੀ Indian and Saudi corridor ਦਾ end ਉਹਨਾਂ ਨੇ ਕਿਹਾ। ਔਰ ਇਸੇ ਤਰ੍ਹਾਂ ਸਵਰਨ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ is their problem ਹਾਂਜੀ problem with the IPTV box broadcast it not working says no details available. So ਜੀ ਇਹਦੇ ਇਹ ਬਾਰੇ ਅਸੀਂ ਮੈਂ ਵੀ ਟੈਕਨੀਕਲ ਟੀਮ ਨੂੰ ਕਹਿ ਤਾ ਰੈਫਰ ਉਹਨਾਂ ਨੂੰ। ਕੀਤਾ ਹੈ। ਹਾਂਜੀ। ਹਾਂਜੀ ਸੋ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਕਹਿੰਦੇ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਇੱਕੋ ਹੱਲ ਹੈ ਆਪਣਾ ਖਾਲਿਸਤਾਨ, ਆਪਣਾ ਘਰ ਖਾਲਿਸਤਾਨ, ਨਹੀਂ ਤੇ ਨਾ ਬੁਰਾ ਹਾਲ ਕਰਨਾ ਪੰਜਾਬ ਦਾ। ਸੋ ਇਸੇ ਤਰ੍ਹਾਂ ਕਹਿੰਦੇ ਨੇ ਸਾਡੇ ਕੋਲ ਮੈਸੇਜ ਆਏਗਾ ਇਹ ਜਤਿੰਦਰ ਸਿੰਘ ਕਹਿੰਦੇ ਆਮ ਵਾਚਿੰਗ ਅਰਾਊਂਡ ਦਾ ਵਰਲਡ ਨਿਊਜ਼ ਸੇਮ ਥਿੰਗ ਬਿਗ ਹੈਪਨਿੰਗ soon and Khalistan comes in a world map and we have to be ready for the real fight. ਹਾਂ ਬਿਲਕੁਲ ਹਾਂਜੀ। ਤੁਹਾਡੇ ਮੂੰਹ 'ਚ ਘਿਓ ਸ਼ੱਕਰ। ਸੈਯਦ ਇਕਬਾਲ ਜੀ ਕਹਿੰਦੇ ਕੈਨੇਡਾ is the most favorite nation with the American government and their public never undermined Canada. ਹਾਂ ਬਿਲਕੁਲ ਹਾਂਜੀ। ਬਿਲਕੁਲ। ਸੋ ਇਸੇ ਤਰ੍ਹਾਂ ਮੈਸੇਜ ਜ਼ੁਬੇਰ ਯਾਕੂਬ ਸਾਹਿਬ ਨੇ ਨੇ ਸਾਡੀ ਪ੍ਰੋਟੈਸਟ ਦੀ ਗੱਲ ਕੀਤੀ ਹਾਂਜੀ। ਹੈ। ਅਸੀਂ ਮਿਲਾਂਗੇ। ਹੁਣ ਇਹ ਹੈ ਵੀ ਤੁਸੀਂ ਆਇਓ ਜ਼ਰੂਰ, ਕਈ ਵਾਰ ਤੁਸੀਂ ਲਿਖਦੇ ਹੋ ਕਹਿ ਦਿੰਦੇ ਹੋ ਆਂਦੇ ਨਹੀਂ ਹੈਗੇ। ਹਾਂਜੀ ਹਾਂਜੀ। ਪਲਵਿੰਦਰ ਸਿੰਘ ਜੀ ਕਹਿੰਦੇ ਟਰੂਡੋ ਸਭ ਦਾ ਸਿੱਖਾਂ ਦੇ ਹੱਕ 'ਚ ਬੋਲਣਾ ਸੰਘਰਸ਼ ਨੂੰ ਜਲਦੀ ਮੰਜ਼ਿਲ ਤੱਕ ਲੈ ਜਾਏਗਾ। ਸੋ ਇਸੇ ਤਰ੍ਹਾਂ ਪੰਜਾਬੀ 1984 ਕਹਿੰਦੇ ਨੇ ਖਾਲਸਾ ਇਜ਼ ਔਨ ਦਾ ਵੇ ਸੂਨ ਵੀ ਵਿਲ ਹੈਵ our own border, own currency, own passport, our banks etc. ਖਾਲਿਸਤਾਨ ਜ਼ਿੰਦਾਬਾਦ ਉਹਨਾਂ ਨੇ ਕਿਹਾ। ਹਾਂ ਬਿਲਕੁਲ। ਇਹ ਸੋਵਰਨ ਮੁਲਕਾਂ ਦੇ ਕੋਲ ਇਹ ਸਾਰੀਆਂ ਇੰਸਟੀਟਿਊਸ਼ਨਸ ਉਹਨਾਂ ਦਾ ਹਿੱਸਾ ਹੁੰਦੀਆਂ ਨੇ ਔਰ ਗਲੋਬਲ ਲੈਵਲ ਦੇ ਫਿਰ ਉੱਤੇ ਉਹਨਾਂ ਨੇ ਲਿਖਿਆ ਕਿ our own airports with all international flights, a big military forces, a part of NATO ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਕਿਹਾ ਉਹਨਾਂ ਨੇ। ਫਿਰ ਖਾਲਿਸਤਾਨ ਰੈੱਡ ਕਰਾਸ ਦੀ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਹੋਵਾਂਗੇ ਦੁਨੀਆ 'ਚ ਕਿਤੇ ਵੀ ਮੁਸੀਬਤ ਆਪਦਾ ਦੂਜੇ ਤੀਜੇ ਦੇ ਵੇਲੇ ਸਭ ਤੋਂ ਪਹਿਲਾਂ ਖਾਲਿਸਤਾਨ 에ਅਰਲਾਈਨਸ ਦੇ ਜਹਾਜ਼ ਲੈਂਡ ਕਰਿਆ ਕਰਨਗੇ ਵੋਲੰਟੀਅਰਸ। ਹਾਂਜੀ। ਔਰ ਜਕੂਬ ਜੀ ਹਰਾਂ ਨੇ ਸਾਡੇ ਜਿਹੜੀ ਡੇਟ ਹੈ ਉਹ ਸਹੀ ਕਰਵਾਈ ਹੈ। ਹਾਂਜੀ ਅਸੀਂ 22 ਨੂੰ ਹੀ ਆਪਣਾ ਪ੍ਰੋਗਰਾਮ ਕਰ ਰਹੇ ਹਾਂ। ਸੋ ਬਾਈ ਮਿਸਟੇਕ ਇਹ ਹੋ ਗਿਆ। ਸੋ ਹਸਨ MM ਲਿਖਦੇ ਨੇ ਕਿ ਡਿਕਲੇਅਰ ਖਾਲਿਸਤਾਨ ਐਜ਼ ਆਬਜ਼ਰਵਰ ਸਟੇਟ ਐਟ ਲੀਸਟ ਇਨ ਵਰਚੁਅਲੀ online mode with the instructions. Yeah, very good. ਹਾਂਜੀ। Very good suggestion. ਮੈਂ ਮੇਰਾ ਖਿਆਲ ਹੈ ਘੜੀ ਵੱਲ ਦੇਖ ਰਿਹਾ ਹੁਣ ਬਾਕੀਆਂ ਤੋਂ ਤੁਸੀਂ ਮੈਂ ਇੱਕ ਮੈਸੇਜ ਪੜਾਂਗੀ। ਸਲੇਵ ਆਫ ਅਕਾਲ ਪੁਰਖ ਉਹਨਾਂ ਨੇ ਡੋਨੇਟ ਵੀ ਕੀਤੇ ਨੇ ਅੱਛਾ। ਔਰ ਕਹਿੰਦੇ ਜਿੱਥੇ ਭਾਈ ਹਰਦੀਪ ਸਿੰਘ ਦੀ ਗੱਲ ਹੋ ਰਹੀ ਹੈ ਉੱਥੇ ਬਾਕੀ ਸ਼ਹੀਦ ਕੀਤੇ ਗਏ ਸਿੰਘਾਂ ਦਾ ਮੁੱਦਾ ਵੀ ਨਾਲ ਹੀ ਚੁੱਕਣਾ ਚਾਹੀਦਾ, ਜਿਵੇਂ ਦੀਪ ਸਿੱਧੂ, ਭਾਈ ਜਗਵਿੰਦਰ ਸਿੰਘ ਜਿਨ੍ਹਾਂ ਨੂੰ 5-7 ਸਾਲ ਪਹਿਲਾਂ ਬੈਲਜੀਅਮ 'ਚ ਸ਼ਹੀਦ ਕੀਤਾ ਸੀ। ਇਹ ਤੁਸ਼ ਭੇਟਾ ਕਹਿੰਦੇ ਨੇ ਸ਼ਹੀਦ ਸਿੰਘਾਂ ਸਿੰਘਣੀਆਂ ਵੱਲੋਂ ਪ੍ਰਵਾਨ ਕਰਨਾ ਖਾਲਸਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਮਿਹਰਬਾਨੀ। ਪਰ ਦੇਖੋ ਇਹ ਕਿਉਂਕਿ ਕੈਨੇਡਾ ਦੇ ਇਸ ਐਂਗਲ ਨੂੰ ਇਸ ਲਈ ਡਿਸਕਸ ਕੀਤਾ ਜਾਂਦਾ ਹੈ ਜਾਂ ਚਰਚਾ ਹੋ ਰਹੀ ਹੈ ਕਿਉਂਕਿ ਕੈਨੇਡਾ ਦੀ ਧਰਤੀ ਤੇ ਹੋਇਆ। ਜਦੋਂ ਇੱਕ ਵਾਰ ਇਸ ਦੇ ਵਿੱਚ ਉਹਨਾਂ ਦੀ ਕਨਵਿਕਸ਼ਨ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ ਦੋਸ਼ੀ ਪਾਈ ਜਾਂਦੀ ਹੈ, ਫਿਰ ਜਿੱਥੇ ਜਿੱਥੇ ਵੀ ਜਿਹਨਾਂ ਮੁਲਕਾਂ ਦਾ ਜ਼ਿਕਰ ਹੈ ਕਿ ਜਿਹੜੇ ਇਹਨਾਂ ਨੇ ਕੋਵਰਟ ਆਪਰੇਸ਼ਨ ਕੀਤੇ ਨੇ ਉਹ ਸਾਰੇ ਹੀ ਕੇਸ ਖੁੱਲਣਗੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਫੇਸਬੁੱਕ ਦੇ ਉੱਤੇ ਟੋਨੀ ਢੀਂਡਸਾ ਜੀ ਨੇ ਫਤਿਹ ਅਰਜ਼ ਕੀਤੀ ਹੈ। ਹਰਿੰਦਰ ਸਿੰਘ ਕਹਿੰਦੇ ਨੇ ਇੰਡੀਆ ਹੈਜ਼ ਲੋਸਟ ਮੋਰਲ ਰਾਈਟ ਟੂ ਕਾਲ ਪੰਜਾਬ ਐਜ਼ ਪਾਰਟ ਆਫ ਇੰਡੀਆ ਅੰਡਰ ਦਾ ਸ਼ੈਮ ਕਨਸਟੀਟਿਊਸ਼ਨ ਦੇ ਹੈਵ ਡਰੈਕੋਨੀਅਨ ਲਾਜ਼ ਟੂ ਅਰੈਸਟ ਟਾਰਚਰ ਐਂਡ ਕਿਲ ਸਿੱਖਸ ਟੂ ਐਲੀਮੀਨੇਟ ਸਿੱਖ ਪੋਪੂਲੇਸ਼ਨ ਫਰੋਮ ਪੰਜਾਬ। ਦਿਸ ਇਜ਼ ਗੈਟਿੰਗ ਐਕਸਪੋਜ਼ਡ ਕਿ ਵੀ ਇਹਨਾਂ ਦਾ ਕੋਈ ਅਖਲਾਕੀ ਹੱਕ ਨਹੀਂ ਹੈ ਵੀ ਪੰਜਾਬ ਨੂੰ ਆਪਣਾ ਹਿੱਸਾ ਕਹਿਣ। ਇਹਨਾਂ ਦਾ ਇੱਕ ਫਰਾਡ ਜਿਹਾ ਸੰਵਿਧਾਨ ਜਿਸ ਦੇ ਵਿੱਚ ਕਾਲੇ ਕਾਨੂੰਨ ਜਿਹਦੇ ਥੱਲੇ ਸਿੱਖਾਂ ਨੂੰ ਟਾਰਚਰ ਕੀਤਾ ਗਿਆ, ਕਿਲ ਕੀਤਾ ਗਿਆ, ਸਿੱਖ ਆਬਾਦੀਆਂ ਜਿਹੜੀਆਂ ਨੇ ਉਹ ਐਲੀਮੀਨੇਟ ਕੀਤੀਆਂ ਗਈਆਂ, ਇਹ ਜਿਹੜਾ ਹੁਣ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋ ਰਿਹਾ। ਭੈਣ ਜੀ ਕਿਰਨਜੀਤ ਕੌਰ ਲਿਖਦੇ ਨੇ G20 ਦੀ ਅਪਾਰ ਸਫਲਤਾ ਬਾਰੇ ਜੇ ਕੋਈ ਮੁਹਾਵਰਾ ਤੁਹਾਡੇ ਮਨ ਵਿੱਚ ਆਉਂਦਾ ਉਸ ਨੂੰ ਵਾਕ ਵਿੱਚ ਵਰਤ ਕੇ ਲਿਖਣਾ ਹੋਵੇ ਤਾਂ ਮੈਂ ਸੋਚਦੀ ਹਾਂ ਮੋਦੀ ਨੇ ਸਾਰੇ ਦੇਸ਼ਾਂ ਦੇ ਆਗੂਆਂ ਨੂੰ ਇੱਕ ਥਾਂ ਇਕੱਠੇ ਕਰਕੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ। ਬਿਲਕੁਲ ਠੀਕ। ਤੁਸੀਂ ਇਹ ਉਸ ਗੱਲ ਨੂੰ ਹੁੰਦਾ ਹੈ ਕਿ ਵੀ
ਆ ਬੈਲ ਮੁਝੇ ਮੁਝੇ ਮਾਰ ਮਾਰ ਰਹੇ, ਰਹੀ ਆਪਣੇ ਹੈ। ਸਿਰ 'ਚ ਸਵਾਹ ਪਵਾਈ ਹੈ। ਹਾਂਜੀ। ਵਿਸ਼ਵ ਗੁਰੂ ਸਮਝਣ ਲੱਗ ਗਿਆ ਵੀ ਮੈਂ ਹੀ ਵਿਸ਼ਵ ਗੁਰੂ ਹਾਂ। ਫਿਰ ਦਲਜੀਤ ਸਿੰਘ ਔਰ ਗੁਰਪ੍ਰੀਤ ਸਿੰਘ ਫਤਿਹ ਬੁਲਾਈ ਹੈ। ਹਰਜਿੰਦਰ ਸਿੰਘ ਕਹਿੰਦੇ ਨੇ ਗੈਂਡੇ ਦਾ ਬੱਚਾ, ਸਹੀ ਡਾਕਟਰ ਸਾਹਿਬ। ਦੀਪ ਸਿੰਘ ਕਹਿੰਦੇ ਨੇ ਸੂਰ ਦਾ ਬੱਚਾ ਜ਼ਿਆਦਾ ਲੱਗਦਾ ਹੈ, ਜੱਜ ਲੋਹਾ ਦਾ ਕਾਤਲ। ਇਹ ਸਾਰੇ ਹੀ ਉਸੇ ਕੈਟਾਗਰੀ 'ਚ ਆ ਜਾਂਦੇ ਨੇ, ਪਰ ਉਹਦੀ ਤੁਸੀਂ ਸ਼ਕਲ, ਢਿੱਡ, ਮੂੰਹ ਦੂਜਾ ਦੇਖੋ ਤਾਂ ਇੱਕਦਮ ਤੁਹਾਡਾ ਗੈਂਡੇ ਵੱਲ ਧਿਆਨ ਜਾਂਦਾ ਹੈ। ਅੱਛਾ। ਰਣਜੋਤ ਸਿੰਘ, ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਟਾਈਮ ਹੈਜ਼ ਕਮ। ਬਾਬਾ ਜਰਨੈਲ ਸਿੰਘ's ਵਰਡ ਦੁਨੀਆ ਵਿੱਚ ਮਿਸਾਲ ਬਣੇਗਾ ਜੇ ਦੁਨੀਆ ਵਿੱਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਫਿਰ ਉਹ ਲਿਖਦੇ ਨੇ ਐਪ ਦੀ ਵੀ ਉਹਨਾਂ ਨੇ ਜ਼ਿਕਰ ਕੀਤਾ ਵੀ ਇਹ ਵੀ TV 84 ਐਪ ਡੋਨੇਸ਼ਨ ਪਾਰਟ ਇਜ਼ ਨਾਟ ਵਰਕਿੰਗ। ਔਰ ਇਹ ਜਿਹੜਾ ਹੁਣ ਪਤਾ ਨਹੀਂ ਕਿਉਂ ਸਾਡੇ ਕਹਿ ਰਹੇ ਨੇ ਕਿ ਫਿਕਸ ਕਰ ਦਿੱਤਾ। ਅੱਛਾ ਠੀਕ ਹੈ ਰਾਜਵਿੰਦਰ ਸਿੰਘ ਜੀ, ਤੁਸੀਂ ਡੋਨੇਟ ਕਰ ਦੁਬਾਰਾ ਸਕਦੇ ਜ਼ਰਾ ਕਨਫਰਮ ਕਰ ਦੇਣਾ ਹਾਂਜੀ। ਸਾਨੂੰ। ਪ੍ਰਭਦਿਆਲ ਸਿੰਘ, ਸੋਹਣ ਸਿੰਘ ਮਾਇਲ, ਪ੍ਰਭਦਿਆਲ ਸਿੰਘ ਕਹਿੰਦੇ ਨੇ ਦੀਪ ਸਿੱਧੂ ਕਹਿੰਦਾ ਸੀ ਕਲਾ ਵਰਤਦੀ ਹੈ, ਵਾਹਿਗੁਰੂ ਨੇ ਕਲਾ ਵਰਤਾ ਦਿੱਤੀ ਹੈ। ਭਾਈ ਸਾਹਿਬ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਗੁਰੂ ਦੀ ਕਲਾ ਹੀ ਹੈ, ਇਸ ਤੇ ਹੋਰ ਕੋਈ ਕਿਸੇ ਦਾ ਕੋਈ ਸ਼ਬਦਾਵਲੀ ਨਹੀਂ ਹੈ। ਜੀ। ਕਮਲ ਸਿੰਘ ਕਹਿੰਦੇ ਨੇ ਮੈਂ ਹਮੇਸ਼ਾ ਪ੍ਰੈਸੀ ਰੂਪ ਵਿੱਚ ਹੀ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। ਇਹਨਾਂ ਨੇ ਪ੍ਰੈਸੀ ਲਫ਼ਜ਼ ਯੂਜ਼ ਕੀਤਾ ਤਾਂ ਪੁਰਾਣਾ ਸਾਨੂੰ ਅੰਗਰੇਜ਼ੀ ਦੀ ਕਲਾਸ ਯਾਦ ਆ ਗਈ। ਲਿਖੋ ਪ੍ਰੈਸੀ, ਸਭ ਤੋਂ ਜ਼ਿਆਦਾ ਔਖਾ ਹੁੰਦਾ ਸੀ ਵੀ 4 ਪੈਰਾਗ੍ਰਾਫ ਨੇ, ਉਹਦਾ ਤੁਸੀਂ ਇੱਕ ਨਿਚੋੜ ਪੈਰਾਗ੍ਰਾਫ ਕਰਨਾ, ਬਣਾਉਣਾ। ਜ਼ਿਆਦਾ ਵਿਸਥਾਰ ਨਾ ਹੋਵੇ। ਤੁਸੀਂ ਬਿਲਕੁਲ, ਤੁਹਾਡੀ ਲਿਖਤ ਵਾਕਈ ਪ੍ਰੈਸੀ ਰੂਪ 'ਚ ਹੁੰਦੀ ਹੈ ਔਰ ਬੜੀ ਜਿਹੜੀ ਹੈ ਸੋਲਿਡ ਤੁਸੀਂ ਗੱਲ ਕਰਦੇ ਹੋ। ਜੋ ਕੁਝ ਨੁਕਤੇ ਧਿਆਨ ਮੰਗਦੇ ਹਨ। ਪਹਿਲਾ, ਗੁਰੂ ਸਾਹਿਬ ਤੇ ਭਰੋਸਾ ਹੋਰ ਪੱਕਾ ਕਰੀਏ ਕਿ ਜੋ ਸਤਿਗੁਰੂ ਨੇ ਕਲਾ ਵਰਤਾਈ ਹੈ ਅਸੀਂ ਸਾਰੇ ਚਾਹ ਕੇ ਵੀ ਇੰਨਾ ਨਹੀਂ ਕਰ ਸਕਦੇ ਸੀ। ਸੋ ਗੁਰੂ ਸਾਹਿਬ ਹਮੇਸ਼ਾ ਖਾਲਸੇ ਦੇ ਅੰਗ ਸਨ। ਇਹ ਸਾਡਾ ਫੇਥ ਗੁਰੂ ਦੇ ਉੱਤੇ ਹੋਰ ਦ੍ਰਿੜ ਹੋਣਾ ਚਾਹੀਦਾ, ਸਾਡਾ ਈਮਾਨ। ਦੂਜਾ, ਕੋਈ ਵੀ ਐਸੀ ਕਾਰਵਾਈ ਜਾਂ ਬਿਆਨਬਾਜ਼ੀ ਤੇ ਪੂਰਾ ਸੰਜਮ ਰੱਖਣਾ ਹੈ ਜਿਸ ਤੋਂ ਦੁਸ਼ਮਣ ਫਾਇਦਾ ਲੈ ਜਾਵੇ, ਕਿਉਂਕਿ ਉਹ ਹੁਣ ਇਸੇ ਤਾਕ ਵਿੱਚ ਹੈ। ਇਹ ਅਸੀਂ ਮੇਰਾ ਜਿਹੜਾ ਇੰਟਰਵਿਊ ਤਾਰਿਕ ਕਿਆਨੀ ਜੀ ਨੇ ਕੀਤਾ, ਉਹਦੇ 'ਚ ਵੀ ਉਹਨਾਂ ਨੇ ਲਾਸਟ ਕਿਹਾ, ਮੈਸੇਜ ਕੀਤਾ। ਮੈਂ ਕਿਹਾ ਜੀ ਇਹ ਇਸ ਵੇਲੇ ਦੇਖਣ ਵਾਲੀ ਗੱਲ ਹੈ ਕਿ ਇਹ ਆਪਣੇ ਏਜੰਟ ਪ੍ਰੋਵੋਕੇਟਰਸ ਰਾਹੀਂ, ਆਪਣੇ ਬੰਦਿਆਂ ਰਾਹੀਂ ਕਿਸੇ ਡਿਪਲੋਮੈਟ ਦਾ ਨੁਕਸਾਨ ਕਰਵਾ ਸਕਦੇ ਨੇ, ਕੋਈ ਹੋਰ। ਕਿਉਂਕਿ ਉਹਨਾਂ ਨੂੰ ਹੁਣ ਇਹ ਜਿਹੜੀ ਸਿੱਖਾਂ ਦੀ ਇੱਕਦਮ ਪਜ਼ੀਰਾਈ ਹੈ ਸਾਡੀ ਮੂਵਮੈਂਟ ਦੀ, ਔਰ ਦੂਜੇ ਉਹਨੂੰ ਬਦਨਾਮ ਕਰਨ ਲਈ ਕੁਛ ਨਾ ਕੁਛ ਕਰ ਸਕਦੇ ਨੇ। ਸੋ ਭਾਈ ਸਾਹਿਬ ਕਮਲ ਸਿੰਘ ਜੀ, ਤੁਸੀਂ ਠੀਕ ਫਰਮਾਇਆ ਕਿ ਭਾਈ ਸਾਨੂੰ ਜਿਹੜਾ ਹੈ ਉਹ ਪੂਰਾ ਸੰਜਮ ਔਰ ਜਿਹੜਾ ਇਸ ਦੇ ਉੱਤੇ ਰੱਖਣ ਦੀ ਲੋੜ ਹੈ। ਔਰ ਤੀਜਾ, ਜੋ ਹੁਣ ਟਰੂਡੋ ਨੇ ਅੱਗੇ ਵੱਧ ਕੇ ਇਹਨਾਂ ਦੀ ਧੌਣ ਤੇ ਗੋਡਾ ਰੱਖਿਆ, ਅਜੇ ਉਸ ਨੂੰ ਹੀ ਰੱਖਿਆ ਰਹਿਣ ਦਈਏ। ਭਾਵ ਇਹਨਾਂ ਨੇਤਾਵਾਂ ਨੂੰ ਆਪਣੇ ਹਿਸਾਬ ਨਾਲ ਚੱਲਣ ਦਈਏ ਤੇ ਆਪਾਂ ਕੋਲ ਖੜੇ ਹੋ ਕੇ ਚੇਤਾ ਕਰਵਾਈ ਜਾਈਏ ਕਿ ਇਹਨਾਂ ਨੇ ਤੁਹਾਡੇ ਪਾਦਰੀ ਨੂੰ ਬੱਚਿਆਂ ਸਮੇਤ ਜ਼ਿੰਦਾ ਸਾੜਿਆ। ਜੋ ਆਸਟ੍ਰੇਲੀਅਨ ਲੈਪਰੋਸੀ ਦਾ ਡਾਕਟਰ, ਉਹਦੇ 9 ਔਰ 11 ਸਾਲ ਦੇ ਬੱਚੇ ਨਹੀਂ, ਉਸ ਨੂੰ। ਔਰ ਇਹ ਬਿਲਕੁਲ ਠੀਕ ਕਿਹਾ। ਇਹਦੇ 'ਚ ਵੀ ਸਾਨੂੰ ਜਿਹੜਾ ਸਪੋਰਟਿਵ ਰੋਲ ਰੱਖਣਾ ਚਾਹੀਦਾ, ਜਿਹੜਾ ਆਪਣੀਆਂ ਨਹੀਂ ਜਿਹੜੀਆਂ ਚਤਰਾਈਆਂ ਝਾੜਨੀਆਂ ਚਾਹੀਦੀਆਂ। ਕਨਿਸ਼ਕ ਕਾਂਡ ਕੀਤਾ ਆਜ਼ਾਦ, ਇਹ ਵੀ ਸਾਨੂੰ, ਤਾਂ ਕਿ ਇਹ ਜ਼ਾਲਮ ਸਟੇਟ ਜੇ ਮਰੇ ਨਾ ਵੀ ਤਾਂ ਇੰਨੀ ਕੁ ਮਧੋਲੀ ਜਾਏ ਕਿ ਆਉਣ ਵਾਲੇ ਸਮੇਂ ਵਿੱਚ ਸਾਡਾ ਰਾਹ ਸੌਖਾ ਰਹੇ। ਬਿਲਕੁਲ ਠੀਕ। ਚੌਥੀ, ਭਵਿੱਖ ਦੀ ਰਣਨੀਤੀ ਘੜ ਕੇ ਰੱਖੀਏ ਕਿ ਜੇ ਵੱਡੀਆਂ ਤਾਕਤਾਂ ਸਾਡੇ ਖਿੱਤੇ ਵਿੱਚ ਕੋਈ ਹਿਲਜੁਲ ਕਰਦੀਆਂ ਹਨ ਤਾਂ ਅਸੀਂ ਕੀ ਕਰਨਾ ਹੈ, ਨਹੀਂ ਤਾਂ ਉਹੀ ਗੱਲ ਨਾ ਹੋਵੇ ਜੋ ਤੁਸੀਂ ਪਿਆਰਾ ਸਿੰਘ ਨਿਰਛਲ ਦੀ ਕਵਿਤਾ ਪੜ੍ਹਦੇ ਹੋ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਨੇ। ਬਿਲਕੁਲ ਕਮਲ ਸਿੰਘ ਜੀ, ਬਹੁਤ ਸ਼ੁਕਰੀਆ। ਤੁਸੀਂ ਬਿਲਕੁਲ ਜਿਹਨੂੰ ਨਗੇਟਸ ਆਫ ਵਿਜ਼ਡਮ ਨੇ ਅੱਜ ਦੇ ਦੌਰ 'ਚ ਸਾਨੂੰ ਕੀ ਕਰਨਾ ਪੜਦਾ ਉਹਨੂੰ ਤੁਸੀਂ ਪ੍ਰੀਸਾਈਜ਼ਲੀ ਪ੍ਰੈਜ਼ੈਂਟ ਕੀਤਾ ਹੈ। ਦਲਜੀਤ ਸਿੰਘ, ਜਸਬੀਰ ਸਿੰਘ, ਇੰਦਰ ਸਿੰਘ ਸਭ ਨੇ ਫਤਿਹ ਜਾਂ ਖਾਲਿਸਤਾਨ ਜ਼ਿੰਦਾਬਾਦ। ਗੁਰਸਿੱਖ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਜੀ, ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਮਾਤਾ ਵਾਲੇ ਭਾਈ ਨਿੱਜਰ ਸਿੰਘ ਨੂੰ ਅਸੀਂ ਮਾਰਿਆ, ਹੁਣ ਕਿਉਂ ਨਹੀਂ ਬੋਲਦੇ ਕਿ ਅਸੀਂ ਭਾਈ ਨਿੱਜਰ ਨੂੰ ਮਾਰਿਆ? ਹੁਣ ਤਾਂ ਮਾਂ ਹੀ ਮਰ ਗਈ ਹੈ, ਹੁਣ ਤਾਂ ਸਫਾਈਆਂ ਦੇਣ ਤੇ ਲੱਗੇ ਹੋਏ ਨੇ। ਤਾਂ ਬਿਲਕੁਲ ਸੱਚ ਹੈ ਕਿ ਜੇ ਤੁਸੀਂ ਇਹਨਾਂ ਅੱਗੇ ਨਾ ਬੋਲੋਗੇ ਤਾਂ ਤੁਹਾਡੇ ਗਲ ਨੂੰ ਪੈਣਗੇ, ਤੇ ਤੁਸੀਂ ਇਹਨਾਂ ਦੇ ਅੱਗੇ ਸਿੱਧੇ ਹੋ ਜਾਓਗੇ ਤਾਂ ਤੁਹਾਡੇ ਪੈਰਾਂ ਵਿੱਚ ਡਿੱਗਣਗੇ।
ਹੁਣ ਧੋਤੀਆਂ ਵੀ ਨਹੀਂ ਬੰਨੀਆਂ ਜਾ ਰਹੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਧਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ ਇਹ ਵਰਤਾਰਾ ਅਸੀਂ ਹੁਣ ਇਹਨਾਂ ਦਾ ਦੇਖ ਰਹੇ ਹਾਂ। ਦਵਿੰਦਰ ਸੰਧੂ ਉਹਨਾਂ ਨੇ ਫਤਿਹ ਅਰਜ਼ ਕੀਤੀ। ਜਗਤਾਰ ਸਿੰਘ ਜੌਹਲ ਉਹਨਾਂ ਨੇ ਕਿਹਾ ਵੀ ਇਸ ਕੌਮ ਨੂੰ ਇੱਥੋਂ ਤੱਕ ਪਹੁੰਚਾਉਣ 'ਚ ਸਾਰੀ ਟੀਮ SFJ ਦਾ ਬਹੁਤ ਵੱਡਾ ਯੋਗਦਾਨ ਹੈ, ਖਾਸ ਕਰ ਗੁਰਪਤਵੰਤ ਸਿੰਘ ਪੰਨੂ ਦਾ। ਬਾਕੀ ਸਾਰੀਆਂ ਟੀਮਾਂ ਹੀ ਸਤਿਕਾਰਯੋਗ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਖਾਲਿਸਤਾਨ ਰੈਫਰੈਂਡਮ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਪਰ ਮੈਂ ਇਹ ਵੀ ਦੇਖ ਰਿਹਾ ਔਰ ਕੁਝ ਸਾਡੇ ਹੋਰ ਪੰਥਕ ਵੀਰਾਂ ਨਾਲ ਵਿਚਾਰ ਵੀ ਚੱਲ ਰਹੀ ਸੀ ਕਿ ਹੁਣ ਇਹ ਮੌਕਾ ਹੈ, ਕਿਉਂਕਿ ਜੇ ਇਸ ਵੇਲੇ ਜਿਸ ਕਿਸਮ ਦਾ ਇਹਨਾਂ ਵੱਲੋਂ ਕਾਊਂਟਰ ਅਟੈਕ ਹੋਣਾ ਹੈ, ਜੇ ਸਾਨੂੰ ਨਹੀਂ ਪਤਾ ਇਹ ਬਿਲੋ ਦਾ ਬੈਲਟ ਹਿੱਟ ਕਰਦੇ ਨੇ ਕਿ ਸਾਡੀਆਂ ਜਿੰਨੀਆਂ ਤਨਜ਼ੀਮਾਂ ਬਾਹਰ ਨੇ ਪੰਜਾਬ 'ਚ ਨੇ, ਕੋਈ ਨਾ ਕੋਈ ਜਿਹੜਾ ਇਸ ਕਿਸਮ ਦਾ ਰਾਊਂਡ ਟੇਬਲ ਜਾਂ ਕਿਸੇ ਫਾਰਮ ਦੇ ਵਿੱਚ ਕੋਈ ਕੋਆਰਡੀਨੇਸ਼ਨ ਸਾਡੀ ਹੋਏ ਤਾਂ ਕਿ ਜਿਹੜੇ ਚੈਲੰਜਸ ਲਿਬਰੇਟ ਕਰਾਉਣ 'ਚ ਵੀ ਔਰ ਬਾਅਦ ਦੇ ਵਿੱਚ ਜਦੋਂ ਮੁਲਕ ਦੀ ਤਾਮੀਰ ਹੁੰਦੀ ਹੈ ਫਿਰ ਵੀ ਕੁਛ ਨਾ ਕੁਛ ਸਾਡਾ ਜਿਹੜਾ ਹੈ ਉਹ ਆਪਸੀ ਤਾਲਮੇਲ ਵਾਲਾ ਪਾਰਟ ਹੋਣਾ ਚਾਹੀਦਾ। ਔਰ ਅਮਰੀਕ ਸਿੰਘ ਸਿੰਧਰ ਕਹਿੰਦੇ ਨੇ ਸਾਰੀ ਦੁਨੀਆ ਮੰਨ ਗਈ ਕਿ ਸਿੱਖਾਂ ਨੂੰ ਦਿੱਲੀ ਬਾਹਰ ਵੀ ਜਿਉਣ ਨਹੀਂ ਦਿੰਦੀ ਤੇ ਪੰਜਾਬ 'ਚ ਕਿੰਨੇ ਜ਼ੁਲਮ ਕਰਦੇ ਹੋਣਗੇ। ਇਹ ਬਿਲਕੁਲ ਠੀਕ ਹੈ। ਦਿੱਲੀ ਨੇ ਜਿੱਦਾਂ ਪਾਕਿਸਤਾਨ ਨੂੰ ਅੱਤਵਾਦੀ ਪੇਸ਼ ਕੀਤਾ ਇਦਾਂ ਹੀ ਸਿੱਖਾਂ ਨੂੰ ਕਰਨ ਲੱਗੇ ਹੋਏ ਸੀ, ਗੁਰੂ ਸਾਹਿਬ ਨੇ ਬਚਾ ਲਿਆ। ਇਹਦੇ ਕੋਈ ਸ਼ੱਕ ਨਹੀਂ। ਭਾਈ ਹਰਦੀਪ ਸਿੰਘ ਨਿੱਜਰ ਦਾ ਡੁੱਲਿਆ ਖੂਨ ਗੁਰੂ ਦੀ ਕਲਾ ਔਰ ਸ਼ੇਰ ਦਿਆਲ ਉਹਨਾਂ ਨੇ ਦੀਪ ਸਿੱਧੂ ਦੀ ਗੱਲ ਪਾਈ। ਸਾਰੇ ਹੀ ਸਾਡੇ ਲਈ ਅਸੀਂ ਇਸ ਕਰੰਟ 'ਚ ਨਹੀਂ ਹੈ। ਬਹੁਤ ਵਾਰ ਅਸੀਂ ਇੱਕੋ ਖਾਨੇ 'ਚ ਸਾਰੇ ਫਿੱਟ ਨਾ ਕਰਿਆ ਕਰੀਏ। ਇਸ ਵੇਲੇ ਜਿਹੜਾ ਉਹ ਸਾਨੂੰ ਇਹ ਦੇਖਣ ਦੀ ਲੋੜ ਹੈ। ਔਰ ਹੁਣ ਫਿਰ ਮੋਦੀ ਦੇ ਉੱਤੇ ਹੈ, ਫਿਰ ਰਾਜਵਿੰਦਰ ਸਿੰਘ ਹੋਰਾਂ ਦੀ ਲਿਖਤ ਹੈ, ਇੰਡੀਆ ਸ਼ੁੱਡ ਬੀ ਕਾਲਡ ਟੈਰੋਕ੍ਰੇਸੀ ਰਨ ਬਾਈ ਟੈਰਰਿਸਟ ਐਂਡ ਬਾਈ ਟੈਰਰਾਈਜ਼ਿੰਗ ਇਟਸ ਪੀਪਲ। ਔਰ ਕਨਕਲੂਜਨ 'ਚ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਮੇਘਰਾਜ ਸਿੰਘ ਦਾ ਮੈਸੇਜ, ਨਿश्चय ही विनाश हो जाता है उनका जो अपनी गलतियों को नहीं मानते, निश्चय ही विकास रुक जाता है उनका जो सच्ची बात भी नहीं मानते। ब्राह्मणों का सच्चा गुरु नहीं मिला है इसलिए ब्राह्मणों का सुधार नहीं हो सकता। झूठ और बेईमानी के पुजारी हैं ब्राह्मण, इसलिए ब्राह्मणों को बर्बाद होने से कोई बचा नहीं सकता। नोट फिर स्पेशल उन्होंने चाढ़े, अगर ब्राह्मण सच को सचमुच अपनाएंगे तभी ब्राह्मणों का विकास हो सकता है। तुसी फिर ब्राह्मणों ਲਈ ਕੋਈ ਰਸਤਾ ਖੁੱਲਾ ਛੱਡ ਦਿੱਤਾ। ਇਵੇਂ ਨਹੀਂ ਹੈ। ਹੁਣ ਇਹ ਜਿਹੜੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈ ਇਹਨੂੰ ਖਾਲਸਾ ਪੰਥ ਲੌਕ ਸਟਾਕ ਐਂਡ ਬੈਰਲ ਇਹਨੂੰ ਡਿਸਟਰੋਏ ਕਰੇਗਾ। ਉਹ ਖਿੱਤਾ ਆਜ਼ਾਦ ਹੋਏਗਾ। ਇਕੱਲਾ ਇਹੀ ਨਹੀਂ ਵੀ ਅਸੀਂ ਆਪਣੀ ਆਜ਼ਾਦੀ ਦੇ ਤਲਬਗਾਰ ਹੈ ਜਾਂ ਉਸ ਲਈ ਐਫਰਟ ਕਰ ਰਹੇ ਹਾਂ। ਉਸ ਬ੍ਰਾਹਮਣਵਾਦ ਦੀ ਜਕੜ ਦੇ ਵਿੱਚ ਫਸੀਆਂ ਹੋਈਆਂ ਦੂਸਰੀਆਂ ਕੌਮੀਅਤਾਂ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਮਨੀਪੁਰੀ ਹੋਣ, ਦਲਿਤ ਹੋਣ, ਟਰਾਈਬਲਸ ਹੋਣ, ਉਹ ਸਾਰੀ ਬੈਲਟ ਦੇ ਵਿੱਚ ਜਿਹੜਾ ਉਹ ਜਿਵੇਂ ਯੂਰਪੀਅਨ ਯੂਨੀਅਨ ਵਾਂਗ ਆਪਣੀਆਂ ਆਪਣੀਆਂ ਕੌਮੀਅਤਾਂ ਦੀ ਅੱਡੀ ਅੱਡ ਹਸਤੀ ਹੋਏਗੀ। ਔਰ ਸੱਚ ਹੱਕ ਇਨਸਾਫ ਦਾ ਰਾਜ ਜਿਹੜਾ ਮਾਡਲ ਖਾਲਿਸਤਾਨ ਦਾ ਖਾਲਸਾ ਐਸਟੈਬਲਿਸ਼ ਕਰੇਗਾ ਉਹਨੂੰ ਪਹਿਲਾਂ ਸਾਊਥ ਏਸ਼ੀਆ ਦੀਆਂ ਇਹ ਸਟੇਟਾਂ ਫੋਲੋ ਕਰਨਗੀਆਂ। ਫਿਰ ਇਹੀ ਮਾਡਲ ਜਿਹੜਾ ਹੈ ਨਾ ਕੈਪੀਟਲਿਜ਼ਮ ਨਾ ਸੋਸ਼ਲਿਜ਼ਮ ਨਾ ਕਮਿਊਨਿਜ਼ਮ, ਇਹ ਜਿਹੜਾ ਹਲੇਮੀ ਰਾਜ ਦਾ ਮਾਡਲ ਹੈ ਇਹੀ ਅਲਟੀਮੇਟਲੀ ਡੈਸਟਨੀ ਹੋਏਗੀ ਹਿਊਮਨ ਕਾਈਂਡ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਸਤਨਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।